ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਬਾਕੀ ਸਭ ਨੂੰ ਅਦਾਬਰਸ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 29 ਅਕਤੂਬਰ 2025 15 ਕੱਤਕ ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਰਣਜੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਪਾਕਿਸਤਾਨ ਸਰਕਾਰ ਅਤੇ ਅਫਗਾਨਿਸਤਾਨ ਦੇ ਰਜੀਮ ਵਿਚਕਾਰ ਦੋਹਾ ਅਤੇ ਇਸਤੰਬੁਲ ਤੁਰਕੀ ਵਿੱਚ ਚੱਲ ਰਹੀ ਜਿਹੜੀ ਗੱਲਬਾਤ ਹੈ ਉਹ ਫੇਲ ਹੋ ਗਈ ਹੈ ਔਰ ਦੋਵੇਂ ਧਿਰਾਂ ਵੱਲੋਂ ਹੁਣ ਸਖਤੀ ਦਾ ਜਿਹੜਾ ਸਟੈਂਡ ਹੈ ਉਹ ਲਿਆ ਜਾ ਰਿਹਾ। ਔਰ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ ਤਾਲਿਬਾਨ ਰਜੀਮ ਨੂੰ ਭਾਰਤ ਦੀ ਪ੍ਰੌਕਸੀ ਦੱਸਦਿਆਂ ਸਿੱਧੀ ਧਮਕੀ ਦਿੱਤੀ ਹੈ ਕਿ ਲੋੜ ਪੈਣ ਤੇ ਸਿੱਧਾ ਹਮਲਾ ਕੀਤਾ ਜਾਵੇਗਾ ਅਤੇ ਤਾਲਿਬਾਨ ਨੂੰ ਵਾਪਸ ਗੁਫਾਵਾਂ ਵਿੱਚ ਧੱਕ ਦਿੱਤਾ ਜਾਵੇਗਾ ਜਿੱਥੋਂ ਕਿ ਉਹ ਨਿਕਲੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀ ਰਣਜੀਤ ਸਿੰਘ ਡਿਟਰੋਇਟ ਮਿਸ਼ੀਗਨ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹਨਾਂ ਨੌਜਵਾਨਾਂ ਨੇ ਮਿਲ ਕੇ ਜਿੱਥੇ ਇੱਕ ਚੰਗੀ ਗੁਫ਼ਤਗੂ, ਇੱਕ ਚੰਗੀ ਗੋਸ਼ਟੀ ਦਾ ਆਯੋਜਨ ਕੀਤਾ ਜਿਸ ਨੇ ਬਹੁਤ ਸਾਰੇ ਉਹ ਸਵਾਲ ਵੀ ਸਾਹਮਣੇ ਲਿਆਂਦੇ ਜਿਹੜੇ ਅਕਸਰ ਆਮ ਗੱਲਬਾਤ ਦੇ ਵਿੱਚ ਤਾਂ ਲੋਕ ਕਰਦੇ ਨੇ ਪਰ ਬਹੁਤ ਵਾਰ ਵੱਡੇ ਫਾਰਮੈਟਸ ਦੇ ਵਿੱਚ ਜਾਂ ਵੱਡੀਆਂ ਡਿਸਕਸ਼ਨਸ ਦੇ ਵਿੱਚ ਇਹ ਨਹੀਂ ਆਉਂਦੇ। ਔਰ ਇਹ ਮੇਰੇ ਲਈ ਵੀ ਇੰਜੋਏਬਲ ਸੈਸ਼ਨ ਸੀ ਔਰ ਜਿੱਥੇ ਇਹਨਾਂ ਸਾਰੇ ਵੀਰਾਂ ਨੇ ਸਾਡਾ ਇੱਕ ਪਿਆਰ ਭਰਿਆ ਸਤਿਕਾਰ ਕੀਤਾ ਉੱਥੇ ਟੀਵੀ 84 ਦੀ ਫਾਈਨੈਂਸ਼ੀਅਲ ਮਦਦ ਦੇ ਲਈ ਵੀ ਅੱਗੋਂ ਲਈ ਵੀ ਉਹਨਾਂ ਨੇ ਐਦ ਵੀ ਲਿਆ ਔਰ ਜੋ ਯਥਾਯੋਗ ਕਰ ਸਕਦੇ ਸੀ ਉਹਨਾਂ ਨੇ ਕੀਤਾ ਵੀ। ਸੋ ਵੀਰ ਰਣਜੀਤ ਸਿੰਘ ਹੋਰਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ। ਕੁਛ ਦਾ ਜ਼ਿਕਰ ਹਾਲਾਂ ਕੁਛ ਵੀਰਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜਿਹੜਾ ਸਾਡਾ ਪਹਿਲਾ ਸੈਗਮੈਂਟ ਹੁੰਦਾ ਉਹ ਕਾਫੀ ਲੰਬਾ ਹੁੰਦਾ ਹੈ। ਉਹਦਾ ਇੱਕ ਰੀਜ਼ਨ ਵੀ ਹੁੰਦਾ ਕਿਉਂਕਿ ਜਿਹੜੇ ਬਾਕੀ ਸਾਡੇ 4 ਸੈਗਮੈਂਟ ਨੇ ਉਹ ਸਿਰਫ ਟੌਪਿਕ 'ਤੇ ਫੋਕਸਡ ਹੁੰਦੇ ਨੇ। ਇਸ ਸੈਗਮੈਂਟ ਦੇ ਵਿੱਚ ਸਾਡੇ ਕੋਲ ਥੋੜ੍ਹੀ ਜਿਹੀ ਲਿਬਰਟੀ ਹੁੰਦੀ ਹੈ ਕਿ ਵੀ ਅਸੀਂ ਜਿਹੜੀਆਂ ਘਟਨਾਵਾਂ ਟੌਪਿਕਸ ਦਾ ਹਿੱਸਾ ਨਹੀਂ ਨੇ ਉਹਨਾਂ ਨੂੰ ਵੀ ਟੱਚ ਬੇਸ ਕਰੀਏ ਔਰ ਇਸ ਦੇ ਨਾਲ ਜਿਹੜੀਆਂ ਕੋਈ ਇਵੈਂਟਸ ਅਰਾਊਂਡ ਚੱਲ ਰਹੀਆਂ ਉਹਨਾਂ ਦਾ ਵੀ ਅਸੀਂ ਜ਼ਿਕਰ ਕਰਦੇ ਹਾਂ ਤੇ ਉਸ ਦੇ ਵਿੱਚ ਆਪਣਾ ਦੁੱਖ ਸੁੱਖ ਵੀ ਫੋਲ ਲੈਂਦੇ ਹਾਂ। ਇਹ ਵੀ ਉਹਦਾ ਹਿੱਸਾ ਹੁੰਦਾ ਔਰ ਅਸੀਂ ਜਿਹੜਾ ਜੋ ਕੁਛ ਦੇਖ ਰਹੇ ਹਾਂ ਅਰਾਊਂਡ ਇਸ ਵੇਲੇ ਇੱਕ ਪਾਸੇ ਪੋਲੀਟੀਕਲ ਅਨਸਟੇਬਿਲਿਟੀ ਆਪਣੀ ਕਿਸਮ ਦੀ ਹੈ, ਉਹ ਨਜ਼ਰ ਤਾਂ ਨਹੀਂ ਆਉਂਦੀ। ਹਾਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਅਸੀਂ 8ਵਾਂ ਮਹੀਨੇ ਦੇ ਇਸ ਕਾਰਜਕਾਲ ਨੂੰ ਦੇਖਦੇ ਹਾਂ ਔਰ ਜੇ ਉਹਨਾਂ ਦਾ ਅਸੀਂ ਆਪਣਾ ਦਾਅਵਾ ਹੀ ਦੇਖੀਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਉਹਨਾਂ ਨੇ ਕੁਝ ਇੰਪੋਸੀਬਲ ਨੂੰ ਵੀ ਪੋਸੀਬਲ ਕਰਨ ਦੀ ਕੋਸ਼ਿਸ਼ ਕੀਤੀ ਹੈ। 7 ਅਕਤੂਬਰ 2023 ਤੋਂ ਜੋ ਕੁਝ ਗਜ਼ਾ ਦੇ ਵਿੱਚ ਚੱਲ ਰਿਹਾ ਸੀ, ਹਮਾਸ ਵੱਲੋਂ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਨ ਔਰ 250 ਦੇ ਕਰੀਬ ਉਹਨਾਂ ਨੂੰ ਅਗਵਾ ਕਰਨ ਤੋਂ ਬਾਅਦ ਜਿਸ ਤੇਜ਼ੀ ਦੇ ਨਾਲ ਇਜ਼ਰਾਈਲ ਨੇ ਹਵਾਈ ਤਬਾਹੀ ਮਚਾਈ, ਟੈਂਕ ਲਿਆਂਦੇ ਔਰ 80,000 ਦੇ ਕਰੀਬ ਬੇਗੁਨਾਹ ਗਾਜ਼ਾ ਦੇ ਫਲਸਤੀਨੀਆਂ ਨੂੰ ਮਾਰਿਆ, 3 ਲੱਖ ਤੋਂ ਜ਼ਿਆਦਾ ਜ਼ਖਮੀ, 80% ਉਹਨਾਂ ਦਾ ਸਾਰਾ ਇਨਫਰਾਸਟ੍ਰਕਚਰ ਡਿਸਟਰੋਏ ਕੀਤਾ। ਔਰ ਇਹ ਲੱਗਦਾ ਸੀ ਕਿ ਵੀ ਕੋਈ ਪੋਸੀਬਿਲਿਟੀ ਨਹੀਂ ਹੈ ਕਿ ਕੋਈ ਪੀਸ ਜਾਂ ਈਵਨ ਸੀਜ਼ ਫਾਇਰ ਹੋ ਸਕਦੀ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ ਇਹ ਵਾਕਿਆ ਹੋਇਆ ਔਰ ਉਹਦੇ 'ਚ ਬਾਈਡਨ ਐਡਮਿਨਿਸਟ੍ਰੇਸ਼ਨ ਫੇਲ ਹੋਇਆ। ਔਰ ਇਹ ਭਾਵੇਂ ਅਜੇ ਸੀਜ਼ ਫਾਇਰ ਕਿੰਨਾ ਹੋਲਡ ਕਰੇਗਾ, ਕਿਉਂਕਿ ਇਜ਼ਰਾਈਲ ਮੌਕਾ ਲੱਭ ਕੇ ਫਿਰ ਉਹਨੂੰ ਵਾਇਲੇਟ ਕਰਦਾ ਹੈ। ਪਿਛਲੇ 2 ਦਿਨਾਂ 'ਚ ਵੀ ਇਜ਼ਰਾਈਲ ਨੇ ਇਹ ਕਹਿ ਕੇ ਜੀ ਸਾਡਾ ਸੋਲਜਰ ਮਾਰ ਦਿੱਤਾ ਹਮਾਸ ਵਾਲਿਆਂ ਨੇ, ਜਿਹੜਾ ਫਿਰ ਹਮਲਾ ਕਰਕੇ 100 ਦੇ ਕਰੀਬ ਬੰਦਿਆਂ ਦੇ ਮਾਰੇ ਜਾਣ ਦਾ ਆਦੇਸ਼ ਹੈ। ਲੇਕਿਨ ਸਟਿਲ ਇਹ ਬੜਾ ਫ੍ਰੈਜਲ ਹੈ ਸੀਜ਼ ਫਾਇਰ, ਲੇਕਿਨ ਹੋਲਡ ਕਰ ਰਿਹਾ। ਔਰ ਇਹ ਹੋਪ ਹੈ ਕਿ ਜਿਹੜਾ 20 ਨੁਕਾਤੀ ਪ੍ਰੋਗਰਾਮ ਜਿਸ ਦਾ ਪਹਿਲਾ ਹਿੱਸਾ ਤਾਂ ਉਸ ਨੂੰ ਰੋਕਣ ਦਾ ਹੀ ਹੈ, ਜਿਹੜਾ ਕਿ ਹਾਲ ਦੀ ਘੜੀ ਦੇ ਬਾਵਜੂਦ ਕਿ ਇਜ਼ਰਾਈਲ ਵਾਇਲੇਟ ਕਰ ਰਿਹਾ ਪਰ ਹੋਲਡ ਹੋ ਰਿਹਾ। ਪਰ ਉਹਦੇ ਨਾਲ ਜਿਹੜਾ ਨੈਕਸਟ ਫੇਜ਼ ਹੋਏਗਾ, ਜਿਸ ਦੇ ਲਈ ਮੈਂ ਸਮਝਦਾ ਹਾਂ ਵੀ ਕਾਫੀ ਵੱਡੀ ਜ਼ਿੰਮੇਵਾਰੀ ਪਾਕਿਸਤਾਨ ਦੇ ਸਿਰ ਤੇ ਹੈ। ਹਾਲਾਂਕਿ ਇਸ ਦੇ ਵਿੱਚ ਤੁਰਕੀ ਹੈ, ਜਿਹਨੂੰ ਪਹਿਲਾਂ ਟਰਕੀ ਕਹਿੰਦੇ ਸੀ, ਇਹਨਾਂ ਦਾ ਇਹ ਨਵਾਂ ਨਾਂ ਹੈ, ਇਜਿਪਟ, ਕਤਰ, ਸਾਊਦੀ ਅਰੇਬੀਆ, ਇੰਡੋਨੇਸ਼ੀਆ, ਮਲੇਸ਼ੀਆ, ਇਹਨਾਂ ਸਾਰੇ ਮੁਲਕਾਂ ਦਾ ਵੀ ਇਹਨਾਂ ਨੇ ਆਪਣੇ ਟਰੂਪਸ ਦੇਣ ਦਾ ਵੀ ਵਾਅਦਾ ਕੀਤਾ ਹੈ, ਕਿਉਂਕਿ ਜਿਹੜਾ ਔਖਾ ਸਟੈਪ ਹੋਏਗਾ ਹਮਾਸ ਨੂੰ ਡਿਸਆਰਮ ਕਰਨਾ, ਜਾਂ ਉੱਥੇ ਜਿਹੜੀ ਸਟੇਬਲ ਫੋਰਸ ਉਹ ਕੱਲੀ ਪੀਸ ਕੀਪਿੰਗ ਹੋਏਗੀ ਜਿਵੇਂ UN ਦੀ ਹੁੰਦੀ ਹੈ, ਜਾਂ ਪੀਸ ਕੀਪਿੰਗ ਦੇ ਨਾਲ ਡਿਸਆਰਮਿੰਗ, ਜੇ ਡਿਸਆਰਮਿੰਗ ਹੈ ਫਿਰ ਕਨਫਲਿਕਟ ਵੀ ਹੋਏਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪ੍ਰੈਜ਼ੀਡੈਂਟ ਟਰੰਪ ਦਾ ਜੇ ਇਹ ਮੂਵ ਅੱਗੇ ਤੁਰਦਾ ਹੈ ਔਰ ਫਾਈਨਲੀ ਉਹਨਾਂ ਦੀ ਟਰਮ ਐਂਡ ਹੋਣ ਤੋਂ ਪਹਿਲਾਂ ਜਿਹੜਾ ਫਲਸਤੀਨ ਦੀ ਸਟੇਟ ਦਾ ਹੋਂਦ ਵੀ ਚਾਹਣਾ ਹੈ, ਉਸ ਦੇ ਲਈ ਜਿਹੜਾ ਹੈ ਉਹ ਕੋਈ ਖਾਕਾ ਜਾਂ ਕੁਝ ਪ੍ਰੈਕਟੀਕਲ ਵੀ ਸਾਹਮਣੇ ਆਉਂਦਾ ਹੈ, ਤੇ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਏਗੀ। ਹਾਲਾਂਕਿ ਉਹਨਾਂ ਦਾ ਥਾਈਲੈਂਡ ਤੇ ਕੰਬੋਡੀਆ ਦੇ ਵਿੱਚ ਜੰਗ ਨੂੰ ਰੁਕਵਾਉਣਾ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਹੁਣ 58ਵੀਂ ਵਾਰ ਉਹਨਾਂ ਨੇ ਕਹਿ ਦਿੱਤਾ, 58 ਤਰਫ ਸਾਰੇ ਗਿਣ ਰਹੇ ਨੇ ਵੀ ਅਗਲੀ ਵਾਰੀ ਕਦੋਂ ਕਹਿਣਾ। ਔਰ ਇਸ ਦੇ ਨਾਲ ਉਹਨਾਂ ਦਾ ਓਵਰਆਲ ਜਿਹੜਾ ਪਰਸੋਨਾ ਹੈ ਟਰੰਪ ਦਾ, ਕਿਉਂਕਿ ਜਿਵੇਂ ਇਸ ਏਸ਼ੀਅਨ ਟ੍ਰਿਪ ਦੇ ਵੇਲੇ ਏਸ਼ੀਆਨ ਦੇ ਵਿੱਚ ਉਹਨਾਂ ਦੀ ਮੌਜੂਦਗੀ, ਜਿਹਦਾ ਜ਼ਿਕਰ ਅਸੀਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ, ਉੱਥੋਂ ਉਹ ਜਾਪਾਨ ਗਏ, ਕਿੰਗ ਨੂੰ ਔਰ ਜੈਪਨੀਜ਼ ਪ੍ਰਾਈਮ ਮਿਨਿਸਟਰ ਜਿਸ ਨੇ ਰੈੱਡ ਕਾਰਪੇਟ ਵੈਲਕਮ ਕੀਤਾ, ਔਰ ਪੂਰਾ ਟਰੰਪ ਨੇ ਵੀ ਸਿਫਤਾਂ ਦੇ ਪੁੱਲ ਬੰਨੇ ਔਰ ਉਹਨਾਂ ਦੇ ਨਾਲ ਇੱਕ ਚੰਗੀ ਅੰਡਰਸਟੈਂਡਿੰਗ ਵਾਲਾ ਮਾਹੌਲ, ਔਰ ਫਿਰ ਸਾਊਥ ਕੋਰੀਆ ਔਰ ਬਾਕੀ ਸਾਰਾ ਜਿਹੜਾ ਜੋ ਚੱਲ ਰਿਹਾ ਹੈ ਉਸ ਦੇ ਚਲਦਿਆਂ ਇਸ ਨੂੰ ਇੱਕ ਸਫਲ ਟੂਰ ਦੇ ਤੌਰ ਤੇ ਦੇਖਿਆ ਜਾ ਰਿਹਾ। ਔਰ ਇਸ ਸਾਰੇ ਦੇ ਨਾਲ ਇਹ ਠੀਕ ਹੈ ਕਿ ਪਹਿਲੀ ਡਿਫੀਟ ਵਿਦਨ US ਸੈਨੇਟ ਪ੍ਰੈਜ਼ੀਡੈਂਟ ਟਰੰਪ ਦੇ ਇੱਕ ਮੂਵ ਨੂੰ ਹੋਈ ਹੈ ਬ੍ਰਾਜ਼ੀਲ, ਕਿਉਂਕਿ ਜਦੋਂ ਅਸੀਂ ਬ੍ਰਿਕਸ ਦਾ ਜ਼ਿਕਰ ਕਰਦੇ ਹਾਂ ਜਾਂ ਸਾਊਥ ਅਮਰੀਕਾ ਦੀ ਪ੍ਰੋਮੀਨੈਂਟ ਇੱਕ ਇਕੋਨਮੀ ਜਿਸ ਜਦੋਂ ਬ੍ਰਿਕਸ ਕਿਹਾ ਜਾਂਦਾ ਤਾਂ ਜ਼ਾਹਰ ਹੈ ਕਿ ਉਸ ਦੇ ਵਿੱਚ ਬ੍ਰਾਜ਼ੀਲ ਨੰਬਰ 1 ਤੇ ਆਉਂਦਾ ਔਰ ਉਹਨਾਂ ਦੇ ਨਾਲ ਜਿਹੜਾ ਉਹ ਟਕਰਾਅ ਵਾਲੀ ਲਾਈਨ ਹੈ। ਔਰ ਟਰੰਪ ਨੇ 50% ਜਿਹੜਾ ਟੈਰਿਫ ਬ੍ਰਾਜ਼ੀਲ ਤੇ ਲਾਉਣ ਦਾ ਜਿਹੜਾ ਆਰਡਰ ਕੱਢਿਆ ਸੀ, ਪਰ ਸੈਨੇਟ ਦੇ ਵਿੱਚ ਜਿਹੜਾ ਇਸ ਸੰਬੰਧੀ ਬਿੱਲ ਪੇਸ਼ ਹੋਇਆ ਉਹਦੇ 'ਚ ਇਹ ਪਹਿਲੀ ਵਾਰ ਹੈ ਇਹਨਾਂ 9 ਮਹੀਨਿਆਂ 'ਚ ਕਿ 4 ਉਹਨਾਂ ਦੇ ਸੈਨੇਟਰ ਜਿਹੜੇ ਰਿਪਬਲਿਕਨ ਪਾਰਟੀ ਦੇ ਨੇ, ਉਹਨਾਂ ਨੇ ਪਾਰਟੀ ਡਿਕਟੇਟ ਦੇ ਖਿਲਾਫ ਜਾ ਕੇ ਵੋਟ ਪਾਉਂਦੇ ਆ ਉਹਨੂੰ ਰਿਜੈਕਟ ਕੀਤਾ। ਸੋ 48 ਡੈਮੋਕ੍ਰੈਟ ਨੇ ਸੈਨੇਟਰ ਔਰ 4 ਇਹਨਾਂ ਦੇ ਆਉਣ ਨਾਲ ਜਿਹੜਾ ਸੈਨੇਟ ਦੇ ਵਿੱਚ 50% ਬ੍ਰਾਜ਼ੀਲ ਤੇ ਟੈਰਿਫ ਲਾਉਣ ਦੀ ਗੱਲ ਜਿਹੜੀ ਹੈ ਉਹ ਮਨਜ਼ੂਰ ਨਹੀਂ ਹੋਈ। ਹਾਲਾਂਕਿ ਉਹਦੇ 'ਚ ਕੋਈ ਤਰੀਕੇ ਨਿਕਲ ਆਉਣਗੇ ਜਾਂ ਹੁਣ ਇਹ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਜਾਂ ਬਾਅਦ ਦੇ ਵਿੱਚ ਕੋਈ ਇੰਪਰੂਵਮੈਂਟ ਕਰਕੇ, ਪਰ ਇਸ ਤੋਂ ਇਹ ਲੱਗਦਾ ਕਿ ਵੀ ਕਿਤੇ ਨਾ ਕਿਤੇ ਇਹ ਸਾਰੇ ਨੂੰ ਜਿਹੜਾ ਹੈ ਉਹ ਵਿਦਨ ਉਹਨਾਂ ਦੀ ਰਿਪਬਲਿਕਨ ਕਾਡਰ ਦੇ ਵੀ ਕੁਝ ਚੀਜ਼ਾਂ ਦਾ ਜਿਹੜਾ ਉਹ ਵਿਰੋਧ ਹੈ। ਕੈਨੇਡਾ ਦੇ ਨਾਲ ਜਿਹੜਾ ਲੱਗਦਾ ਸੀ ਕਿ ਮਾਰਕ ਕਾਰਨੀ ਇੱਕ ਠੀਕ ਲਾਈਨ ਤੇ ਆਪਸੀ ਅੰਡਰਸਟੈਂਡਿੰਗ ਅਮਰੀਕਾ ਕੈਨੇਡਾ ਦੀ ਹੋਈ ਹੈ,
ਪਰ ਇਉਂ ਲੱਗਦਾ ਹੈ ਕਿ ਵੀ ਟਰੰਪ ਆਪਣੀ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਕੈਰੀ ਕਰ ਰਹੇ ਨੇ, ਔਰ ਉਹਨਾਂ ਨੇ ਪ੍ਰੈਜ਼ੀਡੈਂਟ ਰੀਗਨ ਦੇ ਨਾਂ ਦੇ ਉੱਤੇ ਇੱਕ ਐਡ ਜਿਹੜੀ ਉਹਨਾਂ ਦੇ ਨੈਟਵਰਕ ਤੇ ਚੱਲ ਰਹੀ ਸੀ ਕਿ ਰੀਗਨ ਨੇ ਖਿਲਾਫਤ ਕੀਤੀ ਸੀ ਇਸ ਜਿਹੜੀ ਹੈ ਉਹ ਟੈਰਿਫ ਰਾਜ ਦੀ। ਟਰੰਪ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਹੋਰ ਟੈਰਿਫ ਠੋਕਣ ਦੀ ਲਾਈਨ ਲਈ, ਹਾਲਾਂ ਉਹਨਾਂ ਨੇ ਐਡ ਵਿਦਡਰਾ ਕਰ ਲਈ, ਪਰ ਉਹਨਾਂ ਨੇ ਟਰੰਪ ਨੇ ਕਿਹਾ ਵੀ ਇਟਸ ਟੂ ਲੇਟ। ਸੋ ਇੱਧਰ ਸਾਨੂੰ ਉਹ ਬਹੁਤਾ ਨਜ਼ਰ ਨਹੀਂ ਆ ਰਿਹਾ, ਲੇਕਿਨ ਏਸ਼ੀਆ ਦੇ ਮੁਲਕਾਂ ਦੇ ਵਿੱਚ ਜਿਵੇਂ ਹੁਣ ਜਿਹੜੀ ਮੀਟਿੰਗ ਦਾ ਇੰਤਜ਼ਾਰ ਹੈ ਪ੍ਰੈਜ਼ੀਡੈਂਟ ਟਰੰਪ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਵਿਚਾਲੇ, ਉਹਦੇ 'ਚ ਜਿਹੜੇ ਇਨੀਸ਼ੀਅਲ ਤੁਸੀਂ ਜਿਨ੍ਹਾਂ ਨੂੰ ਸਿਗਨਲਸ ਕਹਿ ਸਕਦੇ ਹੋ ਜਾਂ ਜਿਹੜੀਆਂ ਸੰਭਾਵਨਾਵਾਂ ਨੇ, ਔਰ ਉਹਦੇ 'ਚੋਂ ਇਹ ਲੱਗਦਾ ਵੀ ਕੋਈ ਨਾ ਕੋਈ ਡੀਲ ਸਟ੍ਰਾਈਕ ਹੋ ਜਾਏਗੀ। ਅਸੀਂ ਵੀ ਹੋਪ ਕਰਦੇ ਹਾਂ ਕਿ ਚਾਈਨਾ ਦੇ ਨਾਲ ਡੀਲ ਹੋਣ ਦਾ, ਜੇ ਸਿੱਖ ਨੁਕਤਾ ਨਿਗਾਹ ਤੋਂ ਜਾਂ ਸਾਊਥ ਏਸ਼ੀਅਨ ਪਲੇਟਫਾਰਮ ਤੋਂ ਦੇਖੀਏ ਤੇ ਉਸ ਦਾ ਮੁਫਾਦ ਇਹ ਹੋਏਗਾ ਵੀ ਇੱਕ ਤਾਂ ਜਿਹੜੀ ਆਲਰੇਡੀ ਅਮਰੀਕਾ ਦੀ 25 ਸਾਲ ਤੋਂ ਜ਼ਿਆਦਾ ਸਮੇਂ ਤੋਂ ਇੰਡੀਆ ਨੂੰ ਪੈਂਪਰ ਕਰਨ ਦੀ ਪਾਲਿਸੀ ਸੀ, ਜਿਹਦੇ ਥੱਲੇ ਇੰਡੀਆ ਨੂੰ ਐਜ਼ ਏ ਬੁਲਵਾਕ ਦੇਖਿਆ ਜਾ ਰਿਹਾ ਸੀ ਚਾਈਨਾ ਦੇ ਅਗੇਂਸਟ, ਤੇ ਜੇ ਤੁਸੀਂ ਸਿੱਧਾ ਚਾਈਨਾ ਦੇ ਨਾਲ ਹੀ ਤੁਹਾਡਾ ਜਿਹੜਾ ਉਹ ਤਕਰਾਰ ਵਾਲੀ ਲਾਈਨ ਮੁੱਕ ਜਾਂਦੀ ਹੈ, ਔਰ ਹਾਲਾਂ ਇਸ ਵੇਲੇ ਪ੍ਰੈਸ਼ਰ ਟੈਕਟਿਕ ਚੱਲ ਰਹੇ ਨੇ, ਕਿਤੇ ਟਰੰਪ 200% ਟੈਰਿਫ ਲਾਉਣ ਦੀ ਧਮਕੀ ਵੀ ਦਿੰਦਾ ਹੈ, ਚਾਈਨਾ ਨੇ ਰੇਅਰ ਅਰਥ ਮਟੀਰੀਅਲ ਜਿਹੜੇ ਆਲਮੋਸਟ 80% ਦੁਨੀਆ ਦਾ ਖਜ਼ਾਨਾ ਉਹਨਾਂ ਦੇ ਕੋਲ ਹੀ ਹੈ, ਕਿਉਂਕਿ ਹੈ ਤਾਂ ਬਾਕੀ ਵੀ ਇਹ ਤਾਂ ਰੇਅਰ ਮਿਨਰਲ ਹੀ ਨੇ, ਲੇਕਿਨ ਉਹ ਉਸ ਨੂੰ ਮਾਈਨਿੰਗ ਨਾਲ ਕੱਢਣਾ ਜਾਂ ਇਹ 10-15 ਸਾਲ ਦੀ ਪ੍ਰੋਸੈਸ ਹੈ, ਕਿਉਂਕਿ ਚੀਨੀਆਂ ਨੇ 1980ਵਿਆਂ ਦੇ ਅਖੀਰ 'ਚ ਇਹਨੂੰ ਸ਼ੁਰੂ ਕਰ ਲਿਆ, ਇਸ ਲਈ ਉਹਨਾਂ ਦੇ ਕੋਲ ਇਹ ਨੇ ਅੱਜ ਦੀ ਡੇਟ। ਹਾਲਾਂ ਹੁਣ ਜਿੱਥੇ ਵੀ ਪ੍ਰੈਜ਼ੀਡੈਂਟ ਟਰੰਪ ਜਾ ਰਿਹਾ ਹੈ, ਜੇ ਈਵਨ ਯੂਕਰੇਨ ਦੇ ਨਾਲ ਡੀਲ ਕੀਤੀ ਰੇਅਰ ਅਰਥ ਮਟੀਰੀਅਲ ਦੀ, ਪਾਕਿਸਤਾਨ ਦੇ ਨਾਲ ਕੀਤੀ ਰੇਅਰ ਅਰਥ ਮਟੀਰੀਅਲ ਦੀ, ਜਾਪਾਨ ਦੇ ਨਾਲ ਵੀ ਰੇਅਰ ਅਰਥ ਮਟੀਰੀਅਲ ਦੀ ਕੀਤੀ, ਔਰ ਲੇਕਿਨ ਉਹਨੂੰ ਜਦੋਂ ਤੱਕ ਜਿਹੜਾ ਉਹ ਲਿਆਂਦਾ ਜਾਏਗਾ ਉਸ ਫਾਰਮ ਦੇ ਵਿੱਚ ਵਕਤ ਲੱਗੇਗਾ। ਸੋ ਇਸ ਸਾਰੇ ਦੇ ਚਲਦਿਆਂ ਜੇ ਚੀਨ ਦੇ ਨਾਲ ਅੰਡਰਸਟੈਂਡਿੰਗ ਹੁੰਦੀ ਹੈ ਤੇ ਫਿਰ ਭਾਰਤ ਦੀ ਇੰਪੋਰਟੈਂਸ ਖਤਮ ਹੋ ਜਾਂਦੀ ਹੈ, ਔਰ ਭਾਰਤ ਨੂੰ ਜਿਵੇਂ ਟਰੰਪ ਨੇ ਔਰ ਉਹਨਾਂ ਦਾ ਸਟੇਟ ਡਿਪਾਰਟਮੈਂਟ ਔਰ ਬਾਕੀ ਸਾਰੇ ਅਦਾਰੇ ਵੀ ਹੁਣ ਸਿੱਧੇ ਉਹਨਾਂ ਦੇ ਨਾਲ ਨਿਬੜ ਰਹੇ ਨੇ, ਔਰ ਜਿਵੇਂ ਟਰੰਪ ਦੀ ਪੋਸਚਰਿੰਗ ਹੈ ਇੰਡੀਆ ਬਾਰੇ, ਉਹ ਉਸ ਨੂੰ ਰਿਡੀਕਿਊਲ ਕਰਨ ਦੀ ਵੀ ਹੈ। ਮੋਦੀ ਨੂੰ ਰਿਪੀਟਡਲੀ ਹਰ ਮੁਲਕ 'ਚ ਜਾ ਕੇ ਉਹਨਾਂ ਨੇ ਇੰਡੀਆ ਪਾਕਿਸਤਾਨ 'ਚ ਜਿਹੜਾ ਹੈ ਉਹ ਸੀਜ਼ ਫਾਇਰ ਕਰਾਉਣ ਦਾ ਕ੍ਰੈਡਿਟ ਲਿਆ। ਜਿਹੜਾ ਲਾਸਟ ਟਰੰਪ ਦੀ ਸਟੇਟਮੈਂਟ ਹੈ ਉਹਦੇ 'ਚ ਤਾਂ ਉਹਨਾਂ ਨੇ ਮੋਦੀ ਦੀ ਪੂਰੀ ਮੌਕਰੀ ਵੀ ਕੀਤੀ ਕਿ ਵੀ ਜਦੋਂ ਮੈਂ ਉਹਨੂੰ ਕਾਲ ਕੀਤਾ ਉਹਨੇ ਕਿਹਾ ਨੋ ਵੀ ਵਾਂਟ ਸਟਾਪ, ਉਹਦੀ ਆਵਾਜ਼ 'ਚ ਕੱਢ ਕੇ। ਸੋ ਉਸ ਤੋਂ ਇਹ ਲੱਗਦਾ ਕਿ ਵੀ ਇੰਡੀਆ ਦੇ ਨਾਲ ਜਿਹੜਾ ਉਹ ਗੱਲ ਕਿਸੇ ਕੰਢੇ ਕੋਈ ਲੱਗਣ ਵਾਲੀ ਗੱਲ ਨਹੀਂ ਹੈ, ਤੇ ਸ਼ਾਇਦ ਅਮਰੀਕਾ ਨੂੰ ਵੀ ਲੱਗਦਾ ਕਿ ਵੀ ਜੇ ਹੁਣ ਸਿੱਧਾ ਇੱਧਰੋਂ ਚੀਨ ਦੇ ਨਾਲ, ਉੱਧਰੋਂ ਭਾਵੇਂ ਰੂਸ ਦੇ ਨਾਲ ਜੇ ਗੱਲਬਾਤ ਜਿਹੜੀ ਟਰੰਪ ਪੁਤਿਨ ਮੀਟਿੰਗ ਹੋਣੀ ਸੀ ਉਹ ਵਕਤੀ ਤੌਰ ਤੇ ਅੱਗੇ ਪਾ ਦਿੱਤੀ ਗਈ ਹੈ, ਪਰ ਕੋਈ ਨੈਗੇਟਿਵਿਟੀ ਵਾਲੀ ਜਾਂ ਕੋਈ ਯੂਕਰੇਨ ਜਿਹੜੀਆਂ ਲੌਂਗ ਰੇਂਜ ਮਿਸਾਈਲਾਂ ਮੰਗ ਰਿਹਾ ਉਹਨੂੰ ਨਹੀਂ ਟਰੰਪ ਨੇ ਦਿੱਤੀਆਂ, ਉਹ ਉਹਨਾਂ ਨੇ ਆਪਣਾ ਜਿਹੜਾ ਰਾਹ ਰੱਖਿਆ ਹੋਇਆ। ਸੋ ਇਹ ਸਾਰਾ ਸਾਡੇ ਹਿੱਤ 'ਚ ਜਾਂਦਾ ਹੈ, ਕਿਉਂਕਿ ਫਿਰ ਇੰਡੀਆ ਇੱਕ ਪਾਸਿਓਂ ਅਮਰੀਕਾ ਵੱਲੋਂ ਤਾਂ ਝੰਬਿਆ ਹੀ ਜਾਂਦਾ ਹੈ, ਨਾਲ ਦੀ ਨਾਲ ਰੂਸ ਚੀਨ ਦੀਆਂ ਨਜ਼ਰਾਂ 'ਚ ਵੀ, ਚੀਨ ਨੇ ਵੀ ਦੇਖ ਲਿਆ। ਹੁਣ ਜੇ ਟਰੰਪ ਇਹ ਕਹਿੰਦਾ ਜੀ ਕਿ ਮੇਰੇ ਨਾਲ ਇਕਰਾਰ ਕੀਤਾ ਮੋਦੀ ਨੇ ਕਿ ਵੀ ਅਸੀਂ ਐਂਡ ਕਰ ਦਿਆਂਗੇ ਦਸੰਬਰ ਤੱਕ ਰਸ਼ੀਅਨ ਆਇਲ ਨੂੰ ਬਾਏ ਕਰਨਾ, ਉਹਨਾਂ ਦੀਆਂ ਜਿਹੜੀਆਂ 2 ਵੱਡੀਆਂ ਕੰਪਨੀਆਂ ਉਹਨਾਂ ਦੇ ਉੱਤੇ ਰੂਸ ਦੀਆਂ ਜਿਹੜੀਆਂ ਆਇਲ ਪ੍ਰੋਡਿਊਸ ਕਰਦੀਆਂ ਨੇ ਦੁਨੀਆ ਦਾ 5%, ਉਹਨਾਂ ਤੇ ਸੈਂਕਸ਼ਨ ਜਦੋਂ ਲੱਗੀਆਂ ਤਾਂ ਇੰਡੀਅਨ ਜਿਹੜੀਆਂ ਆਫੀਸ਼ੀਅਲ ਅੰਬਾਨੀ ਅਡਾਨੀ ਇਸ ਗਰੁੱਪ ਨਾਲ ਸੰਬੰਧਿਤ ਜਿਹੜਾ ਉਹਨਾਂ ਨੇ ਵੀ ਕਿਹਾ ਜੀ ਅਸੀਂ ਵੀ ਵਿਲ ਅਬਾਈਡ ਬਾਈ ਦਾ ਸੈਂਕਸ਼ਨ। ਸੋ ਜੇ ਤੁਸੀਂ ਇਸ ਕਿਸਮ ਦਾ ਰੱਖਦੇ ਹੋ ਤਾਂ ਰਸ਼ੀਆ ਨੂੰ ਵੀ ਪਤਾ ਹੈ ਵੀ ਇਹ ਕਿੰਨਾ ਪਾਏਦਾਰ ਪਾਰਟਨਰ ਹੈ। ਇਸ ਦੇ ਉਲਟ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਪਾਕਿਸਤਾਨ ਦਾ ਵਧਿਆ ਰੋਲ ਹੈ ਜਿਹੜਾ ਬਹੁਤ ਪੋਜ਼ਿਟਿਵ ਹੈ, ਜਿਹਦੇ 'ਚ ਉਹਦਾ ਪਾਕਿਸਤਾਨ ਦਾ ਇੰਟਰਨੈਸ਼ਨਲ ਸਟਾਂਸ ਇਕੱਲਾ ਇਹੀ ਨਹੀਂ ਕਿ ਜੀ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਲੰਚ 'ਤੇ ਸੱਦਿਆ ਜਾਂ ਰਿਪੀਟਡਲੀ ਜਿਹੜਾ ਉਹ ਹੁਣ ਦੀ ਵੀ ਜਿਹੜੀ ਲੇਟੈਸਟ ਜਿਹਦੇ 'ਚ ਉਹਨਾਂ ਨੇ 7 ਬ੍ਰੈਂਡ ਨਿਊ ਬਿਊਟੀਫੁਲ ਪਲੇਨ ਡਿੱਗਣ ਦੀ ਗੱਲ ਕੀਤੀ, ਜ਼ਾਹਰ ਹੈ ਰਾਫੇਲ ਵਾਲੇ ਸ਼ਾਰ ਹੈ, ਉਹਦੇ 'ਚ ਵੀ ਉਹਨਾਂ ਨੇ ਆਸਮ ਮੁਨੀਰ ਨੂੰ ਬਰੇਵ ਮੈਨ ਕਰਕੇ, ਗ੍ਰੇਟ
ਕਹਿ ਕੇ ਸੰਬੋਧਨ ਕੀਤਾ। ਲੇਕਿਨ ਇਸ ਸਾਰੇ ਦੇ ਪਿੱਛੇ ਇਕੱਲਾ ਇਹ ਨਹੀਂ ਹੈ ਕਿ ਵੀ ਆਸਮ ਮੁਨੀਰ ਜਾਂ ਪਾਕਿਸਤਾਨੀ ਫੌਜ ਦਾ 7, 8, 9, 10 ਮਈ ਨੂੰ ਭਾਰਤ ਦੇ ਨਾਲ ਜਿਹੜਾ ਟਕਰਾਅ ਹੈ, ਉਸ ਪਾਕਿਸਤਾਨ ਦਾ ਅਪਰ ਹੈਂਡ ਹੀ ਜਿਹੜਾ ਇਹ ਉਹਨਾਂ ਦੇ ਲਈ ਐਡਮਿਰੇਸ਼ਨ ਦਾ ਕਾਰਨ ਹੈ। ਦੇਖੋ, ਇਹ ਹੈ ਤਾਂ ਅਮਰੀਕਨ ਐਕਸਪ੍ਰੈਸ਼ਨ ਹੀ ਹੈ ਕਿ देयर इज़ नो फ्री लंच। ਜਿਹੜੇ ਵੀ ਸੰਬੰਧ ਜੁੜਦੇ ਨੇ ਜਾਂ ਕੋਈ ਕਿਸੇ ਦੇ ਨੇੜੇ ਲੱਗਦਾ ਹੈ ਜਾਂ ਕੋਈ ਕਿਸੇ ਨੂੰ ਦੂਰ ਕਰਦਾ ਹੈ, ਹਿੱਤ ਜੁੜੇ ਹੁੰਦੇ ਨੇ। ਬਿਲਕੁਲ। ਸੋ ਪਾਕਿਸਤਾਨ ਦੇ ਨਾਲ ਅਮਰੀਕਾ ਦੀ ਕਿਸ ਲੈਵਲ ਦੀ ਕੀ ਅੰਡਰਸਟੈਂਡਿੰਗ ਹੈ, ਕੁਛ ਤਾਂ ਤੁਸੀਂ ਕਿਆਸ ਸਰਾਈਆਂ ਕਰ ਸਕਦੇ ਹੋ, ਕੁਛ ਜਿਹੜੀਆਂ ਨੇ ਵਕਤ ਦੇ ਨਾਲ ਸਾਹਮਣੇ ਆਏਗਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਸਾਊਦੀ ਅਰੇਬੀਆ ਦੇ ਨਾਲ ਪੈਕਟ ਜਾਂ ਗਜ਼ਾ ਦੇ ਵਿੱਚ ਜਿਹੜਾ ਇੱਕ ਵੱਡਾ ਰੋਲ ਉਹਨਾਂ ਨੂੰ ਦੇਣ ਦੀ ਲਾਈਨ ਹੈ, ਉਹਦੇ 'ਚ ਪਾਕਿਸਤਾਨ ਦੀ ਫੌਜ ਵੀ ਉਹਦਾ ਹਿੱਸਾ ਹੋਏਗੀ। ਹਾਲਾਂਕਿ ਪਾਕਿਸਤਾਨ 'ਚ ਇਹਨੂੰ ਲੈ ਕੇ ਇੱਕ ਡਿਬੇਟ ਚੱਲ ਰਹੀ ਹੈ ਕਿ ਵੀ ਇਹ ਲੌਂਗ ਟਰਮ ਸਾਡੇ ਲਈ ਹਿਤਕਾਰੀ ਹੋਏਗਾ ਕਿ ਨਹੀਂ ਹੋਏਗਾ। ਲੇਕਿਨ ਉਹ ਤੁਰਕੀ ਹੋਏ, ਪਾਕਿਸਤਾਨ ਹੋਏ, ਸਾਊਦੀ ਅਰੇਬੀਆ ਹੋਏ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਦਿਲਚਸਪੀ, ਜਿਨ੍ਹਾਂ ਨੂੰ ਐਬਰਾਮੈਨਿਕ ਅਕੋਰਡ ਦਾ ਨਾਂ ਦੇ ਕੇ ਜਿਹੜੀ ਪਿਛਲੀ ਟਰਮ ਸੀ 2016 ਤੋਂ 2020 ਦੀ, ਉਹਦੇ 'ਚ ਸਾਈਨ ਕੀਤਾ ਸੀ ਸਾਊਦੀ ਅਰੇਬੀਆ ਨੇ, ਦੂਜਿਆਂ ਨੇ ਇਜ਼ਰਾਈਲ ਦੀ ਰੈਕੋਗਨੀਸ਼ਨ ਵੱਲ ਗੱਲ ਜਾ ਰਹੀ ਸੀ। ਤੇ ਜੇ ਇਹਨਾਂ ਐਬਰਾਮੈਨਿਕ ਅਕੋਰਡ ਔਰ 20 ਪੁਆਇੰਟ ਪ੍ਰੋਗਰਾਮ ਜਾਂ ਉਸ 'ਚੋਂ ਫਲਸਤੀਨ ਦੀ ਸਟੇਟ ਨਿਕਲਦੀ ਹੈ, ਤੇ ਪਾਕਿਸਤਾਨ ਦਾ ਜਿਹੜਾ ਵਧਿਆ ਰੋਲ ਹੈ ਮਿਡਲ ਈਸਟ ਦੇ ਵਿੱਚ, ਉਹ ਗਜ਼ਾ ਦੇ ਹਵਾਲੇ ਨਾਲ ਹੋਏ, ਉਹ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਹੋਏ, ਉਹ ਤੁਰਕੀ ਦੇ ਹਵਾਲੇ ਨਾਲ ਹੋਏ, ਇਹ ਆਪਣੇ ਆਪ ਦੇ ਵਿੱਚ ਭਾਰਤ ਦੀ ਜਿਹੜੀ ਹੈ ਉਹ ਹਿੱਕ ਦੇ ਵਿੱਚ ਬਹੁਤ ਤਕਲੀਫ ਦਿੰਦਾ ਹੈ, ਉਹਨਾਂ ਨੂੰ ਰੜਕਦਾ ਹੈ ਵੀ ਇਹ ਕੀ ਪਾਰਟ ਹੈ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਬਹੁਤ ਤੇਜ਼ੀ ਨਾਲ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਆਪਣੀ ਥਾਂ ਬਣਾ ਰਿਹਾ ਸੀ। ਤੇ ਜੇ ਇਹ ਕਹਿਣਾ ਹੋਏ ਕਿ ਭਾਰਤ ਦਾ ਇਹਨੂੰ ਤੁਸੀਂ ਮਾਸਟਰ ਸਟ੍ਰੋਕ ਕਹਿ ਸਕਦੇ ਹੋ, ਉਹਨਾਂ ਦਾ ਕਮੀਨਾ ਸਟ੍ਰੋਕ ਕਹਿ ਸਕਦੇ ਹੋ, ਜਾਂ ਆਲਰੇਡੀ ਉਹਨਾਂ ਦੀ ਡੈਸਪਰੇਸ਼ਨ ਕਹਿ ਸਕਦੇ ਹੋ ਕਿ ਵੀ ਜਿਨ੍ਹਾਂ ਨੂੰ ਕੱਲ੍ਹ ਤੱਕ ਉਹ ਦਹਿਸ਼ਤਗਰਦ ਕਹਿ ਕੇ ਉੱਥੋਂ ਆਪਣੀ ਐਮਬੈਸੀ ਬੰਦ ਕਰਕੇ ਔਰ ਭੱਜੇ ਹੋਏ ਸੀ, ਉਹ ਕਾਰਡ ਭਾਰਤ ਨੇ ਪੁੱਲ ਕੀਤਾ ਹੈ। ਉਹ ਹੈ ਅਫਗਾਨਿਸਤਾਨ ਦਾ ਤਾਲਿਬਾਨੀ ਰਜੀਮ। ਅੱਛਾ। ਔਰ ਹਾਲਾਂ ਟਰੰਪ ਨੇ ਆ ਪਿਛਲੀ ਗੁਫ਼ਤਗੂ ਦੇ ਵਿੱਚ ਵੀ ਕਿਹਾ ਕਿ ਵੀ ਮੈਂ ਅਜੇ ਇੱਧਰ ਬਿਜ਼ੀ ਹਾਂ ਦੂਸਰੇ ਪਾਸੇ, ਮੈਂ ਫੌਰਨ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਵਿਚਾਲੇ ਜਿਹੜਾ ਟਕਰਾਅ ਉਹਨੂੰ ਰੁਕਵਾ ਸਕਦਾ। ਹਾਲਾਂਕਿ ਇਸ ਦੇ ਉੱਤੇ ਦੋ ਮੁਲਕਾਂ ਨੇ ਐਫਰਟ ਕੀਤਾ, ਉਹਨਾਂ ਦੇ ਵਿੱਚ ਕਤਰ, ਕਿਉਂਕਿ ਕਤਰ ਉਹ ਮੁਲਕ ਹੈ ਕਿ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਤਾਲਿਬਾਨ ਰਜੀਮ ਦੇ ਨਾਲ ਹੀ, ਜਿਹੜਾ ਉਦੋਂ ਤਾਲਿਬਾਨ ਰਜੀਮ ਤਾਂ ਨਹੀਂ ਸੀ, ਤਾਲਿਬਾਨ ਵਿਰੋਧ ਸੀ, ਉੱਥੇ ਕਰਜ਼ਾਈ ਸੀ, ਲੇਕਿਨ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਸੀ ਦੋਹਾ ਦੇ ਵਿੱਚ। ਕਤਰ ਨੇ ਦੋਹਾ ਦੇ ਵਿੱਚ ਉਹਨਾਂ ਦਾ ਦਫ਼ਤਰ ਖੋਲ੍ਹਿਆ ਤਾਲਿਬਾਨ ਦਾ, ਔਰ 2-3 ਸਾਲ ਦੀ ਨੈਗੋਸ਼ੀਏਸ਼ਨ ਤੋਂ ਬਾਅਦ ਜਿਹੜਾ ਉਹ ਡੀਲ ਹੋਈ। ਅਮਰੀਕਾ, ਕਿਉਂਕਿ ਅਮਰੀਕਾ ਦੇ ਨਾਲ ਨੈਟੋ 20 ਮੁਲਕ ਉੱਥੇ ਦੂਜੇ ਬੈਠੇ ਹੋਏ ਸੀ, 25 ਮੁਲਕਾਂ ਦੀਆਂ ਫੌਜਾਂ ਵੀ ਭਾਵੇਂ ਸਿੰਬੋਲਿਕ ਹੀ ਸੀ, ਜ਼ਿਆਦਾ ਅਮਰੀਕਨ ਆਰਮੀ ਸੀ। ਔਰ ਉਹ ਜਿਹੜੀ ਡੀਲ ਸਟ੍ਰਾਈਕ ਹੋਈ ਬਿਟਵੀਨ ਦਾ ਤਾਲਿਬਾਨ ਐਂਡ ਅਮਰੀਕਾ, ਹਾਲਾਂਕਿ ਜਦੋਂ ਉਹਦੀ ਇੰਪਲੀਮੈਂਟੇਸ਼ਨ ਦਾ ਟਾਈਮ ਸੀ ਜਾਂ ਉਹਦੇ 'ਚ ਮਿਕਸ ਸਰਕਾਰ ਬਣਨੀ ਸੀ, ਜਿਹਦੇ 'ਚ ਇਕੱਲਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਿਹੜੇ ਜਦੋਂ ਅਸੀਂ ਪਸ਼ਤੂਨ ਜਾਂ ਪਠਾਨ ਜਾਂ ਅਫਗਾਨ ਦੀ ਗੱਲ ਕਰਦੇ ਹਾਂ, ਕਿਉਂਕਿ ਬੇਸ਼ੱਕ ਮੈਜੋਰਿਟੀ ਦੇ ਨੇੜੇ ਤੇੜੇ ਪਸ਼ਤੂਨ ਨੇ, ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਲਗਭਗ 48% ਉਹ ਅਫਗਾਨਿਸਤਾਨ ਦੀ ਜਿਹੜੀ ਹੈ ਟੋਟਲ ਆਬਾਦੀ ਦਾ ਹੋਣਗੇ, ਲੇਕਿਨ ਅਫਗਾਨਿਸਤਾਨ ਨੂੰ ਪਸ਼ਤੂਨਾਂ ਦੇ ਮੁਲਕ ਦੇ ਤੌਰ 'ਤੇ ਹੀ ਜਾਣਿਆ ਜਾਂਦਾ ਹੈ। ਬਹਾਦਰ ਵੀ ਨੇ, ਉਸ ਦੇ ਲੜਾਕੇ ਵੀ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਕੀ 52% ਦੇ ਵਿੱਚ ਤਾਜ਼ਕ ਵੀ ਨੇ, ਔਰ ਜਿਨ੍ਹਾਂ ਦੇ ਵਿੱਚ ਅਸੀਂ ਦੇਖਿਆ ਵੀ ਜਦੋਂ ਮੁਜਾਹਿਦੀਨ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਤੇ ਦੋਸਤਮ ਉਹ ਸਭ ਤੋਂ ਟਫ ਫਾਈਟਰ ਸੀ, ਉਸ ਦੇ ਵਿੱਚ ਉਜ਼ਬੈਕ ਵੀ ਨੇ, ਉਸ ਦੇ ਵਿੱਚ ਹਜ਼ਾਰੇ ਵੀ ਨੇ, ਔਰ ਹੋਰ ਵੀ ਜਿਹੜੇ ਛੋਟੇ ਹੋਣਗੇ। ਸੋ ਲੇਕਿਨ ਜਿਹੜਾ ਇਹ ਅਮਰੀਕਾ ਨੂੰ ਸਮਝ ਆ ਗਈ ਸੀ ਕਿ ਬਈ ਅਲਟੀਮੇਟਲੀ ਲੜ ਜਿਹੜੇ ਨੇ ਉਹ ਪਖਤੂਨ ਹੀ ਰਹੇ ਨੇ, ਸੋ ਡੀਲ ਉਹਨਾਂ ਦੇ ਨਾਲ ਹੀ ਹੋਈ। ਲੇਕਿਨ ਜਦੋਂ ਉਹ ਇੰਪਲੀਮੈਂਟ ਹੋਣਾ ਸੀ, ਦੂਜਾ ਤੇਜ਼ੀ ਨਾਲ ਤਾਲਿਬਾਨ ਨੇ ਕਾਬਲ ਦੇ ਉੱਤੇ 15 ਅਗਸਤ 2021 ਨੂੰ
ਧਾਵਾ ਬੋਲਿਆ ਔਰ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜਾਂ ਨੂੰ ਬੜੀ ਤੇਜ਼ੀ ਨਾਲ ਉੱਥੋਂ ਨਿਕਲਣਾ ਪਿਆ ਔਰ ਹਾਲਾਂ ਉਹਦੇ 'ਚ ਆਪਣੀ ਉਹ 5-6 ਬਿਲੀਅਨ ਡਾਲਰ ਦੀ ਜਿਹੜੀ ਹੈ ਇਕੁਇਪਮੈਂਟ ਹੈ ਉਹ ਵੀ ਉੱਥੇ ਛੱਡ ਆਏ। ਇੱਕ ਬੜਾ ਮੈਸੀ ਮਾਹੌਲ ਕ੍ਰੀਏਟ ਹੋਇਆ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਬਾਈਡਨ ਦੇ ਖਾਤੇ 'ਚ ਹੀ ਪਾਉਂਦੇ ਨੇ। ਪਰ ਗੱਲ ਜੇ ਕਤਰ ਦੀ ਕਰੀਏ ਸੋ ਉਹ ਜਿਹੜੀ ਸਾਰੀ ਨੈਗੋਸ਼ੀਏਸ਼ਨ ਤਾਲਿਬਾਨ ਦੇ ਨਾਲ ਹੋਈ ਉਹਦੀ ਵਿਚੋਲਗੀ ਕਤਰ ਨੇ ਕੀਤੀ ਸੀ। ਇਸੇ ਤਰ੍ਹਾਂ ਜੇ ਅਸੀਂ ਤੁਰਕੀਏ ਦੇ ਜਾਂ ਟਰਕੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਤੁਰਕੀਆ ਜੇ ਹੁਣ ਵੀ ਹਮਾਸ ਦੇ ਨਾਲ ਜਿਹੜੀ ਗੱਲਬਾਤ 20 ਪੁਆਇੰਟ ਪ੍ਰੋਗਰਾਮ ਦੇ ਉੱਤੇ ਹੋਈ ਇਜਿਪਟ ਦੇ ਵਿੱਚ ਜਾਂ ਦੂਜੇ ਹਮਾਸ ਦੇ ਉੱਤੇ ਤੁਰਕੀਏ ਦਾ ਇਨਫਲੂਐਂਸ ਹੈ। ਔਰ ਜੇ ਅਸੀਂ ਇਹ ਸਾਰੀ ਬੈਲਟ ਨੂੰ ਦੇਖੀਏ ਜੇ ਇਸ ਨੂੰ ਅਫਗਾਨਿਸਤਾਨ ਜਾਂ ਈਰਾਨ ਜਾਂ ਸੈਂਟਰਲ ਏਸ਼ੀਅਨ ਰਿਪਬਲਿਕਸ ਕਰਕੇ ਦੇਖਦੇ ਹਾਂ ਤੇ ਉਹ ਸਾਰੇ ਦੇ ਉੱਤੇ ਇੱਕ ਲੰਬਾ ਵਕਤ ਜਿਹੜਾ ਹੈ ਇਹ ਸਣੇ ਸਾਰੇ ਮਿਡਲ ਈਸਟ ਦੇ ਆਟੋਮਨ ਐਮਪਾਇਰ ਦਾ ਹਿੱਸਾ ਰਿਹਾ 1918 ਤੱਕ ਜਦੋਂ ਫਸਟ ਵਰਲਡ ਵਾਰ ਖਤਮ ਹੋਇਆ। ਸੋ ਇਹ ਉਹਨਾਂ ਦੀ ਤੁਰਕਾਂ ਦੀ ਹਕੂਮਤ ਹੀ ਸੀ। ਉਸ ਤੋਂ ਬਾਅਦ ਫਸਟ ਵਰਲਡ ਵਾਰ ਤੋਂ ਬਾਅਦ ਨਵੀਂ ਮੈਪ ਮੇਕਿੰਗ ਹੋਈ। ਲੇਕਿਨ ਇਹਨਾਂ ਦੋਨਾਂ ਮੁਲਕਾਂ ਨੇ ਤੁਰਕੀਏ ਨੇ ਔਰ ਕਤਰ ਨੇ ਇਨੀਸ਼ੀਏਟਿਵ ਲਿਆ ਕਿਉਂਕਿ ਭਾਰਤ ਨੇ ਉਹ ਆਪਣਾ ਗੰਦਾ ਕਾਰਡ ਖੇਡਿਆ ਜਿਹੜਾ ਉਹਨਾਂ ਦਾ ਅਫਗਾਨ ਤਾਲਿਬਾਨ ਰਜੀਮ ਦਾ ਫੋਰਨ ਮਿਨਿਸਟਰ ਮੁਤੱਕੀ ਉਹਨੂੰ ਹੋਸਟ ਕੀਤਾ 6-7 ਦਿਨਾਂ ਦੇ ਲਈ 7 ਮੀਟਿੰਗਾਂ ਕੀਤੀਆਂ ਔਰ ਉਸ ਨੂੰ ਤੋਂ ਕਹਾਇਆ ਕਿ ਉਹ ਜੰਮੂ ਕਸ਼ਮੀਰ ਨੂੰ ਇਨਸੈਪਰੇਬਲ ਪਾਰਟ ਮੰਨਦਾ ਹੈ। $1 ਬਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਉੱਥੇ ਇਨਵੈਸਟਮੈਂਟ ਡਿਵੈਲਪਮੈਂਟ ਦੇ ਨਾਂ ਥੱਲੇ ਇਕਰਾਰ ਕੀਤੇ ਤਾਂ ਨੋਨ ਪਬਲਿਕ ਸਟਾਂਸ ਪਬਲਿਕ ਅਰੀਨਾ ਦੇ ਵਿੱਚ ਹੈ। ਲੇਕਿਨ ਅਲਟੀਮੇਟਲੀ ਜਿਹੜਾ ਹੈ ਉਹ ਭਾਰਤ ਨੇ ਦੇਖਿਆ ਵੀ ਪਾਕਿਸਤਾਨ ਨੂੰ ਨਾ ਉਹ ਗਰਾਊਂਡ ਟਰੂਪਸ ਨਾ ਏਅਰ ਫੋਰਸ ਦੇ ਹਵਾਲੇ ਨਾਲ ਨੇਵਲ 'ਚ ਵੀ ਅੱਜ ਕੱਲ੍ਹ ਸ਼ਰਾਰਤ ਕਰ ਰਹੇ ਨੇ ਜੋ ਸਰ ਕ੍ਰੀਕ ਦੇ ਵਿੱਚ ਬਿਲਟ ਅਪ ਹੋ ਰਿਹਾ ਹੈ ਜਾਂ ਦੂਜਾ ਧਮਕੀਆਂ ਵੀ ਬਰਾਬਰ ਚੱਲ ਰਹੀਆਂ। ਪਰ ਉਹਨਾਂ ਨੇ ਇਹ ਫਰੰਟ ਦੇ ਨਾਲ ਜਿਹੜਾ ਦੂਸਰਾ ਫਰੰਟ ਖੋਲ੍ਹਿਆ ਜਿਸ ਦਾ ਬੇਸ਼ੱਕ ਇਹ ਤਾਲਿਬਾਨ ਰਜੀਮ ਦਾ ਪਿਛਲੇ ਕਿਉਂਕਿ 2021 ਦੇ ਵਿੱਚ ਜਦੋਂ 15 ਅਗਸਤ ਨੂੰ ਇਹ ਕਾਬਲ ਦੇ ਵਿੱਚ ਵੜੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਹੈ ਜਿੱਥੇ ਇਹਨਾਂ ਦਾ ਉਜ਼ਬੈਕ ਗਰੁੱਪ ਦਾ ਕਬਜ਼ਾ ਸੀ ਉਹਨਾਂ ਦੇ ਪੰਜਸ਼ੀਰ ਨਹੀਂ ਹੈ ਕੁਝ ਹੋਰ ਹੈ ਉੱਥੇ ਉਹਨਾਂ ਨੇ ਲੜਾਈ ਲੜੂਈ ਰਹੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਰਜੀਮ ਜਿਹੜਾ ਹੈ ਇਹਨੇ ਫੁੱਲੀ ਜਿਹੜੀਆਂ ਦੂਸਰੀਆਂ ਫੈਕਸ਼ਨ ਸੀ ਉਹਨਾਂ ਨੂੰ ਜਿਹੜਾ ਉਹ ਉਹਨਾਂ 'ਤੇ ਕਾਬੂ ਪਾਇਆ ਲਾਅ ਐਂਡ ਆਰਡਰ ਵੀ ਮੇਨਟੇਨ ਕੀਤਾ ਔਰ ਅਦਰਵਾਈਜ਼। ਲੇਕਿਨ ਇਸ ਸਾਰੇ ਪੀਰੀਅਡ 'ਚ ਬਹੁਤ ਵਾਰ ਹੁੰਦਾ ਵੀ ਜਦੋਂ ਤੁਸੀਂ ਕਿਸੇ ਸਕਸੈਸ ਵੱਲ ਵੱਧ ਰਹੇ ਹੁੰਦੇ ਹੋ ਤੁਹਾਨੂੰ ਬਹੁਤ ਸਾਰਿਆਂ ਦੀਆਂ ਹਮਦਰਦੀਆਂ ਮਦਦ ਦੂਸਰਾ ਮਿਲਦਾ ਹੈ ਪਰ ਇੱਕ ਸਟੇਜ ਤੇ ਆ ਕੇ ਤੁਸੀਂ ਨਾ ਸ਼ੁਕਰੇ ਹੋ ਜਾਂਦੇ ਹੋ। ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਜੀ ਅਸੀਂ ਆਪਣੇ ਬਲਬੂਤੇ ਦੇ ਉੱਤੇ ਹੀ ਇਹ ਕੀਤਾ ਔਰ ਕੁਛ ਜਿਹੜਾ ਉਹਨਾਂ ਨੂੰ ਫਿਰ ਵਡਿਆਇਆ ਵੀ ਜਾਂਦਾ ਜਿਹਦੇ 'ਚ ਪਾਕਿਸਤਾਨ ਦੀ ਲੀਡਰਸ਼ਿਪ ਹੋਏ ਜਾਂ ਜਿਹੜੇ ਲੋਕ ਕਿ ਜੀ ਅਫਗਾਨਿਸਤਾਨ ਜਿਹੜਾ ਹੈ ਇਹ ਕਿੰਨੇ ਐਮਪਾਇਰਸ ਦਾ ਗ੍ਰੇਵ ਯਾਰਡ ਹੈ। ਦੇਖੋ ਪਾਸਟ ਦੇ ਵਿੱਚ ਉੱਥੇ ਕੋਈ ਨਹੀਂ ਜਿੱਤ ਸਕਿਆ। ਇੱਥੇ ਸੋਵੀਅਤ ਯੂਨੀਅਨ ਆਇਆ ਉਹਨੂੰ 15 ਟੁਕੜੇ ਉਹਦੇ ਹੋ ਗਏ। ਤਾਲਿਬਾਨ ਜਿਹੜੇ ਨੇ ਪਠਾਣਾ ਨੇ ਉਹਨਾਂ ਨੂੰ ਸੋਵੀਅਤ ਯੂਨੀਅਨ ਨੂੰ ਹਰਾਇਆ। ਫਿਰ ਅਮਰੀਕਾ 20 ਸਾਲ ਉੱਥੇ ਬੈਠਾ ਰਿਹਾ ਔਰ ਹਾਰ ਕੇ ਉਹਨਾਂ ਨੂੰ ਜਾਣਾ। ਹਾਲਾਂਕਿ ਜਦੋਂ ਤੁਸੀਂ ਇਹ ਸਾਰੇ ਸਰਕਮਸਟੈਂਸਿਸ ਦੇਖੋਗੇ ਪਹਿਲੀ ਗੱਲ ਤਾਂ ਜੇ ਇਹ ਕਹਿਣਾ ਹੋਏ ਵੀ ਜਿਹੜਾ ਈਵਨ ਅਫਗਾਨਿਸਤਾਨ ਐਜ਼ ਏ ਕੰਟਰੀ ਹੈ ਇਹਦੀ ਹਿਸਟਰੀ ਤਾਂ 18th ਸੈਂਚੁਰੀ 'ਚ ਹੈ। ਅਹਿਮਦ ਸ਼ਾਹ ਅਬਦਾਲੀ ਦਾ ਫਾਦਰ ਹੈ ਉਹ ਸਾਰੇ ਦਾ ਉਹ 1760s ਦੇ ਵਿੱਚ ਮੋਸਟ ਲਾਈਕਲੀ ਔਰ ਇਹ ਉਹ ਪੀਰੀਅਡ ਸੀ ਕਿ ਸਿੱਖ ਅਫਗਾਨਾਂ ਦੇ ਨਾਲ ਜੂਝ ਰਹੇ ਸੀ। ਉਹ ਘੱਲੂਘਾਰਾ ਹੋਏ ਉਹ ਲਾਹੌਰ 'ਤੇ ਕਬਜ਼ਾ ਹੋਏ ਜਿਹੜਾ ਲਾਹੌਰ ਸਿੱਖ ਰਾਜ ਨੇ ਭੰਗੀ ਸਰਦਾਰਾਂ ਨੇ ਪਹਿਲਾਂ ਔਰ ਮਹਾਰਾਜਾ ਰਣਜੀਤ ਸਿੰਘ ਨੇ ਲਿਆ ਕੋਈ ਮੁਗਲਾਂ ਤੋਂ ਥੋੜ੍ਹੀ ਲਿਆ ਕਿਉਂਕਿ ਅਬਦਾਲੀ ਨੇ ਜਿਹੜਾ ਅਬਦਾਲੀ ਪਹਿਲਾਂ ਨਾਦਰ ਸ਼ਾਹ ਦੇ ਨਾਲ ਆਇਆ ਸੀ ਜਦੋਂ 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਉਦੋਂ ਲਟੇਰਾ ਸੀ ਉੱਤੇ ਜਾ ਕੇ ਉਦੋਂ ਉਹ ਐਜ਼ ਏ ਉਹ ਫੌਜੀ ਆਇਆ ਸੀ ਉਹਦੇ ਨਾਲ ਅਹਿਮਦ ਸ਼ਾਹ ਦੇ। ਫਿਰ ਨਾਦਰ ਸ਼ਾਹ ਦਾ ਮਰਡਰ ਹੋ ਗਿਆ ਅਬਦਾਲੀ ਫਿਰ ਆਇਆ ਕਿੰਨੀ ਵਾਰ ਔਰ ਫਿਰ ਅਬਦਾਲੀ ਤੋਂ ਬਾਅਦ ਅਬਦਾਲੀ ਨਾਲ ਵੀ ਸਿੱਖਾਂ ਨੇ ਟੱਕਰ ਲਈ। ਉਹਨੇ ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ ਮੁਕਾ ਦਿੱਤੀ ਸੀ। ਫਿਰ ਨਾ ਉਹਦਾ ਪੁੱਤਰ ਤੈਮੂਰ ਉਹਦੇ ਨਾਲ ਸਿੱਖਾਂ ਨੇ ਟੱਕਰ ਲਈ। ਫਿਰ ਉਹਦਾ ਪੁੱਤਰ ਸ਼ਾਹ ਜਮਾਨ ਜਿਹਦੇ ਤੋਂ ਫਾਈਨਲੀ ਲਾਹੌਰ ਜਿਹੜਾ ਉਹ ਸਿੱਖਾਂ ਨੇ ਖੋਇਆ। ਸੋ ਜਿਹੜਾ ਜੰਮੂ ਕਸ਼ਮੀਰ ਔਰ ਪੰਜਾਬ ਜਿਹੜਾ ਲਾਹੌਰ ਦਰਬਾਰ ਸੀ ਇਹ ਕੋਈ ਮੁਗਲਾਂ ਤੋਂ ਨਹੀਂ ਸਿੱਖਾਂ ਨੇ ਖੋਇਆ ਇਹ ਅਫਗਾਨਾਂ ਨੇ ਆਪਣੇ ਸੂਬੇ ਬਣਾਏ ਹੋਏ ਸੀ।
ਹਾਲਾਂਕਿ ਉਸ ਤੋਂ ਪਹਿਲਾਂ ਇਹੀ ਅਫਗਾਨਿਸਤਾਨ, ਜਿਹਨੂੰ ਅਫਗਾਨਿਸਤਾਨ ਕਿਉਂਕਿ ਟਰਮ ਬਾਅਦ 'ਚ ਆਈ, ਉਦੋਂ ਖੁਰਾਸਾਨ ਦੀ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਸੋ ਖੁਰਾਸਾਨ ਦੇ ਵਿੱਚ ਇਹ ਮੌਜੂਦਾ ਅਫਗਾਨਿਸਤਾਨ ਦਾ, ਇੱਧਰ ਹੀ ਹੈਰਾਤ, ਉੱਧਰ ਸਮਰਕੰਦ, ਉੱਧਰ ਕਿੰਨੇ ਹਿੱਸੇ ਜਿਹੜੇ ਨੇ ਉਹਦੇ ਬਦਲਦੇ ਰਹੇ ਨੇ। ਸੋ ਮਾਡਰਨ ਅਫਗਾਨਿਸਤਾਨ ਐਜ਼ ਏ ਸਟੇਟ ਜਿਹੜਾ ਹੈ, ਇਹ 18ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਉਹਨੂੰ ਬਣਾਇਆ। ਔਰ ਉਹਦੇ ਤੋਂ ਵੀ ਜਦੋਂ ਅਬਦਾਲੀ ਦੀ ਡੈਥ ਹੋਈ, ਉਹਦਾ ਪੁੱਤਰ ਪੋਤਰਾ, ਫਿਰ ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਤੇ ਕਾਬਜ਼ ਹੋ ਗਏ, ਔਰ ਰਣਜੀਤ ਸਿੰਘ ਪਹਿਲੇ 800 ਸਾਲ ਬਾਅਦ ਰਾਜਾ ਜੈਪਾਲ ਤੋਂ ਇਸ ਖਿੱਤੇ ਦੇ ਉਹ ਇਨਸਾਨ ਬਣੇ ਜਿਨ੍ਹਾਂ ਨੇ ਦਰਿਆਏ ਸਿੰਧ ਨੂੰ, ਇੰਡਸ ਜਿਹਨੂੰ ਕਿਹਾ ਜਾਂਦਾ ਹੈ, ਅਟਕ ਕਿਹਾ ਜਾਂਦਾ ਹੈ, ਉਹ ਕ੍ਰਾਸ ਕੀਤਾ ਔਰ ਕ੍ਰਾਸ ਕਰਕੇ ਦਰਾ ਖੈਬਰ ਤੱਕ, ਅੱਜ ਜਿਹੜੀਆਂ ਪਾਕਿਸਤਾਨ ਦੇ ਨਾਲ, ਜਿਹਨੂੰ ਡਿਊਰੈਂਟ ਲਾਈਨ ਦੇ ਨਾਲ ਜੋੜਿਆ ਜਾਂਦਾ 1892-93 ਦੀ, ਇਨਫੈਕਟ ਥੋੜ੍ਹੀ ਬਹੁਤ ਤਬਦੀਲੀ ਦੇ ਨਾਲ ਇਹ ਉਹੀ ਬਾਰਡਰ ਹੈ ਜਿਹੜਾ ਸਿੱਖ ਰਾਜ ਨੇ ਉਸ ਵੇਲੇ ਦੇ ਅਫਗਾਨਿਸਤਾਨ ਦੀ ਜਿਹੜੀ ਹੈ ਬਾਦਸ਼ਾਹ ਦੇ ਨਾਲ ਜਿਹੜਾ ਉਹਨਾਂ ਤੋਂ ਖੋਇਆ ਸੀ, ਰਾਦਰ ਵਰਟੀਕਲੀ ਵੰਡਿਆ ਸੀ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪਖਤੂਨ ਜਾਂ ਪਸ਼ਤੂਨ ਜਾਂ ਪਠਾਨ ਕਬੀਲਿਆਂ ਦੀ ਗੱਲ ਕਰਦੇ ਹਾਂ, ਜਿਹੜਾ ਅੱਜ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਔਰ ਉਹਨਾਂ ਦਾ ਏਜੰਸੀ ਏਰੀਆ, ਇਹਦੇ 'ਚ ਜਿੰਨੇ ਕੁ ਪਖਤੂਨ ਅਫਗਾਨਿਸਤਾਨ 'ਚ ਨੇ, ਜੇ ਉਸ ਤੋਂ ਜ਼ਿਆਦਾ ਨਹੀਂ ਤਾਂ ਉਨੇ ਕੀ ਖੈਬਰ ਪਖਤੂਨਖਵਾ 'ਚ ਨੇ। ਔਰ ਉਹਦਾ ਰੀਜ਼ਨ ਇਹੀ ਹੈ ਕਿ ਬਿਫੋਰ ਤਾਂ ਇਹ ਸਾਰਾ ਇਹ ਬੈਲਟ, ਕਿਉਂਕਿ ਇਸ ਦੇ ਵਿੱਚ ਬਲੋਚ ਕਬੀਲੇ ਵੀ ਨੇ, ਪਠਾਨ ਕਬੀਲੇ ਵੀ ਨੇ, ਹਜ਼ਾਰੇ ਵੀ ਨੇ, ਦੂਸਰੇ ਵੀ ਨੇ, ਲੇਕਿਨ ਸਿੱਖਾਂ ਨੇ ਹੀ ਜਿਹੜਾ ਉਸ ਦਰਿਆਏ ਇੰਡਸ ਨੂੰ ਕ੍ਰਾਸ ਕੀਤਾ, ਪੇਸ਼ਾਵਰ ਫਤਿਹ ਕੀਤਾ। ਫਿਰ ਇਹ ਜਿਹੜਾ ਉਹਨਾਂ ਦਾ ਏਜੰਸੀ ਏਰੀਆ, ਬਜੌੜ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ ਔਰ ਖੈਬਰ, ਜਮਰੌਦ ਦਾ ਕਿਲ੍ਹਾ ਜਿਹੜਾ ਜਨਰਲ ਹਰੀ ਸਿੰਘ ਨਲੂਏ ਨੇ ਬਣਾਇਆ, ਉਹ ਲਾਸਟ ਬਾਰਡਰ ਜਿਹੜਾ ਹੈ ਉਹ ਡਰਾ ਕੀਤਾ ਗਿਆ। ਔਰ ਕਿਉਂਕਿ 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਰਾਜ ਦਾ ਹਿੱਸਾ ਬਣਿਆ, ਨਤੀਜੇ ਦੇ ਤੌਰ ਤੇ ਉਹ ਸਾਰਾ ਹੀ ਜਿਹੜਾ ਪਾਰਟ ਸੀ ਇੰਡਸ ਦਰਿਆ ਤੋਂ ਪਾਰ, ਔਰ ਜਿਹਨੂੰ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ NWFP ਦਾ ਨਾਮ ਦਿੱਤਾ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਇਹ ਅਫਗਾਨਿਸਤਾਨ ਜਾਂ ਉਸ ਅਬਦਾਲੀ ਦੀ ਸਲਤਨਤ ਤੋਂ ਹੀ ਖੋਇਆ ਹੋਇਆ ਪਾਰਟ ਸੀ। ਔਰ ਇਕੱਲਾ ਇਹੀ ਨਹੀਂ, ਅਬਦਾਲੀ ਦਾ ਡਾਇਰੈਕਟ ਡਿਸੈਂਡੈਂਟ ਸ਼ਾਹ ਸ਼ੁਜਾ, ਉਹ ਅਸਾਈਲਮ ਲੈ ਕੇ ਲਾਹੌਰ 'ਚ ਬੈਠਾ ਸੀ ਕਿਉਂਕਿ ਉਹਦੇ ਭਰਾਵਾਂ ਨੇ ਉਹਨੂੰ ਫੜ ਕੇ ਅੰਨਾ ਕਰਤਾ ਸੀ, ਕਸ਼ਮੀਰ ਦੇ ਵਿੱਚ ਕੈਦ ਸੀ। ਕਸ਼ਮੀਰ ਦਾ ਫਤਿਹ ਕਰਨ ਤੋਂ ਬਾਅਦ ਸਿੱਖਾਂ ਨੇ ਸ਼ਾਹ ਸ਼ੁਜਾ ਨੂੰ ਉੱਥੋਂ ਛਡਾ ਕੇ ਲਾਹੌਰ ਲਿਆਂਦਾ ਔਰ ਉਹਦੀ ਬੇਗਮ ਦੇ ਕੋਲ, ਔਰ ਸ਼ਾਹ ਸ਼ੁਜਾ ਦੇ ਕੋਲ ਹੀ, ਕਿਉਂਕਿ ਦੁਰਾਨੀ ਦਾ, ਅਬਦਾਲੀ ਵੀ ਦੁਰਾਨੀ ਟਰਾਈਬ ਹੈ ਕਿਹਾ ਜਾਂਦਾ, ਜਿਹੜਾ ਕੋਹਿਨੂਰ ਹੀਰਾ ਹੈ ਜਿਹੜਾ ਕਿ ਨਾਦਰ ਸ਼ਾਹ ਲੈ ਗਿਆ ਸੀ 1839 ਦੇ ਵਿੱਚ, ਔਰ ਕਿਉਂਕਿ ਅਬਦਾਲੀ ਫਿਰ ਆਪਣੇ ਕੋਲ ਲਿਆਇਆ, ਫਿਰ ਉਹਦੇ ਡਿਸੈਂਡੈਂਟਸ ਕੋਲ ਸੀ। ਔਰ ਇਹ ਸ਼ਾਹ ਸ਼ੁਜਾ ਜਿਹੜਾ ਬਾਅਦ ਦੇ ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਵੀ ਬਣਿਆ, ਉਹਦੀ ਬੇਗਮ ਨੇ ਅਪਰੋਚ ਕੀਤਾ ਅਜ਼ੀਜ਼ੁਦੀਨ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੋਰਨ ਮਿਨਿਸਟਰ ਸੀ, ਸਭ ਤੋਂ ਅਹਿਮ ਔਰ ਸਭ ਤੋਂ ਟਰਸਟਵਰਦੀ ਸਿੱਖ ਰਾਜ ਦੇ। ਉਹਨਾਂ ਨੂੰ ਕਿਹਾ ਕਿ ਵੀ ਜੇ ਮੇਰੇ ਘਰ ਵਾਲਿਆਂ ਨੂੰ ਕਸ਼ਮੀਰ ਦੀ ਉਸ ਕੈਦ 'ਚੋਂ ਛੁਡਾ ਕੇ ਲਿਆਂਦਾ ਜਾਏ ਤਾਂ ਮੈਂ ਕੋਹਿਨੂਰ ਜਿਹੜੀ ਹੈ ਮਹਾਰਾਜਾ ਨੂੰ ਭੇਟ ਕਰਾਂਗੀ। ਸੋ ਸ਼ਾਹ ਸ਼ਾਹ ਨੂੰ ਛੁਡਾਇਆ ਵੀ ਸਿੱਖਾਂ ਨੇ, ਕਸ਼ਮੀਰ ਵੀ ਫਤਿਹ ਕੀਤਾ, ਔਰ ਉਹ ਕੋਹਿਨੂਰ ਸ਼ਾਹ ਸ਼ੁਜਾ ਦੀ ਬੇਗਮ ਨੇ ਜਿਹੜਾ ਉਹ ਦਿੱਤਾ, ਜਿਹੜਾ ਬਾਅਦ ਦੇ ਵਿੱਚ ਅੰਗਰੇਜ਼ ਲੈ ਆਏ ਔਰ ਉਹਦੇ 3 ਟੁਕੜੇ ਕਰਕੇ ਉਹਨਾਂ ਨੇ ਉਸ ਕਰਾਊਨ ਦਾ ਹਿੱਸਾ ਬਣਾਇਆ। ਇਹ ਕਿਉਂਕਿ ਹਿਸਟਰੀ ਨੂੰ ਸਮਝਣਾ ਬੜਾ ਇੰਪੋਰਟੈਂਟ ਹੈ, ਜਦੋਂ ਤੱਕ ਤੁਸੀਂ ਪਾਸਟ ਨੂੰ ਨਹੀਂ। ਸੋ ਇਹ ਕਹਿਣਾ ਕਿ ਜੀ ਉੱਥੇ ਕਦੇ ਕੋਈ ਡਿਫੀਟ ਨਹੀਂ ਕਰ ਸਕਿਆ, ਕੋਈ ਦੂਜਾ ਨਹੀਂ ਹੈ, ਇਹ ਕੁਝ ਚੀਜ਼ਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਖਤੂਨ, ਪਠਾਨ, ਪਸ਼ਤੂਨ ਬਹਾਦਰ ਹੈ, ਔਰ ਉਹਨਾਂ ਦੇ ਜਿੰਨੇ ਕਬੀਲੇ, ਅਫਰੀਦੀ ਔਰ ਜਿਹੜੇ ਨਾਂ ਤੁਸੀਂ ਉਸ ਪੀਰੀਅਡ ਦੇ ਵਿੱਚ, ਮੈਂ ਬਹੁਤ ਵਾਰੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਉਹਨਾਂ ਨੇ ਦੋਨੋਂ ਹੀ ਸਿੱਖ ਜਰਨੈਲਾਂ ਦੀ ਬਾਇਓਗ੍ਰਾਫੀ ਲਿਖੀ ਹੈ, ਅਕਾਲੀ ਫੂਲਾ ਸਿੰਘ ਔਰ ਹਰੀ ਸਿੰਘ ਨਲੂਆ। ਔਰ ਜਿਹੜੇ ਫਿਰ ਸਾਰੇ ਉਹ ਕਬੀਲੇ ਨੇ ਜਿਹੜੇ ਉਸ ਪੀਰੀਅਡ 'ਚ ਲੜਦੇ ਰਹੇ, ਹੁਣ ਜਦੋਂ ਮੈਂ ਨਾਂ ਦੇਖਦਾ ਉਹੀ ਕਬੀਲੇ ਨੇ ਜਿਹੜੇ ਨੇ ਬਹਾਦਰੀ ਨਾਲ ਲੜਦੇ ਰਹੇ, ਫੀਅਰਸਲੀ ਇੰਡੀਪੈਂਡੈਂਟ ਲੋਕ ਨੇ ਇਹਦੇ 'ਚ ਜਿਹੜਾ। ਔਰ ਇੱਕ ਸ਼ਿਵਲਰੀ ਇਹ ਹੁੰਦੀ ਹੈ ਵੀ ਤੁਸੀਂ ਕਿਸੇ ਨੂੰ ਕ੍ਰੈਡਿਟ ਦਿਓ, ਲੇਕਿਨ ਉਹਨੂੰ ਜਦੋਂ ਤੁਸੀਂ ਬਹੁਤ ਐਕਸਟ੍ਰੀਮ ਤੱਕ ਲੈ ਜਾਂਦੇ ਹੋ ਫਿਰ ਤੁਸੀਂ ਆਪਣੀ ਤਾਕਤ ਨੂੰ ਬਹੁਤ ਵਧਾ ਚੜਾ ਕੇ ਦੇਖਦੇ ਹੋ। ਹੁਣ ਜੇ ਮੁਜਾਹਿਦੀਨ ਦੇ ਥੱਲੇ ਅਮਰੀਕਾ, ਪਾਕਿਸਤਾਨ ਨਾ ਉੱਥੇ ਜਾ ਕੇ ਮਦਦ ਕਰਦੇ, ਦੁਨੀਆ ਭਰ ਦੇ ਮੁਸਲਮਾਨ, ਉਸਾਮਾ ਵੀ ਗਿਆ, ਦੂਜੇ ਵੀ ਗਏ, ਉੱਥੋਂ ਚੈਚਨੀਆ ਦੇ ਵੀ ਗਏ, ਇਜਿਪਟ 'ਚੋਂ ਵੀ ਗਏ,
ਤੇ ਉਹ ਕਿਵੇਂ ਤੁਸੀਂ ਸੋਵੀਅਤ ਯੂਨੀਅਨ ਨੂੰ ਹਰਾ ਲੈਂਦਾ। ਇਕਵਿਪਮੈਂਟ ਜਿਹੜੀਆਂ ਉਹਨਾਂ ਦੀਆਂ ਸਟਿੰਗਰ ਮਿਸਲਸ ਅਮਰੀਕਾ ਦੀਆਂ, ਪੂਰੇ ਟ੍ਰੇਨਿੰਗ ਸੈਂਟਰ ISI ਔਰ CIA ਨੇ ਜੁਆਇੰਟ ਕੀਤਾ। ਪਹਿਲੇ 2-3 ਸਾਲ ਤਾਂ ਕੁੱਟੀ ਖਾਂਦੇ ਰਹੇ, ਲੇਕਿਨ ਜਦੋਂ ਇਹ ਅਮਰੀਕਾ ਔਰ ISI ਇਨਵੋਲਵ ਹੋਈ ਔਰ ਉਹਦੀ ਬਦੌਲਤ ਪਾਕਿਸਤਾਨ ਦੀਆਂ ਬਰੂਹਾਂ ਚੋਂ ਅੰਦਰ ਦਹਿਸ਼ਤਗਰਦੀ ਵੜੀ। ਹੁਣ ਉਹਨੂੰ ਤੁਸੀਂ ਕਹੋ ਜੀ ਕਿ ਅਸੀਂ ਕੀਤਾ, ਇਹ ਠੀਕ ਹੈ, ਸਫਰ ਕੀਤਾ ਸਭ ਤੋਂ ਜ਼ਿਆਦਾ, ਮਰੇ ਵੀ ਜ਼ਖਮੀ ਵੀ ਹੋਏ। ਤੇ ਜੇ ਇਹਨਾਂ 20 ਸਾਲਾਂ ਦੀ ਨੈਟੋ ਜਾਂ ਦੂਜੇ 'ਚ ਦੇਖਣ ਦੀ ਗੱਲ ਹੈ, ਤੁਸੀਂ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਜਾਂ ਦੂਜੇ ਕਿਵੇਂ ਜਿਹੜਾ ਉਹ ਆਪਣਾ ਕਰ ਸਕਦੇ ਸੀ। ਔਰ ਅਮਰੀਕਾ ਆਇਆ ਤੇ ਸਟ੍ਰੈਟਜੀਕਲੀ ਉਹਨੇ ਇੱਕ ਡੀਲ ਬਣਾ ਕੇ ਹੀ ਨਿਕਲੇ ਉੱਥੋਂ। ਹੁਣ ਉਹਨਾਂ ਨੂੰ ਕੁਝ ਉਹਨਾਂ ਨੂੰ ਦੌੜਾਤਾ ਸੀ, ਦੌੜਾਉਣ ਦਾ ਨਹੀਂ ਹੈ ਇਹ। ਔਰ ਪਾਕਿਸਤਾਨ ਨੇ, ਹਾਲਾਂਕਿ ਪਾਕਿਸਤਾਨ ਦੇ ਆਪਣੇ ਰੀਜ਼ਨ ਸੀ, ਮਿਲੀਟੈਰਲੀ ਉਹ ਸੋਚਦੇ ਸੀ ਜੀ ਅਫਗਾਨਿਸਤਾਨ ਦੇ ਨਾਲ ਜੇ ਸਾਡਾ ਜਿਹੜਾ ਅਸੀਂ ਡਿਸਾਈਡ ਕਰਦੇ ਹਾਂ ਵੀ ਉੱਥੇ ਕਿਸ ਕਿਸਮ ਦਾ ਸਾਨੂੰ ਸਟ੍ਰੈਟੇਜਿਕ ਡੈਪਥ ਮਿਲੇਗੀ, ਇਹ ਮਿਲਟਰੀ ਟਰਮ ਕਿਸੇ ਨੇ ਕੱਢ ਲਈ, ਸਟ੍ਰੈਟੇਜਿਕ ਡੈਪਥ ਰਾਦਰ। ਇਸ ਦੇ ਉਲਟ ਅਫਗਾਨਿਸਤਾਨ ਦੀ ਜੰਗ ਵੇਲੇ ਉਹ ਸੋਵੀਅਤ ਯੂਨੀਅਨ ਨਾਲ ਹੋਏ ਜਾਂ ਅਮਰੀਕਾ ਨਾਲ, ਪਾਕਿਸਤਾਨ ਉਹਨਾਂ ਦੀ ਸਟ੍ਰੈਟੇਜਿਕ ਡੈਪਥ ਬਣੀ। ਹੁਣ ਜਦੋਂ ਸੱਚਮੁੱਚ ਮੌਕਾ ਸੀ ਕਿ ਅਫਗਾਨ ਤਾਲਿਬਾਨ ਪੇ ਬੈਕ ਕਰਦੇ ਜਿਹੜੀ ਗੁੱਡਵਿਲ ਸੀ, 5 ਮਿਲੀਅਨ ਅਫਗਾਨ ਰਿਫਿਊਜੀਆਂ ਨੂੰ ਪਾਕਿਸਤਾਨ ਨੇ ਰੱਖਿਆ, ਉਹਨਾਂ ਸਾਰਿਆਂ ਦੀ ਪੁਸ਼ਤ ਪਨਾਹੀ ਦੂਜੇ ਤੀਜੇ। ਹੁਣ ਜਦੋਂ ਸ਼ੁਕਰਗੁਜ਼ਾਰੀ ਦਾ ਵੇਲਾ ਸੀ ਕਿ ਵੀ ਤੁਸੀਂ ਉਹਦੇ ਤੋਂ ਨਾ ਸ਼ੁਕਰਾਪਨ ਦਿਖਾ ਕੇ ਜਾ ਕੇ ਭਾਰਤ ਦੀ, ਜਿਨ੍ਹਾਂ ਨੂੰ ਅਦਰਵਾਈਜ਼ ਜਿਹੜਾ ਉਹ ਬੁੱਤ ਉਹਨਾਂ ਨੇ ਉੱਥੇ ਬਮਿਆਨ ਦੇ ਵੀ ਨਹੀਂ ਰਹਿਣ ਦਿੱਤੇ, ਜਿਹੜੇ ਬਮਿਆਨ ਦੇ ਵਿੱਚ ਬੁੱਧ ਦੇ ਬੁੱਤ ਸੀ ਉਹ ਵੀ ਪੁਰਾਣੇ ਤਾਲਿਬਾਨ ਨੇ ਉਡਾਏ ਕਿ ਜੀ ਬੁੱਤ ਪ੍ਰਸਤ ਨੇ। ਹੁਣ ਤੁਸੀਂ ਉਹਨਾਂ ਬੁੱਤ ਪ੍ਰਸਤਾਂ ਦੀ ਝੋਲੀ 'ਚ ਜਾ ਕੇ ਬੈਠੇ ਹੋ। ਤੁਸੀਂ ਜੰਮੂ ਕਸ਼ਮੀਰ ਦੇ ਲੋਕਾਂ ਬਾਰੇ ਵੀ ਕਹਿ ਰਹੇ ਇੰਡੀਆ ਦਾ ਤੂੰ ਟੰਗ ਹੈ, ਔਰ ਤੁਸੀਂ ਪਾਕਿਸਤਾਨ ਦੇ ਖਿਲਾਫ ਜਿਹੜਾ ਉਹ ਇੱਕ ਟੂਲ ਬਣ ਰਿਹਾ। ਬਿਲਕੁਲ। ਔਰ ਇਹਦੇ 'ਚ ਔਰ ਜਿਹੜੀਆਂ ਦੋਨੋਂ ਦਹਿਸ਼ਤਗਰਦ ਤਨਜ਼ੀਮਾਂ ਜਿਨ੍ਹਾਂ ਨੂੰ ਅਮਰੀਕਾ ਨੇ ਵੀ ਦਹਿਸ਼ਤਗਰਦ ਐਲਾਨਿਆ, ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਤਹਿਰੀਕੇ ਤਾਲਿਬਾਨ, ਅਮਰੀਕਾ ਨੇ ਵੀ ਪਾਕਿਸਤਾਨ ਨੇ ਵੀ ਦਹਿਸ਼ਤਗਰਦ ਐਲਾਨੇ, ਉਹਨਾਂ ਦੀਆਂ ਜਿਹੜੀਆਂ ਸੈਂਚੁਰੀਜ਼ ਨੇ ਉਹ ਅਫਗਾਨਿਸਤਾਨ ਬਣੀਆਂ ਹੋਈਆਂ, ਉੱਥੋਂ ਹਮਲੇ ਕਰਦੇ ਨੇ। ਹੁਣ ਉਹ ਜਦੋਂ ਉਹਨਾਂ ਨੇ ਇਸ ਕਿਸਮ ਦਾ ਰੱਖਿਆ, ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ। ਹਾਲਾਂ ਅੱਜ ਮੈਂ ਇੱਕ ਅਫਗਾਨ ਸਾਬਕਾ ਐਂਬੈਸਡਰ ਦਾ ਸੁਣ ਰਿਹਾ ਸੀ ਇੰਟਰਵਿਊ, ਨੇ ਕਿਹਾ ਜੀ ਇਹ ਤਾਂ ਸੋਵੀਅਤ ਯੂਨੀਅਨ ਨੇ ਵੀ ਕਦੇ ਕਾਬਲ ਤੇ ਹਮਲਾ ਨਹੀਂ ਸੀ ਕੀਤਾ ਜਾਂ ਅਮਰੀਕਾ ਨੇ ਵੀ ਨਹੀਂ ਕੀਤਾ, ਪਾਕਿਸਤਾਨ ਨੇ ਕਾਬਲ ਨੂੰ ਟਾਰਗੇਟ ਕੀਤਾ। ਜਿੱਥੇ ਤੁਸੀਂ ਬਿਠਾਓਗੇ ਲਿਜਾ ਕੇ ਉਹਨਾਂ ਨੂੰ ਦਹਿਸ਼ਤਗਰਦਾਂ ਨੂੰ, ਹਮਲਾ ਤਾਂ ਉੱਥੇ ਹੀ ਹੋਏਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਠੀਕ ਹੈ, ਪਾਕਿਸਤਾਨ ਨੇ ਵੱਡਾਪਨ ਵੀ ਦਿਖਾਇਆ ਕਿ ਭਾਈ ਦੁਨੀਆ ਨੂੰ ਇਹ ਦੱਸਣ ਲਈ, ਖਾਸ ਤੌਰ ਤੇ ਦੋਸਤ ਮੁਲਕਾਂ ਨੂੰ ਜਿਨ੍ਹਾਂ 'ਚ ਤੁਰਕੀ ਹੈ ਜਾਂ ਉਹਨਾਂ ਦਾ ਕਤਰ ਹੈ, ਕਿ ਵੀ ਅਸੀਂ ਅਗੇਨ ਟਰਾਈ ਕਰ ਰਹੇ। ਹੁਣ ਇਹਨਾਂ ਦਾ ਇਹ ਇੰਨੇ ਹੰਕਾਰੇ ਹੋਏ ਨੇ ਜਾਂ ਭਾਰਤ ਨੇ ਇਹਨਾਂ ਨੂੰ ਇਸ ਕਦਰ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹਨਾਂ ਨੂੰ ਭੁਤਰਾ ਦਿੱਤਾ ਹੈ, ਇੰਨੇ ਭੁੱਤਰ ਗਏ ਨੇ ਕਿ ਪਾਕਿਸਤਾਨ ਦੀ ਸਿੰਪਲ ਜਿਹੜੀਆਂ ਹਾਲਾਂ ਨੈਗੋਸ਼ੀਏਸ਼ਨਸ ਕੀ ਹੁੰਦੀਆਂ ਨੇ, 8 ਘੰਟੇ ਇੱਕ ਵਾਰੀ ਚੱਲ ਰਹੀ, 6 ਘੰਟੇ ਇੱਕ, ਫਿਰ ਉੱਠ ਕੇ ਤੁਰ ਕੇ ਫਿਰ ਆ ਗਏ। ਲੇਕਿਨ ਜਿਹੜੀਆਂ ਸਿੰਪਲ ਪਾਕਿਸਤਾਨ ਦਾ ਮੁਤਾਲਬਾ ਉਹਨਾਂ ਦੇ ਨਾਲ ਹੈ, ਹਾਲਾਂ ਲੈਂਡਲੌਕਡ ਕੰਟਰੀ ਹੈ, ਸੈਂਕੜੇ ਟਰੱਕ ਖੜੇ ਨੇ, ਉਹਨਾਂ ਤੱਕ ਹਰ ਚੀਜ਼ ਪਹੁੰਚ। ਜੇ ਭਾਰਤ ਨਾਲ ਵੀ ਵਪਾਰ ਕਰਨਾ ਉੱਤੋਂ ਹਵਾ ਜੋੜ ਕੇ ਜਾਣਗੇ, ਉਹ ਵੀ ਪਾਕਿਸਤਾਨ ਦਾ 에ਅਰ ਸਪੇਸ ਹੈ। ਬਿਲਕੁਲ। ਸੋ ਉਹ ਬਿਲਕੁਲ ਅਕਿਰਤ ਕਣ ਜਿਹੜਾ ਅਸੀਂ ਇੱਧਰ ਆਪਣੇ ਪੰਜਾਬ 'ਚ ਇਸਤੇਮਾਲ ਕਰਦੇ, ਇੱਧਰ ਨਾ ਸ਼ੁਕਰਾਪਨ ਹੈ, ਉਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਮੰਗ ਉਹਨਾਂ ਦੀ, ਉਹਨਾਂ ਨੇ ਕਿਹਾ ਜੀ ਲਿਖ ਕੇ ਦਿਓ ਕਿ ਵੀ ਤੁਸੀਂ ਤਾਲਿਬਾਨ ਦੇ ਤਹਿਰੀਕੇ ਤਾਲਿਬਾਨ ਦੀ ਮਦਦ ਨਹੀਂ ਕਰੋਗੇ ਤੁਹਾਡੀ ਟੈਰੀਟਰੀ 'ਚੋਂ। ਉਹ ਲਿਖ ਕੇ ਦੇਣ ਨੂੰ ਹਾਂ ਕਹਿੰਦੇ ਜੀ ਅਸੀਂ ਤੁਹਾਨੂੰ ਉਹਨਾਂ ਨਾਲ ਟੇਬਲ ਤੇ ਬਿਠਾ ਬੱਲੇ ਬਈ। ਔਰ ਇਵੇਂ ਹੀ ਜਿਹੜੀਆਂ ਦੂਸਰੀਆਂ ਉਹਨਾਂ ਦਾ ਸੀ ਕਿ ਵੀ ਤੁਸੀਂ ਪ੍ਰੋਕਸੀ ਜਾਂ ਦੂਸਰਾ ਇਹ ਕੰਮ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ। ਔਰ ਜਿਹੜੀਆਂ ਜੈਨੂਅਨ ਹੋਰ ਕੀ ਨੇ ਉਹਨਾਂ ਦਾ ਉਹ ਇਨਸਾਈਟ ਕੀ ਹੈ, ਪਰ ਮੇਨ ਤਾਂ ਪਾਕਿਸਤਾਨ ਵੀ ਨਹੀਂ ਚਾਹੁੰਦਾ ਕਿਉਂਕਿ ਆਲਰੇਡੀ ਭਾਰਤ ਦੇ ਨਾਲ ਉਹਨਾਂ ਦਾ ਜਿਹੜਾ ਈਸਟਰਨ ਬਾਰਡਰ ਦੇ ਉੱਤੇ ਉਹ ਇਨ ਟਰਬਲ ਨੇ। ਔਰ ਉਹ ਸ਼ਰਾਰਤ ਕੋਈ ਹੋਰ ਕਰਨ ਦੇ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਜਿਹੜਾ ਉਹ ਕਹਿੰਦੇ ਸੀ ਜੀ ਦੂਜਾ ਫੇਜ਼ ਹੈ, ਇੱਕ ਤਾਂ ਪੰਜਾਬ 'ਚ ਫਲੱਡ ਲਿਆਂਦਾ ਪਾਣੀਆਂ ਨਾਲ ਸਿੱਖਾਂ ਨੂੰ ਤਕਲੀਫ ਦਿੱਤੀ, ਹੁਣ ਇੱਧਰ ਉਹਨਾਂ ਨੇ ਜਿਹੜਾ ਉਹ ਇਹਨਾਂ ਨੂੰ ਖੜਾ ਕਰਤਾ ਤਾਲਿਬਾਨ ਰਜੀਮ ਨੂੰ ਖੁੱਲ੍ਹ ਕੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਇਹ ਗੱਲ ਪ੍ਰੋਲੋਂਗ ਹੁੰਦੀ ਹੈ, ਜਿਹਦੀਆਂ ਜ਼ਿਆਦਾ ਸੰਭਾਵਨਾਵਾਂ ਨੇ, ਭਾਰਤ ਉਹਨਾਂ ਨੂੰ ਡਰੋਨ ਵੀ ਦੇਗਾ, ਉਹਨਾਂ ਦੀ 에ਅਰ ਫੋਰਸ ਵੀ ਬਿਲਡ ਕਰ ਸਕਦਾ ਹੈ, ਭਾਰਤ ਦੇ ਜਰਨੈਲ ਜਾਂ ਦੂਜੇ ਤੀਜੇ ਹੀ ਜਾ ਕੇ ਉੱਥੇ ਬਹਿ ਜਾਣਗੇ। ਦਹਿਸ਼ਤਗਰਦੀ ਪਹਿਲਾਂ ਵੀ ਕਰ ਰਹੇ ਨੇ, ਉਹਨਾਂ ਨੂੰ ਫਾਈਨੈਂਸ ਵੀ ਕਰ ਰਹੇ ਨੇ, ਦਹਿਸ਼ਤਗਰਦੀ ਵੀ ਕਰ ਰਹੇ ਨੇ। ਔਰ ਇਹ ਗੱਲਬਾਤ ਜਿਹੜੀ ਹੈ ਮੁਕੰਮਲ ਫੇਲ ਹੋਈ ਆ ਅੱਜ ਦੀ ਡੇਟ 'ਚ, ਉਹਨੂੰ ਅੱਗੇ ਤੋਰਿਆ ਜਾਏ ਜਾਂ ਕੀ ਹੋਏ। ਲੇਕਿਨ ਇਸ ਦੇ ਉੱਤੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ख्वाजा आसिफ उन्होंने काफ़ी
ਸਿੱਧੀ ਸਿੱਧੀ ਲਾਈਨ ਹੀ ਫੜ ਲਈ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿਉਂਕਿ ਜਿਹੜੀ ਡਿਊਰੈਂਟ ਲਾਈਨ ਹੈ ਜਿਸ ਨੂੰ ਉਹ ਮੰਨਣ ਨੂੰ ਹੀ ਤਿਆਰ ਨਹੀਂ ਕਿ ਜੀ ਅਸੀਂ ਇਹਨੂੰ ਮੰਨਦੇ ਹੀ ਨਹੀਂ ਬਾਰਡਰ, ਇਹ ਤਾਂ ਉਸ ਵੇਲੇ ਜਿਹੜਾ ਉਹ ਦਬਾਅ ਬਣਾ ਕੇ ਅਫਗਾਨਿਸਤਾਨ ਦੇ ਅਮੀਰ ਤੇ 1892 ਦੇ ਵਿੱਚ ਇਹਨੂੰ ਕੀਤਾ ਗਿਆ ਸੀ, ਅਸੀਂ ਇਹਨੂੰ ਨਹੀਂ ਮੰਨਦੇ। ਔਰ ਇਹ 2640 ਕਿਲੋਮੀਟਰ ਇਹ ਬਾਰਡਰ ਲਾਈਨ ਹੈ ਜਿਹੜਾ ਕਿ ਇੰਟਰਨੈਸ਼ਨਲ ਬਾਰਡਰ ਹੈ, ਹਿਸਟੋਰੀਕਲ ਵੀ ਹੈ, ਮੰਨਿਆ ਵੀ ਜਾ ਚੁੱਕਾ ਹੈ। ਹੁਣ ਉਹਦੇ 'ਚ ਕੀ ਤਬਦੀਲੀ ਹੋਏਗੀ, ਕਲੋਨੀਅਲ ਮੈਪ ਮੇਕਿੰਗ ਕੀ ਸੀ ਕੀ ਨਹੀਂ ਹੈ, ਉਹਦੇ ਥੱਲੇ ਤਾਂ ਤੁਹਾਨੂੰ ਇਹ ਜਿਹੜਾ ਮੌਜੂਦਾ ਮਿਲਿਆ ਅਫਗਾਨਿਸਤਾਨ ਕੇ ਜੀ ਅੰਗਰੇਜ਼ਾਂ ਨੇ ਤੁਹਾਨੂੰ ਉਸ ਵੇਲੇ ਦੇ ਅਮੀਰ ਦੇ ਨਾਲ ਮਿਲ ਕੇ, ਕਿਉਂਕਿ ਰਸ਼ੀਅਨ ਜ਼ਾਰ ਦੇ ਹਮਲੇ ਦਾ ਡਰ ਸੀ, ਅੱਜ ਤੁਹਾਨੂੰ ਲੱਗਦਾ ਵੀ ਉਹ ਇਰਰੈਲੇਵੈਂਟ ਹੋ ਗਈ। ਔਰ ਇਸ ਦੇ ਵਿੱਚ ਖਵਾਜਾ ਆਸਿਫ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜੀ ਹੈ 4 ਰੋਜ਼ਾ ਅਸੀਂ ਗੱਲਬਾਤ ਕੀਤੀ ਹੈ, ਅਸੀਂ ਹਰ ਮੌਕਾ ਦਿੱਤਾ ਹੈ ਕਿ ਭਾਈ ਇਹ ਗੱਲਬਾਤ ਹੋਏ, ਪਰ ਜੇ ਇਹਨਾਂ ਨੇ ਕੋਈ ਅਕਲ ਨੂੰ ਹੱਥ ਨਾ ਮਾਰਿਆ ਤੇ ਵੀ ਵਿਲ ਕੰਡਕਟ ਸਟ੍ਰਾਈਕਸ, ਵੀ ਡੈਫੀਨੇਟਲੀ ਵਿਲ। ਇਹ ਆਸਿਫ ਕਹਿ ਰਹੇ ਨੇ ਕਿ ਵੀ ਅਸੀਂ ਫਿਰ ਅਟੈਕ ਕਰਾਂਗੇ ਦੁਬਾਰਾ ਜੇ ਉੱਥੇ ਇੱਕ ਵੀ ਘਟਨਾ ਜਿਹੜੀ ਹੈ ਦਹਿਸ਼ਤਗਰਦੀ ਹੁੰਦੀ ਹੈ। ਇਫ ਦੇਅਰ ਟੈਰੀਟਰੀ ਇਜ਼ ਯੂਜ਼ਡ ਐਂਡ ਦੇ ਵਾਇਲੇਟ ਆਵਰ ਟੈਰੀਟਰੀ, then if we need to go deep into Afghanistan to retaliate, we surely will। ਕਿ ਵੀ ਜੇ ਉਹਨਾਂ ਦੀ ਟੈਰੀਟਰੀ ਹਿੰਸਾ ਵਾਇਲੈਂਸ ਦੇ ਲਈ ਇਸਤੇਮਾਲ ਹੁੰਦੀ ਹੈ ਤੇ ਅਸੀਂ ਅਫਗਾਨਿਸਤਾਨ ਦੇ ਅੰਦਰ ਵੜ ਕੇ ਡੀਪ ਜਾ ਕੇ ਜਿਹੜਾ ਉਹ ਸਟ੍ਰਾਈਕ ਕਰਾਂਗੇ, ਇਹਨੂੰ ਅਸੀਂ ਮਾਫ ਨਹੀਂ ਕਰਾਂਗੇ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਅਸੀਂ ਤਾਂ ਪੀਸ ਦੇ ਲਈ ਗੱਲਬਾਤ ਕਰ ਰਹੇ ਹਾਂ ਕਿ ਸਾਡੀ ਬ੍ਰਦਰਲੀ ਕੰਟਰੀ ਹੈ, ਪਰ ਜਿਹੜੇ ਲੋਕ ਅੱਜ ਬੈਠੇ ਹੋਏ ਨੇ ਕਾਬਲ ਦੇ ਤਖਤ ਦੇ ਉੱਤੇ ਉਹ ਨਫ਼ਰਤ ਭਰਿਆ ਵੈਨਮਸ ਸਟੇਟਮੈਂਟਸ ਦੇ ਰਹੇ ਨੇ ਜਿਹੜੀਆਂ ਕਿ ਸੋਭਦੀਆਂ ਨਹੀਂ ਨੇ। ਇਹ ਦੱਸਦਾ ਹੈ ਵੀ ਤਾਲਿਬਾਨ ਰਜੀਮ ਵਾਲੇ ਜਿਹੜੇ ਨੇ ਉਹਨਾਂ ਦਾ ਮਾਈਂਡਸੈਟ ਕੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਲੈਟ ਮੀ ਅਸ਼ੋਰ them that Pakistan doesn't require employing even a fraction of its full arsenal to completely obliterate the Taliban regime and push them back to the caves for hiding. If they wish so, the repeat of the scenes of their rout at Tora Bora with their tails between the legs would surely be a spectacle to watch for the people of the region. ਇਹ ਹੁਣ ਪੂਰਾ ਤਨ ਹੈ ਟੋਰਾ ਬੋਰਾ ਹਿਲਸ ਦੇ ਵਿੱਚ ਹੀ ਜਦੋਂ ਅਮਰੀਕਾ ਨੇ ਸਟ੍ਰਾਈਕ ਕੀਤੇ ਔਰ ਸਾਰੇ ਆਪਣੇ ਵੱਡੇ ਵੱਡੇ ਬੰਬ ਇਸਤੇਮਾਲ ਕੀਤੇ, ਉਦੋਂ ਉਸਾਮਾ ਬਿਨ ਲੈਡਨ ਔਰ ਇਹ ਤਾਲਿਬਾਨ ਟੋਰਾ ਬੋਰਾ ਪਹਾੜੀਆਂ 'ਚ ਸੀ। ਸੋ ਜ਼ਾਹਰ ਹੈ ਉਹਨਾਂ ਨੂੰ ਪਾਕਿਸਤਾਨ ਨੇ ਹੀ ਸੇਫ ਉੱਥੋਂ ਕੱਢਿਆ। ਸੋ ਉਹ ਕਹਿ ਰਹੇ ਵੀ ਉੱਥੇ ਤਾਂ ਆਪਣੇ ਚੱਡਿਆਂ 'ਚ ਪੂਛ ਲੈ ਕੇ ਦੌੜਿਆ ਸੀ ਟੋਰਾ ਬੋਰਾ ਤੋਂ, ਮਤ ਭੁੱਲੋ ਆਪਣੇ ਉਸ ਫੇਟ ਨੂੰ, ਤੇ ਜੇ ਤੁਸੀਂ ਨਾ ਹਟੇ ਤੇ ਅਸੀਂ ਤੁਹਾਨੂੰ ਵਾਪਸ ਉਹਨਾਂ ਗੁਫਾਵਾਂ 'ਚ ਵਾੜ ਕੇ ਆਏ ਹਾਂ ਜਿੱਥੋਂ ਤੁਸੀਂ ਨਿਕਲੇ ਸੀ। ਉਹ ਸਾਰਾ ਟੋਰਾ ਬੋਰਾ ਹਿੱਲੀ ਏਰੀਆ ਉਹ ਗੁਫਾਵਾਂ ਵਾਂਗੇ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਜਿਹੜੀ ਹੈ ਵੀ ਹੈਵ ਬੋਰਨ ਯੋਰ ਟ੍ਰੈਚਰੀ ਐਂਡ ਮੌਕਰੀ ਫॉर ਟੂ ਲੌਂਗ ਬਟ ਨੋ ਮੋਰ। ਤੁਸੀਂ ਬਹੁਤ ਗਦਾਰੀਆਂ ਕੀਤੀਆਂ ਨੇ, ਬਹੁਤ ਨਾਸ਼ੁਕਰਾਪਨ ਦਿਖਾਇਆ, ਹੁਣ ਅਸੀਂ ਇਸ ਤੋਂ ਜ਼ਿਆਦਾ ਨਹੀਂ ਸਹਾਰਾਂਗੇ। ਐਨੀ ਟੈਰਰਿਸਟ ਅਟੈਕ ਔਰ ਐਨੀ ਸੁਸਾਈਡ ਬੋmbਿੰਗ ਇਨਸਾਈਡ ਪਾਕਿਸਤਾਨ shall give you the bitter taste of such misadventures। ਕਿ ਤੁਹਾਨੂੰ ਤੁਸੀਂ ਕਰੋ ਜ਼ਰਾ, ਤੁਹਾਨੂੰ ਅਸੀਂ ਉਹਦਾ ਸਵਾਦ ਚਖਾਉਂਦੇ। be assured and test our resolve and capabilities if you wish so at your own peril and doom। ਕਿ ਹੁਣ ਜੋ ਤੁਸੀਂ ਕਰੋਗੇ ਤੇ ਜੋ ਫਿਰ ਤੁਹਾਡੇ ਨਾਲ ਵਾਪਰੇਗਾ ਉਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। ਹਾਲਾਂ ਮੈਂ ਸਮਝਦਾ ਵੀ ਇਸ ਕਿਸਮ ਦੀਆਂ ਜਿਹੜੀਆਂ ਪੋਜੀਸ਼ਨਸ ਨੇ ਇਹਦਾ ਮਤਲਬ ਹੈ ਕਿ ਵੀ ਫਰਸਟ੍ਰੇਸ਼ਨ ਲੈਵਲ ਕੀ ਹੈ ਕਿ ਵੀ ਹਰ ਅਟੈਂਪਟ ਕਰਨ ਦੇ ਬਾਵਜੂਦ ਫਿਰ ਇਹ ਹੁੰਦਾ ਕਿ ਵੀ ਠੀਕ ਹੈ ਦੇਖਿਆ ਜਾਏਗਾ ਕੀ ਹੋਏਗਾ। ਲੇਕਿਨ ਅਸੀਂ ਫਿਰ ਵੀ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਆਪਸ ਦੇ ਵਿੱਚ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਬਿਲਕੁਲ ਪ੍ਰੈਸ਼ਰ ਜਿਹੜਾ ਉਹ ਇਵੇਂ ਹੀ ਬਿਲਟ ਹੁੰਦਾ ਹੈ। ਜਿਹੜਾ ਇਹ ਠੀਕ ਹੈ ਵੀ ਜੇ ਕੋਈ ਵਾਕਿਆ ਹੁੰਦਾ ਹੈ ਸਟ੍ਰਾਈਕ ਕਰਨਾ, ਜਦੋਂ ਤੱਕ ਤੁਸੀਂ ਆਪਣਾ ਜ਼ੋਰ ਨਾ ਦਿਖਾਓਗੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਹ ਕਮਜ਼ੋਰੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਸ ਸਾਰੇ ਦੇ ਪਿੱਛੇ, ਔਰ ਠੀਕ ਕਿਹਾ ਉਹਨਾਂ ਨੇ ਕਿ ਵੀ ਤਾਲਿਬਾਨ ਰਜੀਮ ਪ੍ਰੌਕਸੀ ਇੰਡੀਆ ਦੀ ਬਣੀ ਹੋਈ ਹੈ। ਸੋ ਕਈ ਵਾਰ ਤੁਹਾਨੂੰ ਥੋੜ੍ਹਾ ਬਹੁਤ ਬੈਂਡ ਵੀ ਕਰਨਾ ਪੈਂਦਾ ਹੈ, ਕਈ ਵਾਰ ਸਟ੍ਰਿਕਟ ਵੀ ਹੋਣਾ ਪੈਂਦਾ, ਪਰ ਇਸ ਤੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਇਹ ਸਭ ਚੋਂ ਜੇ ਸਭ ਤੋਂ ਜ਼ਿਆਦਾ ਕੋਈ ਇਸ ਵੇਲੇ
ਇਸ ਨੂੰ ਰੀਜੋਇਸ ਕਰ ਰਿਹਾ ਹੈ ਜਾਂ ਖੁਸ਼ੀਆਂ ਮਨਾ ਰਿਹਾ ਤੇ ਉਹ ਭਾਰਤ ਹੈ, ਕਿਉਂਕਿ ਉਹ ਇਹ ਸਮਝਦਾ ਹੈ ਵੀ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਵੈਸਟਰਨ ਬਾਰਡਰ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਅਨਸਟੇਬਿਲਿਟੀ ਖੜੀ ਕਰ ਦਿੱਤੀ ਹੈ। ਲੇਕਿਨ ਇਸ ਕਿਸਮ ਦੀ ਸ਼ਰਾਰਤ ਔਰ ਦੂਸਰੀ ਜਿਹੜੀ ਹੈ ਉਹ ਲੰਬਾ ਵਕਤ ਰਹਿੰਦੀ ਨਹੀਂ ਹੁੰਦੀ। ਅਲਟੀਮੇਟਲੀ ਜਿਹੜਾ ਹੈ ਉਹ ਟਰੂਥ ਹੀ ਪ੍ਰੀਵੇਲ ਕਰਦੀ ਹੈ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਕੈਲੀਫੋਰਨੀਆ ਯੂਨਿਟ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 30 ਅਕਤੂਬਰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਨਵੰਬਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 2 ਨਵੰਬਰ ਨਗਰ ਕੀਰਤਨ ਵਾਲੇ ਦਿਨ ਵਿਸ਼ੇਸ਼ ਤੌਰ ਤੇ ਫਲੋਟ ਵੀ ਸਜਾਇਆ ਜਾਵੇਗਾ। ਤਾਂ 1 ਨਵੰਬਰ ਨੂੰ 11 ਤੋਂ 3:30 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ ਜੀ। ਦ ਰਿਫਿਊਜ਼ ਰੈਸਟੋਰੈਂਟ ਲੌਂਜ 1501 ਵਿਊਟ ਹਾਊਸ ਰੋਡ, ਯੂਬਾ ਸਿਟੀ 95993। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਏਸ਼ੀਅਨ ਮੁਲਕਾਂ ਦੇ ਦੌਰੇ ਤੇ ਚੜੇ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਖੂਨੀ ਜੰਗ ਨੂੰ ਰੁਕਵਾਇਆ। ਇਸ ਵਾਰ ਉਹਨਾਂ ਇਹ ਵੀ ਕਿਹਾ ਕਿ ਇਸ ਜੰਗ ਵਿੱਚ ਨਵੇਂ ਨਕੋਰ 7 ਜਹਾਜ਼ ਵੀ ਡਿੱਗ ਗਏ ਔਰ ਸੋ ਜ਼ਾਹਿਰ ਹੈ ਕਿ ਨਵੇਂ ਨਕੋਰ ਜਹਾਜ਼ਾਂ ਦਾ ਮਤਲਬ ਰਾਫੇਲ ਹੀ ਹੈ। ਸੋ ਕਿਉਂਕਿ ਪਾਕਿਸਤਾਨ ਕੋਲ ਤਾਂ ਪੁਰਾਣੇ ਜਹਾਜ਼ ਹੀ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਸੋ ਹੁਣ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੋਦੀ ਜਿਹੜਾ ਇਸ ਮਾਣ ਦੇ ਵਿੱਚ ਸੀ ਕਿ ਉਹ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਇਤਿਹਾਸ ਰਚ ਰਿਹਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਸ ਫਰੀडम ਦੇ ਨਾਲ ਉਹ ਅਮਰੀਕਾ ਦੀ ਧਰਤੀ ਤੇ ਆ ਕੇ ਟਰੰਪ ਦੇ ਲਈ ਵੋਟਾਂ ਮੰਗ ਰਿਹਾ ਸੀ, ਅਬ ਕੀ ਬਾਰ ਟਰੰਪ ਸਰਕਾਰ,
ਔਰ ਗੁਜਰਾਤ ਦੇ ਵਿੱਚ ਲਿਜਾ ਕੇ ਜਿਹੜਾ ਹੈ ਉਹ ਨਮਸਤੇ ਟਰੰਪ ਦੇ ਥੱਲੇ ਲੱਖਾਂ ਲੋਕਾਂ ਨੂੰ ਇਕੱਠੇ ਕਰਕੇ ਉਹ ਇਵੇਂ ਉਹਦੇ ਨਾਲ ਟਰੰਪ ਦੇ ਨਾਲ ਡੀਲ ਕਰ ਰਿਹਾ ਸੀ ਜਿਵੇਂ ਕਬੱਡੀ ਖੇਡਣ ਵਾਲੇ ਬੱਡੀ ਹੁੰਦੇ ਨੇ, ਜਾਂ ਪੁਰਾਣੀ ਪੰਜਾਬੀ 'ਚ ਕਹਿੰਦੇ ਸੀ ਕਿ ਲੰਗੋਟੀਏ ਨੇ, ਲੰਗੋਟੀਆ ਯਾਰ। ਸੋ ਹੁਣ ਹਾਲਾਤ ਇਹ ਨੇ ਕਿ ਵੀ ਈਵਨ ਆਪੋਜੀਸ਼ਨ ਜਿਹੜੀ ਹੈ ਵਿਦਨ ਉਹ ਰਾਹੁਲ ਗਾਂਧੀ ਹੋਏ, ਉਹ ਜੈਰਾਮ ਹੋਏ ਕਾਂਗਰਸ ਦਾ ਸਪੋਕਸਪਰਸਨ ਦੂਜੇ, ਉਹ ਵੀ ਜਿਹੜੇ ਨੇ ਉਹ ਉਸ ਨੂੰ ਠਿੱਠ ਕਰਦੇ ਨੇ ਮੋਦੀ ਨੂੰ। ਹੁਣ ਜਿਵੇਂ ਉਹਨਾਂ ਨੇ ਕਿਹਾ ਕਿ no wonder his good friend in New Delhi doesn't want to hug him. Congress dig at PM Modi after Trump repeats India-Pakistan ceasefire claim. ਉਹਨੇ ਕਿਹਾ ਵੀ ਹੁਣ ਟਰੰਪ ਜਿਹੜਾ ਉਹਨੂੰ ਜੱਫੀ ਨਹੀਂ ਪਾਉਣਾ ਚਾਹੁੰਦਾ ਕਿ ਮੋਦੀ ਨਹੀਂ ਪਾਉਣਾ ਚਾਹੁੰਦਾ। ਔਰ ਫਿਰ ਰਾਹੁਲ ਨੇ ਕਿਹਾ ਮੋਦੀ ਇਜ਼ ਸਕੇਅਰਡ ਆਫ ਟਰੰਪ, ਕਿ ਵੀ ਟਰੰਪ ਤੋਂ ਬਹੁਤ ਖੌਫਜ਼ਦਾ ਹੈ ਇਸ ਦਾ। ਔਰ ਇਸੇ ਤਰ੍ਹਾਂ ਜਿਹੜਾ ਐਸ ਜੈਰਾਮ ਨੇ ਕਿਹਾ ਸ਼ਰੰਕਨ 56 ਇੰਚ ਚੈਸਟ still quiet. Congress after Trump repeats Indo-Pak claim 56 times. 56ਵੀਂ ਵਾਰ ਟਰੰਪ ਨੇ ਕਿਹਾ ਕਿ ਜੀ ਮੈਂ ਰੁਕਵਾਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ 56 ਇੰਚ ਦੀ ਛਾਤੀ ਸੀ ਇਹ ਹੁਣ ਸੁਕੜ ਗਈ ਹੈ, ਸ਼ਰਿੰਕ ਹੋ ਗਈ। ਔਰ ਟਰੰਪ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਜੇ ਉਹ ਮਲੇਸ਼ੀਆ 'ਚ, ਫਿਰ ਟੋਕੀਓ 'ਚ, ਹੁਣ ਸਾਊਥ ਕੋਰੀਆ 'ਚ ਹਰ ਮੀਟ ਹਰ ਲੈਕਚਰ 'ਚ ਉਹਨੇ ਜਿਹੜਾ ਹੈ ਉਹ ਇਹ ਕਿਹਾ ਜਿਵੇਂ ਮੈਂ ਰੁਕਵਾਇਆ। ਔਰ ਹੁਣ ਤਾਂ ਹੋਰ ਵੀ ਭੇਤ ਜਿਹੜੇ ਨੇ ਉਹ ਬਾਹਰ ਕੱਢਣੇ ਸ਼ੁਰੂ ਕੀਤੇ ਨੇ। ਔਰ ਨਾਲ ਫਿਰ ਖੂਬਸੂਰਤੀ ਇਹ ਹੈ ਕਿ ਵੀ ਬਾਕੀਆਂ ਨਾਲ ਤਾਂ ਜਿਵੇਂ ਹੁਣ ਮਾਰਕ ਕਾਰਨੀ ਜਾਂ ਕੈਨੇਡਾ ਨਾਲ ਤਾਂ ਗੁੱਸਾ ਦਿਖਾਉਂਦਾ ਟਰੰਪ, ਡਰਟੀ ਕੈਨੇਡਾ ਕਹਿੰਦਾ ਕਿ ਇਹ ਕਰ ਰਹੇ ਨੇ ਮੈਂ ਇਹਨਾਂ। ਮੋਦੀ ਦੀ ਨਾਲ ਉਹ ਇਹ ਵੀ ਕਹੇਗਾ ਮਾਈ ਫਰੈਂਡ, ਨਾਈਸੈਸਟ ਮੈਨ, ਵੈਰੀ ਸ਼ਰੂਡ, ਗ੍ਰੇਟ ਲੀਡਰ, ਵੈਰੀ ਟਫ ਨੈਗੋਸ਼ੀਏਟਰ, ਇਹ ਸਾਰੇ ਪਾਰਟ। ਹੁਣ ਉਹਨੇ ਸਾਊਥ ਕੋਰੀਆ ਵੀ ਔਰ ਟੋਕੀਓ ਵੀ, ਪਹਿਲਾਂ ਤਾਂ ਅਸੀਂ ਟੋਕੀਓ ਦੀ ਗੱਲ ਕਰੀਏ। ਟੋਕੀਓ 'ਚ ਉਹਨਾਂ ਨੇ ਕਿਹਾ ਰਿਸੈਪਸ਼ਨ ਦੇ ਉੱਤੇ ਜਿਹੜੇ ਬਿਜ਼ਨਸ ਲੀਡਰਸ ਨੇ ਦਿੱਤਾ, ਇਹ ਬੀਤੇ ਕੱਲ੍ਹ ਦੀ ਸ਼ਾਮ ਸੀ, ਉਹਦੇ ਟਰੰਪ ਨੇ ਕਿਹਾ 7 planes were shot down, 7 brand new beautiful planes were shot down, and they were going at it to big nuclear powers. He added, he told Mr. Modi, a very nice man, a very good man, and the field marshal over in Pakistan, I said, look, we are not going to do any trade if you are going to be fighting. ਉਹਨੇ ਕਿਹਾ ਕਿ ਵੀ ਹੁਣ ਇਹਦੇ 'ਚ ਪਹਿਲੀ ਵਾਰ, ਕਿਉਂਕਿ ਜਿਹੜੀ ਲਾਸਟ ਫਿਗਰ ਸੀ ਇਸ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੇ 6 ਪਲੇਨ ਸੁੱਟਣ ਦੀ ਗੱਲ ਕੀਤੀ ਸੀ, ਤੇ ਇੰਡੀਆ ਵਾਲੇ ਕਹਿ ਰਹੇ ਸੀ ਸ਼ਾਇਦ ਪਾਕਿਸਤਾਨ ਦੇ ਹੋਇਆ, ਜਾਂ ਹਾਲਾਂਕਿ ਹਰ ਇੱਕ ਨੂੰ ਪਤਾ ਸੀ ਵੀ ਡਿੱਗੇ ਤਾਂ ਇਹਨਾਂ ਦੇ ਹੀ ਨੇ, ਇਹਨਾਂ ਨੇ ਤਾਂ ਆਪਣੀ 에ਅਰਫੋਰਸ ਗਰਾਊਂਡ ਕਰ ਲਈ, ਰਾਫੇਲ ਦੇ ਸ਼ੇਅਰ ਡਿੱਗ ਪਏ ਸੀ। ਪਰ ਹੁਣ ਇਹ ਕਲੀਅਰ ਕਰਤਾ ਟਰੰਪ ਨੇ, ਅਜੇ ਰਾਫੇਲ ਦਾ ਨਾਂ ਨਹੀਂ ਲਿਆ, ਪਰ ਹੁਣ ਜਦੋਂ ਇਹ ਕਹਿੰਦੇ ਨੇ 7 planes were shot down, 7 brand new beautiful planes। ਹੁਣ ਬ੍ਰੈਂਡ ਨਿਊ ਤਾਂ ਰਾਫੇਲ ਉੱਥੋਂ ਹੀ ਫਰਾਂਸ 'ਚੋਂ ਹੀ ਲੈ ਕੇ ਆਇਆ ਮੋਦੀ, ਪਾਕਿਸਤਾਨ ਦੇ ਤਾਂ ਉਹੀ F-16 ਔਰ ਚਾਈਨੀਜ਼ ਮੇਡ ਜਿਹੜੇ ਨੇ ਜਾਂ ਦੂਜੇ ਨੇ, ਬ੍ਰੈਂਡ ਨਿਊ ਬਿਊਟੀਫੁਲ ਪਲੇਨ। ਜਿਵੇਂ ਟਰੰਪ ਨੇ ਦੇਖਿਆ ਹੋਇਆ ਵੀ ਕਿਵੇਂ ਥੱਲੇ ਉਹਨਾਂ, ਕਿਉਂਕਿ ਸੈਟੇਲਾਈਟਸ ਤਾਂ ਆਬਜ਼ਰਵ ਕਰ ਰਹੀਆਂ ਸੀ, ਉਹਨੇ ਕਿਹਾ ਵੀ ਮੈਂ ਮੋਦੀ ਨੂੰ ਕਿਹਾ ਕਿ ਵੀ ਇਹ, ਔਰ ਫੀਲਡ ਮਾਰਸ਼ਲ ਉਹਨਾਂ ਨੇ ਫਿਰ ਕਿਹਾ ਬਰੇਵ ਮੈਨ, ਆਸਿਫ ਮੁਨੀਰ ਬਰੇਵ ਮੈਨ। ਔਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਮੈਂ ਤੁਹਾਡੇ ਨਾਲ ਵਪਾਰ ਬੰਦ ਕਰ ਦੇਣਾ। ਔਰ ਕਹਿੰਦੇ ਵੀ ਇੰਡੀਆ ਤੇ ਪਾਕਿਸਤਾਨ ਨੇ ਮੇਰੇ ਨਾਲ ਆਰਗੂ ਕੀਤਾ ਕਿ ਵਾਰ ਹੈਜ਼ ਨਥਿੰਗ ਟੂ ਡੂ ਵਿਦ ਟ੍ਰੇਡ ਵਿਦ ਦਾ US। ਦੇ ਸੈਡ one thing has nothing to do with the other. I said this, it has a lot to do with the other. 2 nuclear powers, we get that nuclear dust all over the place। ਕਿ ਵੀ ਤੁਸੀਂ ਨਾ ਬੰਦ ਕੀਤਾ, ਮੈਂ ਟ੍ਰੇਡ 200% ਲਾ ਦੇਣਾ ਤੁਹਾਡੇ ਤੇ। ਜੇ ਤੁਸੀਂ ਲੜਦੇ ਰਹੇ ਤੇ ਜਿਹੜੀ ਤੁਹਾਡਾ ਨਿਊਕਲੀਅਰ ਜੰਗ ਹੋਈ ਹੈ, ਡਸਟ ਸਾਨੂੰ ਵੀ ਪ੍ਰਭਾਵਿਤ ਕਰੇਗੀ, ਇਹ ਹਵਾ ਦੇ ਵਿੱਚ ਆਏਗੀ, ਸਾਰੇ ਪਾਸੇ ਹੋਏਗੀ। all of you are affected, right? And we said no, we are not doing any deals if you are going to fight। And within about 24 hours, that was the end of that। It was amazing actually। ਜਦ ਧਮਕੀ ਦਿੱਤੀ 24 ਘੰਟਿਆਂ ਦੇ ਵਿੱਚ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਜੀ ਅਸੀਂ ਸੀਜ਼ ਫਾਇਰ ਕਰ ਰਹੇ ਹਾਂ। ਸੋ ਇਹ ਉਹਨਾਂ ਦਾ ਟੋਕੀਓ ਦੇ ਵਿੱਚ ਜਾਪਾਨ 'ਚ ਸੀ। ਹੁਣ ਕੋਰੀਆ ਦੇ ਵਿੱਚ ਜਿੱਥੇ ਉਹਨਾਂ ਨੇ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਦੇ ਉਹਨਾਂ ਦੇ CEO ਦੀ ਸਮਿਟ ਸੀ, ਇਹ ਗਿਓਂਗਜੂ ਥਾਂ ਹੈ ਸਾਊਥ ਕੋਰੀਆ 'ਚ।
ਔਰ ਉੱਥੇ ਅੱਜ ਬੁੱਧਵਾਰ ਹੀ ਲੈਂਡ ਕੀਤਾ ਮਾਰਨਿੰਗ। ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਬਈ I called Prime Minister Modi. I said, we can't make a trade deal with you. He said, no, 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 we must make a trade deal. I said, no, we can't. You are starting a war with Pakistan. ਇਹਦੇ 'ਚ ਇਹ ਵੀ ਕਲੀਅਰ ਕਰਤਾ ਵੀ ਤੁਸੀਂ ਸ਼ੁਰੂ ਕੀਤੀ ਹੈ। We are not going to do it. ਅਸੀਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਨਾ, Mr. Trump said. He also praised Pakistan Army Chief Field Marshal Asim Munir, calling him a great fighter and a great guy. Clear? Then I called Pakistan. I said, we are not going to do trade with you because you are fighting with India and you know, two nuclear nations. And they said, no, 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 you should let us fight. They both said that. उन्होंने कहा नहीं नहीं ਅਸੀਂ ਲੜਨਾ ਹੈ, ਅਸੀਂ ਲੜਨਾ ਹੈ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ 2 ਦਿਨ ਬਾਅਦ ਮੈਨੂੰ ਕਾਲ ਕੀਤਾ ਦੋਨਾਂ ਨੇ। ਉਹਨਾਂ ਨੇ ਕਿਹਾ ਜੀ ਅਸੀਂ ਫਾਈਟਿੰਗ ਸਟਾਪ ਕਰਤੀ ਹੈ। After literally 2 days they called up and they said, we understand, and they stopped fighting. How is it? Isn't that amazing? Now you think Biden would have done that? ਵੀ ਇਹ ਬਾਈਡਨ ਤੋਂ ਨੇ ਤਾਂ ਹੋਣਾ ਤਾਂ ਨਹੀਂ ਸੀ ਹੋਣਾ। ਸੋ ਮਤਲਬ ਇਹ ਹੈ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਰਹੱਸ ਖੁੱਲ ਰਹੇ ਨੇ। ਸੋ ਹੁਣ ਇਹ ਜਿਹੜੇ ਬ੍ਰਾਂਡ ਨਿਊ ਬਿਊਟੀਫੁਲ 7 ਪਲੇਨਸ, ਇਹ ਉਹਨਾਂ ਦਾ ਜਿਹੜਾ ਉਹ ਮੋਦੀ ਦਾ ਝੱਗਾ ਹੌਲੀ 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 ਚੁੱਕ ਕੇ ਉਹਨੂੰ ਪੂਰਾ ਨੰਗਾ ਕਰ ਰਿਹਾ, ਪਰ ਨਾਲ ਦੀ ਨਾਲ ਕਹਿ ਰਿਹਾ ਵੀ ਤੂੰ ਤਾਂ ਮੈਨੂੰ ਬਹੁਤ ਨਾਈਸ ਲੱਗਦਾ, ਕਈ ਵਾਰੀ ਪਿਓ ਵਰਗਾ ਲੱਗਦਾ। ਉਹ ਕਹਿੰਦਾ ਨਾ ਵੀ ਪਿਓ ਤਾਂ ਤੇਰਾ ਮੈਂ ਹੀ ਹੈ, ਤੂੰ ਬਾਕੀ ਸਾਰੇ ਮੁਲਕ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਤਾਂ ਅੱਗੇ ਲਾਇਆ ਹੋਇਆ ਸੀ। ਔਰ ਹਾਲਾਂ ਅਮਰੀਕਨ ਐਕਸਪ੍ਰੈਸ਼ਨ ਉਹਨੇ ਯੂਜ਼ ਕੀਤੀ ਹੈ ਵੀ ਹੀ ਇਜ਼ ਕਿਲਰ। ਹੁਣ ਭਾਵੇਂ ਬਹੁਤਿਆਂ ਨੂੰ ਇੱਕ ਉਹ ਜਿਹਦੇ ਨਾਲ ਤੁਸੀਂ ਆਪਣਾ ਦਿਖਾਉਂਦਾ ਆਈ ਐਮ ਗੋਨਾ ਕਿਲ ਯੂ, ਹੈ ਨਾ, ਇਹ ਵੀ ਲੇਕਿਨ ਉਹਨੂੰ ਕਿਲਰ ਕਹਿਣ ਦਾ ਵੀ ਹੁਣ ਜਦੋਂ ਤੱਕ ਉਹ ਬੁਚਰ ਆਫ ਗੁਜਰਾਤ ਕਿਸੇ ਸਟੇਜ ਤੇ ਜੇ ਟਰੰਪ ਨੇ ਆਇਆ ਤਾਂ ਉਹਨੇ ਕਹਿਣਾ ਵੀ ਆਈ ਟੋਲਡ ਹਿਮ ਕਿਲਰ देयर, ਇਟ ਵਾਸ ਮਾਈ ਆਈ ਮੈਂਟ ਦੈਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਨਹੀਂ ਸਦਾਨੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਕੈਲੀਫੋਰਨੀਆ ਯੂਨਿਟ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 30 ਅਕਤੂਬਰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਨਵੰਬਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 2 ਨਵੰਬਰ ਨਗਰ ਕੀਰਤਨ ਵਾਲੇ ਦਿਨ ਵਿਸ਼ੇਸ਼ ਤੌਰ ਤੇ ਫਲੋਟ ਵੀ ਸਜਾਇਆ ਜਾਵੇਗਾ। ਤਾਂ 1 ਨਵੰਬਰ ਨੂੰ 11 ਤੋਂ 3:30 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ ਜੀ। ਦ ਰਿਫਿਊਜ਼ ਰੈਸਟੋਰੈਂਟ ਲੌਂਜ 1501 ਬਿਊਟ ਹਾਊਸ ਰੋਡ ਯੂਬਾ ਸਿਟੀ 95993। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਆਪਾਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਡੌਨ ਫੋਰਥ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ। ਸੋ ਵੀਅਰਸ, ਜਿਸ ਤਰ੍ਹਾਂ ਕਿ ਜੂਨ ਤੇ ਨਵੰਬਰ ਦੇ ਮਹੀਨੇ ਸਿੱਖ ਕੌਮ ਲਈ ਜੂਨ 84 ਘੱਲੂਘਾਰਾ ਅਤੇ ਨਵੰਬਰ 84 ਦੀ ਜਿਹੜੀ ਹੈ ਨਸਰ ਕੁਸ਼ੀ ਦੀ ਦੁਖਦ ਯਾਦਾਂ ਨਹੀਂ ਕਰਵਾਉਂਦੇ ਨੇ। ਪਰ ਅਫਸੋਸ ਇਹਨਾਂ ਮਹੀਨਿਆਂ ਵਿੱਚ ਹੀ ਸਿੱਖ ਕਲਾਕਾਰਾਂ ਵੱਲੋਂ ਦੁਨੀਆ ਭਰ ਦੇ ਵਿੱਚ ਮਨੋਰੰਜਨ ਸ਼ੋਅ ਦਾ ਆਯੋਜਨ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਇਹਨਾਂ ਦਿਨਾਂ ਵਿੱਚ ਸਿੱਖ ਦਿਸਦੇ ਕਲਾਕਾਰ ਦਲਜੀਤ ਦੋਸਾਂਝ ਅਤੇ ਸਰਤਾਜ ਵੱਖ-ਵੱਖ ਕਾਰਨਾਂ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਨੇ। ਸੋ ਵੀਅਰਸ, ਜਿਸ ਤਰ੍ਹਾਂ ਕਿ ਅਸੀਂ ਕਲਾ ਦੇ ਖਿਲਾਫ ਨਹੀਂ ਆ,
ਪਰ ਇਹਨਾਂ ਕਲਾਕਾਰਾਂ ਨੂੰ ਸਿੱਖ ਜਜ਼ਬਾਤਾਂ ਅਤੇ ਸਿੱਖ ਇਤਿਹਾਸ ਨੂੰ ਸਮਝਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਖੁਦ ਵੀ ਇਹ ਪਹੁੰਚ ਰੱਖਦੇ ਹਾਂ ਔਰ ਦੂਸਰਿਆਂ ਨੂੰ ਵੀ ਹਮੇਸ਼ਾ ਐਡਵਾਈਸ ਕਰਦੇ ਹਾਂ ਕਿ ਸਾਡਾ ਫੋਕਸ ਇੱਕ ਨੁਕਤਾ ਹੀ ਰਹਿਣਾ ਚਾਹੀਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਹੀ ਕਾਰਨ ਹੈ ਕਿ ਬਹੁਤ ਵਾਰ ਅਸੀਂ ਉਹਨਾਂ ਘਟਨਾਵਾਂ ਨੂੰ ਜਾਂ ਉਹਨਾਂ ਵਾਕਿਆਤ ਨੂੰ ਅਣਗੌਲਿਆਂ ਵੀ ਕਰ ਦਿੰਦੇ ਹਾਂ ਜਾਂ ਇਗਨੋਰ ਕਰ ਦਿੰਦੇ ਹਾਂ ਡਿਸਕਸ਼ਨ 'ਚ ਲਿਆਉਣ ਤੋਂ, ਜਿਹੜੇ ਤੁਹਾਡੇ ਅੰਦਰੂਨੀ ਦਾਇਰਾਕਾਰ ਦੇ ਵਿੱਚ ਉਹ ਭਾਵੇਂ ਕੋਈ ਮਰਿਆਦਾ ਦੇ ਇਸ਼ੂ ਨਾਲ ਸੰਬੰਧਿਤ ਹੋਣ, ਕੋਈ ਜਥੇਬੰਦਕ ਢਾਂਚਿਆਂ ਦੀ ਆਪਸੀ ਨਫ਼ਰਤ ਹੋਏ ਜਾਂ ਕੋਈ ਹੋਰ ਜਿਹੜੀ ਡੇ ਟੂ ਡੇ ਪੋਲੀਟਿਕਸ ਡਰਟੀ ਕਿ ਭਾਈ ਕਿੱਥੇ ਕਿਹੜੀ ਚੋਣ ਆ ਗਈ, ਉਪ ਚੋਣ ਆ ਗਈ, ਕੀ ਹੋਇਆ, ਇਹਨਾਂ ਨੂੰ ਮੈਂ ਅਵੋਇਡ ਕਰਦਾ ਕਿ ਭਾਈ ਔਰ ਅਸੀਂ ਹਮੇਸ਼ਾ ਐਡਵਾਈਸ ਵੀ ਕਰਦੇ ਹਾਂ ਕਿ ਭਾਈ ਇਸ ਵੇਲੇ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਇੱਕੋ ਹੀ ਨੁਕਤੇ ਦੇ ਉੱਤੇ ਗੱਲ, ਇੱਕ ਨੁਕਤੇ ਤੇ ਮੁੱਕਦੀ ਹੈ ਤੇ ਉਹ ਇੱਕੋ ਹੀ ਨੁਕਤਾ ਹੈ ਕਿ ਗੁਲਾਮੀ ਦੇ ਸੰਗਲ ਕੱਟਣੇ। ਬਿਲਕੁਲ। ਪਰ ਕਈ ਵਾਰ ਕੁਝ ਜਿਹੜੀਆਂ ਘਟਨਾਵਾਂ ਨੇ ਇੰਨੀਆਂ ਕੰਪੈਲਿੰਗ ਹੋ ਜਾਂਦੀਆਂ ਜਿਨ੍ਹਾਂ ਦੇ ਥੱਲੇ ਸਾਨੂੰ ਨੋਟਿਸ ਲੈਣਾ ਪੈਂਦਾ। ਉਹਨਾਂ 'ਚ ਇੱਕ ਪਾਰਟ ਸਰਟਨਲੀ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਕਲਾਕਾਰਾਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੰਦਲਾ ਸੱਭਿਆਚਾਰ ਐਜ਼ ਏ ਵੈਪਨ ਹੀ ਇੰਡੀਅਨ ਏਜੰਸੀਆਂ ਨੇ ਇਸਤੇਮਾਲ ਕੀਤਾ ਸੀ 1990 ਦੇ ਵਿੱਚ, ਜਦੋਂ ਪੁਲਿਸ ਪ੍ਰੋਟੈਕਸ਼ਨ ਥੱਲੇ IG SSP ਲੈਵਲ ਔਰ ਦੂਜਿਆਂ ਦੇ ਥੱਲੇ ਜਿਹੜੇ ਹੈ ਉਹ ਸੱਭਿਆਚਾਰਕ ਸ਼ੋਅ ਦੇ ਨਾਂ ਥੱਲੇ ਸ਼ੋਅ ਕਰਵਾਏ ਜਾਂਦੇ ਸੀ। ਉਹਨਾਂ ਦਾ ਵੀ ਸਾਨੂੰ ਪਤਾ ਹੈ, ਕਲਾਕਾਰਾਂ ਦਾ ਜਿਹੜੇ ਪੁਲਿਸ ਦੀ ਪੇਡ ਜਿਹੜਾ ਹੈ ਉਹ ਪੇ ਲਿਸਟ ਦੇ ਉੱਤੇ ਸੀ, ਜਿਨ੍ਹਾਂ ਰਾਹੀਂ ਉਹ ਸਾਰਾ ਲੱਚਰਪੁਣਾ ਪਰੋਸਿਆ ਜਾਂਦਾ ਸੀ। ਉਹ ਦੌਰ ਨਿਕਲਿਆ ਔਰ ਹੌਲੀ ਪੰਜਾਬੀ ਇੰਡਸਟਰੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਫਿਰ ਉਹ ਬੰਦੂਕ ਤੇ ਡਰੱਗ ਤੇ ਇੱਧਰ ਉੱਧਰ ਉਹ ਗੀਤ ਗਾਣਿਆਂ ਦਾ ਦੌਰ ਸ਼ੁਰੂ ਹੋਇਆ। ਉਹਦੇ 'ਚ ਪੈਸਾ ਵੀ ਜਨਰੇਟ ਹੋਣਾ ਸ਼ੁਰੂ ਹੋਇਆ, ਪੰਜਾਬੀ ਮਿਊਜ਼ਿਕ ਦੂਜੇ ਤੀਜੇ, ਔਰ ਉਹਨਾਂ ਦੇ ਨਾਲ ਫਿਰ ਜਿਉਂ-ਜਿਉਂ ਰੁਤਬੇ ਵਾਲੇ ਲੋਕ ਪੈਸਾ ਬਣਾਉਣ ਵਾਲੇ ਆਏ, ਏਜੰਸੀਆਂ ਨੇ ਜਾਂ ਕੁਝ ਗਰੀਡ ਨੇ ਜਿਹੜੇ ਫਰੋਤੀਆਂ ਵਾਲੇ ਵੀ ਨਾਲ ਲਾ ਦਿੱਤੇ। ਉਹਦਾ ਪ੍ਰਭਾਵ ਵੀ ਅਸੀਂ ਦੇਖ ਰਹੇ ਹਾਂ ਕਿ ਭਾਈ ਪੰਜਾਬੀ ਫਿਲਮੀ ਗਾਣੇ ਜਾਂ ਦੂਜੇ ਫਿਲਮੀ ਤੋਂ ਬਾਅਦ ਦੀ ਗੱਲ ਹੈ, ਈਵਨ ਆਪਣੇ ਆਪ 'ਚ ਜਿਹੜੀਆਂ ਐਲਬਮਸ ਨੇ ਮਿਊਜ਼ਿਕ ਦੀਆਂ ਔਰ ਦੂਸਰੀਆਂ, ਉਹਨਾਂ ਦੇ ਲੱਖਾਂ ਵਿਊਅਰ ਬਣ ਜਾਂਦੇ ਨੇ ਔਰ ਲੱਖਾਂ ਡਾਲਰ ਦੀ ਕਮਾਈ ਹੈ। ਅਤੇ ਫਰੋਤੀਆਂ ਵਾਲੇ ਵੀ ਉਹਨਾਂ ਦੇ ਮਗਰ, ਭਾਵੇਂ ਕੋਈ ਜਾ ਕੇ ਕੈਨੇਡਾ ਵੱਸਦਾ ਜਾਂ ਕਿਤੇ ਵੱਸਦਾ, ਉਹਨਾਂ ਤੋਂ ਵੀ। ਔਰ ਆ ਜਿਹੜਾ ਲੇਟੈਸਟ ਵੀ ਅਸੀਂ ਦੇਖ ਰਹੇ ਹਾਂ ਅੱਜ ਵੀ, ਜਦੋਂ ਇੱਕ ਖਬਰ ਹੈ ਫਾਇਰਿੰਗ ਐਟ ਪੰਜਾਬੀ ਸਿੰਗਰ ਚੰਨੀ ਨਤਨਜ਼ ਹਾਊਸ ਇਨ ਕੈਨੇਡਾ, ਬਿਸ਼ਨੋਈ ਗੈਂਗ ਕਲੇਮਸ ਰਿਸਪੌਂਸਿਬਿਲਿਟੀ। ਸੋ ਇੱਕ ਪਾਰਟ ਇਹ ਚੱਲ ਰਿਹਾ। ਫਿਰ ਜੇ ਉਹਨਾਂ 'ਚੋਂ ਕਿਸੇ ਨੇ ਆਪਣਾ ਟਰੈਕ ਬਦਲਿਆ ਔਰ ਕੌਮੀ ਜਜ਼ਬੇ ਵੱਲ ਆਏ, ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲਾ ਸਭ ਤੋਂ ਵੱਡਾ ਨਾਂ ਹੈ, ਅਤੇ ਉਸ ਦਾ ਏਜੰਸੀਆਂ ਨੇ ਵੈਸੇ ਮਰਡਰ ਕਰਾ ਦਿੱਤਾ। ਉਹਨਾਂ ਨੂੰ ਲੱਗਾ ਕਿਉਂਕਿ ਉਹਨਾਂ ਦੀ ਜਿਹੜੀ ਹੈ ਫੈਨ ਫੋਲੋਇੰਗ ਤਾਂ ਮਿਲੀਅਨਸ ਦੇ ਵਿੱਚ ਸੀ, ਔਰ ਵੈਸੇ ਵੀ ਜਿਹੜਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੁਨੀਆ ਦੇ ਵਿੱਚ ਇੱਕ ਰੈਕਗਨਾਈਜ਼ੇਬਲ, ਔਰ ਇਹਨਾਂ ਕਲਾਕਾਰਾਂ ਦਾ ਖਾਸ ਤੌਰ 'ਤੇ ਜਿਹੜਾ ਪੋਜ਼ੀਟਿਵ ਰੋਲ ਸੀ, ਜਿਹਨੂੰ ਅਸੀਂ ਸਰਾਹਿਆ ਵੀ, ਕਿਸਾਨ ਮੂਵਮੈਂਟ ਦੇ ਵੇੜੇ ਸੀ। ਔਰ ਉਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਪੁੱਤਰ ਧੀਆਂ ਹੋਣ ਦਾ ਜਿਹੜਾ ਹੈ ਉਹ ਐਟਲੀਸਟ ਸਬੂਤ ਦਿੱਤਾ। ਉਹਨਾਂ 'ਚ ਇਕੱਠਾਂ 'ਚ ਗਏ, ਉਹਨਾਂ ਦੇ ਲਈ ਜਿਹੜਾ ਕਿਸਾਨੀ ਮੰਗਾਂ ਦੇ ਹਿੱਤ ਔਰ ਹੱਕ ਦੇ ਵਿੱਚ ਆਵਾਜ਼ ਚੁੱਕੀ। ਔਰ ਅਸੀਂ ਵੀ ਉਸ ਨੂੰ ਵੀ ਉਸ ਪੀਰੀਅਡ ਜਿਹੜਾ ਹਮੇਸ਼ਾ ਮੇਰੀ ਇੱਕ ਓਬਜੈਕਟਿਵ ਹੈ ਪਹੁੰਚ ਹੁੰਦੀ ਹੈ, ਐਨ ਬਲੌਕ ਮੈਂ ਕਿਸੇ ਚੀਜ਼ ਨੂੰ ਨੈਗੇਟ ਕਰਨ ਦੇ ਹੱਕ 'ਚ ਨਹੀਂ ਹੁੰਦਾ। ਪਰ ਦੇਖੋ ਦੂਸਰਾ ਪੱਖ ਇਹ ਹੈ ਵੀ ਇੱਕ ਤਾਂ ਇੱਕ ਸਟੇਜ ਦੇ ਉੱਤੇ ਕਿਹਨਾਂ ਨੇ ਜ਼ਾਤ ਪਾਤੀ ਗੀਤ ਗਾਣਿਆਂ ਨੂੰ ਕਿਵੇਂ ਪ੍ਰਮੋਟ ਕੀਤਾ। ਹੁਣ ਉਹਨਾਂ 'ਚੋਂ ਜਿਹੜੇ ਕੁਛ ਸੀਨੀਅਰ ਜਿਨ੍ਹਾਂ ਨੇ ਉਹ ਜ਼ਾਤ ਆਧਾਰਿਤ ਗਾਣੇ ਲਿਖੇ ਜਾਂ ਗਾਏ, ਉਹ ਵੀ ਕਹਿੰਦੇ ਸੀ ਵੀ ਇਹ ਅਸੀਂ ਲੋੜ ਤੋਂ ਜ਼ਿਆਦਾ ਕਰ ਦਿੱਤਾ ਹੈ। ਇਹਨੇ ਸਾਡੇ ਪ੍ਰਤੀ ਨਫ਼ਰਤ ਵੀ ਲਿਆਂਦੀ ਔਰ ਪੰਜਾਬ ਦੀ ਜਿਹੜਾ ਸੋਸ਼ਲ ਫੈਬਰਿਕ ਹੈ ਉਹਨੂੰ ਡਿਵਾਈਡ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਕਾਮਯਾਬ ਰਹੇ। ਫਿਰ ਅਸੀਂ ਇਹ ਦੇਖਦੇ ਹਾਂ ਵੀ ਸਿੱਖੀ ਸਿਰਫ ਪੱਗ ਬੰਨਣ ਦਾ ਨਾਂ ਨਹੀਂ ਹੈ, ਸਿੱਖੀ 5 ਕਕਾਰਾਂ ਦਾ ਨਾਮ ਹੈ, ਕੇਸ ਦਾੜੀ ਦਾ ਹੋਣਾ ਮਾਣ ਹੈ, ਉਸ ਦੀਆਂ ਵੈਲਿਊਜ਼ ਦਾ ਨਾਂ ਹੈ। ਪਰ ਕਈ ਵਾਰ ਜਦੋਂ ਇੰਨੀ ਕੁ ਰੁਕਾਵਟ, ਇੰਨੀ ਕੁ ਗਿਰਾਵਟ ਜਾਂ ਦੂਜੀ ਹੋ ਜਾਂਦੀ ਹੈ, ਬਹੁਤਿਆਂ ਨੂੰ ਇਹੀ ਲੱਗਣ ਲੱਗ ਗਿਆ ਦੇਖੋ ਜੀ
ਸਰਤਾਜ ਜਾਂ ਦਲਜੀਤ ਦੋਸਾਂਝ ਜਾਂ ਉਸ ਤੋਂ ਪਹਿਲਾਂ ਦਲੇਰ ਮਹਿੰਦੀ, ਦੇਖੋ ਜੀ ਪੱਗ ਬੰਨ੍ਹ ਕੇ ਗਾਉਂਦੇ ਨੇ ਔਰ ਪੱਗ ਨੂੰ ਉਹਨਾਂ ਨੇ ਇੰਟਰਨੈਸ਼ਨਲਾਈਜ਼ ਕਰਤਾ। ਪੱਗ ਹੁਣ ਇੱਕ ਅਵਾਰਡ ਸੈਰੇਮਨੀ ਵੇਲੇ ਦਲਜੀਤ ਦੋਸਾਂਝ ਜਿਹਦੇ 'ਚ ਉਹਨੂੰ ਇਨਵਾਈਟ ਕੀਤਾ ਸੀ, ਉਹ ਪੂਰਾ ਜਿਹੜਾ ਮਹਾਰਾਜਿਆਂ ਵਾਲਾ ਪਹਿਰਾਵਾ ਹੁੰਦਾ ਸੀ ਤੇ ਹੱਥ 'ਚ ਕਿਰਪਾਨ ਔਰ ਤਲਵਾਰ ਹੀ ਕਹਿਣਾ ਬਣਦਾ, ਕਿਰਪਾਨ ਤੇ ਸਿੱਖੀ ਨਾਲ ਜੁੜੀ ਹੋਈ ਹੈ, ਔਰ ਕਲਗੀ ਲਾ ਕੇ ਪਹੁੰਚਿਆ। ਔਰ ਉਹਦੇ 'ਚ ਉਹਨੇ ਬੜੇ ਫਖਰ ਦੇ ਨਾਲ ਇਹ ਕਿਹਾ ਕਿ ਜੀ ਮੈਂ ਜਿਹੜਾ, ਉਹਨਾਂ ਨੇ ਉਹ ਮੈਟਲ ਡਿਟੈਕਟਰ ਵੀ ਲਾਏ ਹੋਏ ਸੀ। ਉਸ ਤੋਂ ਪਹਿਲਾਂ ਇੱਕ ਲੰਘੀ ਬੀਬੀ ਜਿਹੜੇ ਕੁਛ ਆਇਰਨ ਜਾਂ ਬੈਕ ਉਹਦਾ ਸੀ, ਮੈਂ ਉਹਦੇ ਪਿੱਛੇ ਲੰਘ ਗਿਆ ਤੇ ਤਲਵਾਰ ਲੰਘ ਗਈ, ਨਹੀਂ ਤਾਂ ਉਹਨਾਂ ਨੇ ਜਾਣ ਨਹੀਂ ਸੀ ਦੇਣੀ। ਸੋ ਉਹਦੀ ਉਹ ਫੋਟੋ ਵੀ ਬੜੀ ਪਪੂਲਰ ਹੋਈ। ਔਰ ਇਹ ਵੀ ਹੋਇਆ ਕਿ ਜੀ ਬਹੁਤ ਸਾਰਾ ਜੇ ਦੇਖੋ ਰਾਇਲਟੀ ਹੈ ਸਿੱਖ ਪੱਗ ਨੂੰ, ਤਲਵਾਰ ਨੂੰ ਜਿਹੜਾ ਹੈ ਉਹ ਫਖਰ ਦਿਵਾਇਆ। ਹੁਣ ਚਲੋ ਇਹਨੂੰ ਤੁਸੀਂ ਪੋਜ਼ਿਟਿਵਲੀ ਦੇਖੋ। ਹਾਲਾਂ ਮਤਲਬ ਉਹੀ ਜਦੋਂ ਟੋਪੀ ਪਾ ਕੇ ਉਹ ਦੂਜਾ ਚਮਕੀਲਾ ਬਣਿਆ ਹੋਇਆ, ਉਹਦੇ ਚਮਕੀਲੇ ਦੀ ਫਿਲਮ, ਉਹ ਜਿਹੜਾ ਬਿਲਕੁਲ ਇੱਕ ਡਰਟ ਸੀ, ਇੱਕ ਨੈਗੇਟਿਵ ਔਰ ਇੱਕ ਬਦ ਇਖਲਾਕ ਆਦਮੀ, ਉਹਦਾ ਰੋਲ ਵੀ ਕਰਨ ਜਿਹਦੇ ਪੱਗ ਬੰਨ੍ਹ ਕੇ ਖਾਲੜਾ ਵੀ ਬਣ ਗਿਆ, ਭਾਵੇਂ ਉਹ ਫਿਲਮ ਨਹੀਂ ਰਿਲੀਜ਼। ਸੋ ਕਹਿਣ ਦਾ ਮਤਲਬ ਹੈ ਫਿਰ ਜਿਹੜਾ ਇੱਕ ਕਲਾਸ ਖੜੀ ਹੋ ਜਾਂਦੀ, ਉਹ ਕਹਿੰਦੇ ਆ ਜੀ ਇਹਨਾਂ ਕਲਾਕਾਰਾਂ ਨੂੰ ਕਲਾਕਾਰ ਹੀ ਦੇਖਣਾ ਚਾਹੀਦਾ, ਇਹਨਾਂ ਦਾ ਧਰਮ ਕੋਈ ਨਹੀਂ ਹੁੰਦਾ। ਇਹ ਤੁਸੀਂ ਸਿੱਖੀ ਵੈਲਿਊਜ਼ ਦੇ ਨਾਲ ਫਿਰ ਠੀਕ ਹੈ, ਕਲਾਕਾਰ ਰਹੋ, ਤੁਸੀਂ ਸਿੱਖੀ ਦੇ ਪਿੰਡ 'ਚ ਆ ਕੇ ਆਪਣਾ ਜਿਹੜਾ ਆਪਣੇ ਆਪ ਨੂੰ ਸਿੱਖ ਹੋਣ ਦਾ ਜਾਂ ਦੂਜਾ ਮਖੌਟੇ ਨਾ ਪਹਿਨੋ। ਹੁਣ ਇਹਨਾਂ ਦਿਨਾਂ 'ਚ ਹਾਲਾਂ ਅਸੀਂ ਸਰਤਾਜ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਭਾਈ ਉਹਨੇ ਹਿੰਦ ਦੀ ਚਾਦਰ ਤੇ ਉਹ ਮਹਾਰਾਸ਼ਟਰ 'ਚ ਬੀਜੇਪੀ ਵਾਲਿਆਂ ਦੇ ਇਕੱਠ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਜਿਹਦੀ ਮਾਸਟਰ ਆਫ ਸੈਰੇਮਨੀ ਸੀ ਉਹ ਕੀਤਾ। ਉਹਦੇ ਤੇ ਵੀ ਸਾਨੂੰ ਲਿਖਤਾਂ ਆਈਆਂ ਨੇ, ਅੱਜ ਮੈਂ ਵਕਤ ਕਰਕੇ ਸ਼ਾਇਦ ਡਿਸਕਸ ਨਾ ਕਰ ਸਕਾਂ। ਜਤਿੰਦਰ ਸਿੰਘ ਸਿਡਨੀ ਤੋਂ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਹੈ ਪੂਰੀ ਡਿਟੇਲ ਲਿਖੀ ਹੈ ਕਿ ਹਾਊ ਡਾਕਟਰ ਸਤਿੰਦਰ ਸਰਤਾਜ ਮਿਸਟੈਪ ਐਕੋਜ਼ ਏ ਲਾਰਜਰ ਸਟਰਗਲ ਓਵਰ ਸਿੱਖ ਮੈਮਰੀ, ਕਿ ਵੀ ਤੁਸੀਂ ਹਿੰਦ ਦੀ ਚਾਦਰ ਤੇ ਦੂਸਰਾ ਕਹਿ ਕੇ ਤੁਸੀਂ ਉਹ ਸਾਰੀ ਜਿਹੜੀ ਕਾਨਸੈਪਟ ਹੈ ਉਹਨੂੰ ਡਿਲੂਟ ਕਰ ਰਹੇ ਹੋ। ਇਵੇਂ ਹੀ ਸਾਡੇ ਵੀਰ ਵਾਇਸ ਆਫ ਖਾਲਸਾ ਦੇ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਸਾਨੂੰ ਲਿਖਤ ਭੇਜੀ ਹੈ। ਉਹਨਾਂ ਨੇ ਵੀ ਇਹੀ ਕਿਹਾ, ਉਹਨਾਂ ਨੇ 3-4 ਨੁਕਤੇ ਦਿੱਤੇ ਨੇ ਕਿ ਭਾਈ ਉਹ ਗੁਰੂ ਸਾਹਿਬ ਜਿਹੜੇ ਨੇ ਹਿੰਦੀ ਚਾਦਰ ਨਹੀਂ ਨੇ। ਹਿੰਦੀ ਚਾਦਰ ਕਿੱਥੋਂ ਆਇਆ ਵੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੋਣਾ, ਹੁਣ ਤਾਂ ਹਿੰਦੂ ਧਰਮ ਦੀ ਚਾਦਰ ਵੀ ਕਹਿਣਾ ਸ਼ੁਰੂ ਹੋ ਗਿਆ ਕੰਮ। ਉਹਨਾਂ ਨੇ ਕਿਹਾ ਵੀ ਜਿਹੜੇ ਰੂਹਾਨੀਅਤ ਦੇ ਮਾਪਦੰਡ ਹੁੰਦੇ ਨੇ ਉਹ ਕਿਸੇ ਖਿੱਤੇ ਜਾਂ ਇਲਾਕੇ ਦੇ ਮੁਹਤਾਜ ਨਹੀਂ ਹੁੰਦੇ। ਜੇ ਇੱਕ ਪਾਸੇ ਕਵੀ ਸੈਨਾਪਤੀ ਜਿਹੜੇ ਗੁਰੂ ਸਾਹਿਬ ਦੇ 52 ਕਵੀਆਂ ਚੋਂ ਸਨ 10ਵੇਂ ਪਾਤਸ਼ਾਹ ਦੇ, ਉਹਨਾਂ ਦਾ ਜਿਹੜੀ ਇਹ ਲਿਖਤ ਹੈ ਕਿ ਵੀ ਜਿਹੜੀ ਹੈ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਪ੍ਰਗਟ ਭੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਉਹ ਧਰਮ ਦੀ ਚਾਦਰ ਨੇ। ਔਰ ਉਹਨਾਂ ਨੇ ਇਹਦੇ ਸਰਤਾਜ ਦੀ ਉਸ ਪਰਫਾਰਮੈਂਸ ਨੂੰ ਲੈ ਕੇ ਕਿਹਾ ਵੀ ਜਦੋਂ ਤੁਸੀਂ ਹਿੰਦ ਦੀ ਚਾਦਰ ਕਹਿੰਦੇ ਹੋ, ਪਹਿਲਾਂ ਦੱਸੋ ਵੀ ਉਦੋਂ ਕਿਹੜਾ ਹਿੰਦੁਸਤਾਨ ਸੀ? ਹਿੰਦੁਸਤਾਨ ਚੋਂ ਹੁਣ ਪਾਕਿਸਤਾਨ ਨਿਕਲ ਗਿਆ, ਕਦੇ ਚਾਈਨਾ ਦੀ ਜ਼ਮੀਨ ਦੱਬ ਲਈ, ਭਾਰਤ ਤਾਂ ਸੁੰਗੜ ਗਿਆ। ਤੇ ਜੇ ਹਿੰਦ ਦੀ ਚਾਦਰ ਸੁੰਗੜ ਕੇ ਛੋਟੀ ਹੋ ਜਾਏਗੀ, ਕਿ ਗੁਰੂ ਸਾਹਿਬ ਦੀ ਸ਼ਖਸੀਅਤ ਹਿੰਦ ਦੇ ਮੁਤਾਬਕ ਹਿੰਦੁਸਤਾਨ ਦਾ ਇਲਾਕਾ ਹੋਏਗਾ? ਤੁਸੀਂ ਉਹਨਾਂ ਨੂੰ ਉਸ ਅੰਦਾਜ਼, ਜੇ ਇਹ ਗੱਲ ਹੈ ਤੇ ਤੁਹਾਡੇ ਖਾਲਿਸਤਾਨ ਵੀ ਤਾਂ ਇਹ ਚਾਦਰ ਨਹੀਂ ਰਹੇਗੀ। ਅਗਰ ਉਸ ਵਕਤ ਰਾਜ ਹਿੰਦੂ ਦਾ ਹੁੰਦਾ ਤੇ ਜ਼ੁਲਮ ਮੁਸਲਮਾਨ ਤੇ ਹੁੰਦਾ, ਫਿਰ ਵੀ ਗੁਰੂ ਸਾਹਿਬ ਸ਼ਹਾਦਤ ਦਿੰਦੇ। ਇਸ ਦਾ ਸੰਬੰਧ ਧਰਮ ਨਾਲ ਹੈ, ਨਾ ਕਿ ਕਿਸੇ ਖਿੱਤੇ ਨਾਲ। ਫਿਰ ਉਹਨਾਂ ਨੇ ਗੁਰੂ ਸੈਨਾਪਤੀ ਦੇ ਯੂਜ਼ ਕੀਤਾ ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਵੀ ਉਸ ਦੇ ਵਿੱਚ ਹਰ ਦੁਨੀਆ ਦਾ ਮਨੁੱਖ ਕਬੀਲਾ ਉਹ ਆ ਜਾਂਦਾ ਹੈ, ਅਸੀਂ ਉਹਨਾਂ ਨੂੰ ਛੋਟੇ ਨਾ ਕਰੀਏ। ਔਰ ਇਸ ਦੇ ਨਾਲ ਨਾਲ ਜਿਹੜਾ ਦਲਜੀਤ ਦੋਸਾਂਝਾਂ ਵਾਲਾ, ਉਹ ਡਬਲੀ ਘੇਰੇ 'ਚ, ਹਾਲਾਂ ਪਿਛਲੇ ਹਫਤੇ ਜਦੋਂ ਆਸਟ੍ਰੇਲੀਆ ਦੇ ਹਵਾਲੇ ਨਾਲ ਖਬਰ ਆਈ ਤੇ ਮੈਂ ਉਹਨੂੰ ਕੱਢ ਲਿਆ ਸੀ ਖਬਰ ਨੂੰ ਪਿਛਲੇ ਪਰਸੋਂ ਦੇ ਪ੍ਰੋਗਰਾਮ ਲਈ। ਫਿਰ ਦੂਸਰੇ ਟੌਪਿਕ ਆਏ, ਮੈਂ ਇਗਨੋਰ ਕੀਤਾ। ਹੁਣ ਇੱਕ ਪਾਸੇ ਤੋਂ ਇਹ ਆਪਣਾ ਫਖਰ ਦੱਸ ਰਿਹਾ ਸੀ ਦਲਜੀਤ ਦੋਸਾਂਝ ਕਿ ਜੀ ਮੈਂ ਜਿਹੜਾ ਉਹ ਤਲਵਾਰ ਲੈ ਕੇ ਉਹਦੇ 'ਚ ਗਿਆ ਔਰ ਮੈਂ ਕਿਵੇਂ ਮੈਟਲ ਡਿਟੈਕਟਰ 'ਚੋਂ ਪਿੱਛੇ ਪਿੱਛੇ ਨਿਕਲ ਕੇ ਔਰ ਦੂਜਾ, ਔਰ ਬਾਤੀਆਂ ਨੇ ਤਾਰੀਫ ਕੀਤਾ। ਦੇਖੋ ਜੀ, ਹੁਣ ਪਹਿਲੀ ਗੱਲ ਤਾਂ ਜੂਨ ਔਰ ਨਵੰਬਰ ਇਹ 2 ਮਹੀਨੇ ਨੇ ਘੱਟੋ ਘੱਟ, ਇਹ ਦੋਨੋਂ ਹੀ। ਸਰਤਾਜ ਨੇ ਵੀ ਪਿਛਲੇ ਸਾਲ ਜੂਨ ਦੇ ਮਹੀਨੇ ਸ਼ੋਅ ਰੱਖੇ ਹੋਏ ਸੀ ਯੂਕੇ ਔਰ ਯੂਰਪ ਤੋਂ, ਦੂਜੇ ਉੱਥੇ ਰੌਲਾ ਪਾਇਆ ਇੱਥੇ ਸਾਰਿਆਂ ਨੂੰ ਉਹਨੂੰ ਕੈਂਸਲ ਕਰਨੇ ਪਏ ਵੀ ਇਹ 2 ਮਹੀਨੇ ਤਾਂ ਸਪੇਅਰ ਕਰ ਦਿਓ, ਤੁਹਾਨੂੰ ਇਹੀ ਟਾਈਮ ਮਿਲਿਆ। ਔਰ ਤੁਸੀਂ ਹੁਣ 31 ਅਕਤੂਬਰ ਹੈ, ਨਵੰਬਰ ਦਾ ਪਹਿਲੀ ਸਾਰਾ ਮਹੀਨਾ, ਜੂਨ ਸਾਰਾ ਮਹੀਨਾ ਹੁੰਦਾ। ਗੁਰੂ ਅਰਜਨ ਸਾਹਿਬ ਦਾ ਵੀ ਸ਼ਹੀਦੀ, ਘੱਲੂਘਾਰਾ 84 ਵੀ, ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਵੀ।
ਹੁਣ ਦਲਜੀਤ ਦੋਸਾਂਝ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਕਨਸਰਟ ਸੀ ਸਿਡਨੀ ਆਸਟ੍ਰੇਲੀਆ ਦੇ ਵਿੱਚ 25,000 ਲੋਕਾਂ ਵਾਲਾ ਸਟੇਡੀਅਮ, ਲੇਕਿਨ ਉੱਥੇ ਕਿਰਪਾਨ ਲਿਜਾਣ ਤੇ ਪਾਬੰਦੀ। ਹੁਣ ਉਹ 25,000 ਗੋਰੇ ਤਾਂ ਨਹੀਂ ਗਏ, 500-700 ਹੋਣਗੇ ਉਹਨਾਂ ਚੋਂ। ਹੁਣ ਇਸ ਦੇ ਉੱਤੇ ਆਸਟ੍ਰੇਲੀਆ ਦੇ ਸਿੱਖਾਂ ਦੇ ਵਿੱਚ ਬਹੁਤ ਰੋਹ ਬਈ, ਉਹ ਤਾਂ ਸਿੱਖ ਜਥੇਬੰਦੀਆਂ ਸਕੂਲਾਂ 'ਚ ਆਪਣੇ ਹੱਕਾਂ ਲਈ ਲੜਦੀਆਂ ਨੇ, ਬੱਚਿਆਂ ਨੂੰ ਉਹਨਾਂ ਨੇ ਯੂਨਾਈਟਿਡ ਸਿੱਖਸ ਨੇ ਉੱਥੇ ਕੇਸ ਜਿੱਤੇ ਨੇ ਕਿ ਜਿਹੜੇ ਅੰਮ੍ਰਿਤਧਾਰੀ ਬੱਚੇ ਬੱਚੀਆਂ ਨੇ ਉਹ ਸਕੂਲ 'ਚ ਕਿਰਪਾਨ ਪਹਿਨ ਕੇ ਜਾ ਸਕਦੇ ਨੇ। ਹੁਣ ਮਤਲਬ ਉਹਨਾਂ ਨੇ ਪੂਰਾ ਇਸ ਦੇ ਉੱਤੇ ਜਿਹੜਾ ਇਹ ਪੈਰਾਮੈਟਾ ਸਟੇਡੀਅਮ ਸੀ, ਉਹਨਾਂ ਨੇ ਕਿਹਾ ਜੀ ਔਰ 2 ਦਿਨ ਪਹਿਲਾਂ ਉਹਨਾਂ ਨੇ ਅਨਾਉਂਸ ਕੀਤਾ ਔਰ ਇਹ ਐਤਵਾਰ ਨੂੰ ਰਾਤ ਦਾ ਸ਼ੋਅ ਸੀ ਔਰ ਇਹ ਪੈਰਾਮੀਟਰ ਸਟੇਡੀਅਮ ਦੇ ਬੁਲਾਰੇ ਨੇ ਕਿਹਾ ਕਿ ਸਟੇਡੀਅਮ 'ਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ। ਉਹਨਾਂ ਨੇ ਪੂਰਾ ਇਸ਼ਤਿਹਾਰ ਦਿੱਤਾ ਕਿ ਬਈ ਦਲਜੀਤ ਦੋਸਾਂਝ ਦੇ ਕਨਸਰਟ 'ਚ ਕਈ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਿਆ ਗਿਆ। ਔਰ ਜਦੋਂ ਇਹ ਰੌਲਾ ਪਿਆ ਤਾਂ ਸਟੇਡੀਅਮ ਵਾਲਿਆਂ ਨੇ ਕਿਹਾ ਜੀ ਅਸੀਂ ਕੋਈ ਨਹੀਂ, ਟਿਕਟਾਂ ਉਹਨਾਂ ਨੇ ਪਹਿਲਾਂ ਲਈਆਂ ਹੋਈਆਂ ਸੀ, ਉਹਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਟਿਕਟ ਰੀਫੰਡ ਕਰ ਦਿੰਦੇ ਹਾਂ। ਔਰ ਉਹਨਾਂ ਨੇ ਜਿਹੜੇ ਕਿਰਪਾਨਧਾਰੀ ਸਿੱਖ ਸੀ ਉਹਨਾਂ ਨੇ ਕਿਹਾ ਅਸੀਂ ਕਈ ਘੰਟੇ ਲਾਈਨ 'ਚ ਲੱਗੇ ਰਹੇ, ਜਦੋਂ ਅਸੀਂ ਗੇਟ ਤੱਕ ਪਹੁੰਚੇ ਸਾਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਏਗਾ। ਫਿਰ ਉਹਨਾਂ ਨੇ ਕਿਹਾ ਵੀ ਇਹ ਕੋਈ ਰਸੋਈ ਦਾ ਚਾਕੂ ਨਹੀਂ, ਇਹ ਤਾਂ ਸ਼ਰਧਾ ਦਾ ਪ੍ਰਤੀਕ ਹੈ ਔਰ ਸਾਡਾ ਆਰਟੀਕਲ ਆਫ ਫੇਥ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਜੇ ਕੋਈ ਥਰਡ ਥਾਂ ਦੇ ਉੱਤੇ ਕੋਈ ਕਰੇ ਤਾਂ ਸਮਝ ਆ ਸਕਦਾ ਹੈ। ਹੁਣ ਇੱਕ ਪਾਸੇ ਤੁਸੀਂ ਬੜੇ ਹਾਫਿਜ਼ ਬਣੇ ਹੋਏ ਹੋ, ਬੜੇ ਸਿੱਖੀ ਰੂਪ ਦੇ, ਦੂਜੇ ਪਾਸੇ ਤੁਹਾਡੀ ਇਹ ਲਾਈਨ ਹੈ। ਹੁਣ ਇਹ ਪਾਠ ਤਾਂ ਚੱਲ ਹੀ ਰਿਹਾ ਸੀ ਕਿਉਂਕਿ ਅਜੇ ਉਹਦਾ ਸਿਡਨੀ ਸ਼ੋਅ ਸੀ ਔਰ ਬਾਕੀ ਸਿੱਖ ਜਥੇਬੰਦੀਆਂ ਆਸਟ੍ਰੇਲੀਆ ਦੀਆਂ ਉਹਨਾਂ ਨੇ ਜਿਹੜਾ ਉਹ ਪੱਬਾਂ ਭਾਰ ਸੀ ਕਿ ਦੂਸਰੀਆਂ ਥਾਵਾਂ ਤੇ ਵੀ ਇਹੀ ਰਿਪੀਟ ਹੋਏਗਾ ਔਰ ਉਹ ਤਾਂ ਕਲਾਸ ਕੇਸ ਸੂਟ ਕਰਨ ਨੂੰ ਫਿਰਦੇ ਨੇ ਉਹਨਾਂ ਦੇ ਉੱਤੇ ਸਾਰਿਆਂ ਤੇ ਦੂਜਾ ਵੱਡਾ ਆ ਗਿਆ ਅਮਿਤਾਭ ਬੱਚਨ। ਹੁਣ ਅਮਿਤਾਭ ਬੱਚਨ ਬਾਰੇ ਕੌਣ ਨਹੀਂ ਜਾਣਦਾ ਕਿ ਨਵੰਬਰ 84 ਦੀ ਇੰਦਰਾ ਗਾਂਧੀ ਦਾ ਬਣਿਆ ਹੋਇਆ ਪੁੱਤਰ, ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ, ਉਹਦੀ ਡੈੱਡ ਬਾਡੀ ਨੂੰ ਰੱਖ ਕੇ ਤੇ ਪੂਰੀ ਭੀੜਾਂ ਜਿਹੜੀਆਂ ਨੇ ਭੜਕਾਊ ਟੀਵੀ ਦੇ ਉੱਤੇ ਚੱਲ ਰਿਹਾ ਤੇ ਇਹ ਅਮਿਤਾਭ ਬੱਚਨ ਖੂਨ ਕਾ ਬਦਲਾ ਖੂਨ ਨਾਰੇ ਲਾਉਣ ਵਾਲਾ ਔਰ ਉਸ ਗੈਦਰਿੰਗ ਦੇ ਵਿੱਚ ਖੜਾ ਜਿਹੜਾ ਇਨਕਰੇਜ ਕਦੇ ਇਹਨੇ ਕੰਡੈਮ ਨਹੀਂ ਕੀਤਾ ਨਵੰਬਰ 84 ਦੀ ਨਸਲਕੁਸ਼ੀ ਨੂੰ। ਹੁਣ ਉਹਦਾ ਔਰ ਨਫ਼ਰਤ ਫਿਰਕੂ ਨਫ਼ਰਤ ਨਾਲ ਭਰਿਆ ਹੋਇਆ, ਇਸ ਦੇ ਖਿਲਾਫ ਈਵਨ ਆਸਟ੍ਰੇਲੀਆ 'ਚ ਆਮਦ ਦੇ ਵੇਲੇ ਕੁਝ ਵਰੇ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਕੇਸ ਵੀ ਇਹਦੇ ਤੇ ਕੀਤਾ ਸੀ। ਹੁਣ ਦਲਜੀਤ ਦੋਸਾਂਝ ਦਾ ਇੱਕ ਪ੍ਰੋਮੋ ਜਿਹੜਾ ਕਿ ਅਮਿਤਾਭ ਬੱਚਨ ਕੌਣ ਬਣੇਗਾ ਕਰੋੜਪਤੀ ਦੇ ਪ੍ਰੋਗਰਾਮ 'ਚ ਜਾਣਾ, ਉਹ ਪ੍ਰੋਮੋ ਦੇ ਵਿੱਚ ਉਹ ਪੂਰਾ ਝੁੱਕ ਕੇ ਅਮਿਤਾਭ ਬੱਚਨ ਦੇ ਪੈਰਾਂ 'ਚ ਮੱਥਾ ਟੇਕ ਰਿਹਾ, ਉੱਥੇ ਜਾ ਰਿਹਾ। ਹਾਲਾਂ ਐਡਵਰਟਾਈਜ਼ ਇਹ ਕੀਤਾ ਗਿਆ ਕਿ ਜੀ ਜਿਹੜੀ ਇਸ ਫੰਡ ਦੀ ਜੋ ਵੀ ਉਸ ਸ਼ੋਅ ਦਾ ਪਤਾ ਨਹੀਂ ਹੋ ਗਿਆ ਜਾਂ ਹੋਣਾ 31 ਅਕਤੂਬਰ ਡੇਟ ਰੱਖੀ ਹੈ ਜਾਂ ਉਹਦਾ ਪ੍ਰੋਮੋ ਹੈ, ਮੈਂ ਉਹਦੀ ਡਿਟੇਲ ਨਹੀਂ ਦੇਖ ਸਕਿਆ, ਕਿ ਜੀ ਉਹ ਅਸੀਂ ਜਿਹੜੇ ਪੰਜਾਬ ਦੇ ਹੜ੍ਹ ਪੀੜਤ ਨੇ ਉਹਨਾਂ ਦੀ ਮਦਦ ਕਰਾਂਗੇ। ਚਲੋ ਬੰਦਾ ਕਹਿੰਦਾ ਚਲੋ ਜੀ ਨੋਬਿਲਿਟੀ ਹੈ, ਹੜ੍ਹਾਂ ਦੇ ਵੇਲੇ ਦਲਜੀਤ ਦੋਸਾਂਝ ਨੇ ਜਾ ਕੇ ਉੱਥੇ ਕੁਝ ਪਿੰਡ ਅਡਾਪਟ ਕਰਨ ਦੀ ਗੱਲ ਵੀ ਕੀਤੀ, ਦੂਜਾ ਵੀ ਕੀਤਾ, ਲੇਕਿਨ ਤੁਹਾਨੂੰ ਇੰਨੀ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸੈਂਸਿਟਿਵਿਟੀ ਔਰ ਹਿਸਟਰੀ, ਹੁਣ ਸਰਤਾਜ ਖੁਦ PhD ਹੈ, ਖੁਦ ਆਪਣੇ ਗੀਤ ਲਿਖਦਾ ਹੈ, ਕੰਪੋਜ਼ ਕਰਦਾ ਹੈ, ਹੱਕਾਂ ਦੀ ਵਲਗੈਰਿਟੀ ਨਹੀਂ ਹੈਗੀ, ਲੇਕਿਨ ਤੁਹਾਨੂੰ ਇੰਨਾ ਕੁ ਤਾਂ ਫਰਕ ਪਤਾ ਹੋਣਾ ਚਾਹੀਦਾ ਵੀ ਤੁਸੀਂ ਗਾ ਰਹੇ ਹੋ, ਜਾ ਵੀ ਕਿਹੜੀਆਂ ਕਰਾਊਡ 'ਚ ਰਹੇ ਹੋ, ਫਿਰ ਹਿੰਦ ਕੀ ਚਾਦਰ ਬਣਾ ਰਹੇ ਹੋ, ਉਹੀ ਹਿੰਦੂਤਵਾ ਨੂੰ ਸੂਟ ਕਰਦਾ। ਐਵੇਂ ਥੋੜੀ ਉਹ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਹਿੰਦੂਤਵ ਵੀ ਆਪਣੇ ਜਿਹੜਾ ਹਰ ਲੈਵਲ ਦੇ ਉੱਤੇ ਮਨਾਉਣ ਦੀ ਲਾਈਨ ਉਹਨਾਂ ਨੇ ਰੱਖੀ ਹੈ, ਕਿਉਂਕਿ ਉਹ ਇਹੀ ਚਾਹੁੰਦੇ ਨੇ ਜੇ ਤੁਸੀਂ ਉਹਨਾਂ ਦੇ ਉਹ ਚੌਕੀਦਾਰ ਹੀ ਬਣ ਕੇ ਰਹਿਣਾ। ਉਹ ਹਿਸਟਰੀ ਦਾ ਸਟੂਡੈਂਟ ਹੋਣ ਦੇ ਨਾਤੇ ਬਲੈਕ ਪ੍ਰਿੰਸ ਫਿਲਮ ਦੇ ਵਿੱਚ ਐਕਟ ਕੀਤਾ ਹੈ, ਤੁਸੀਂ ਹਿਸਟਰੀ ਪੜ੍ਹਦੇ ਹੋ, ਘੱਟੋ ਘੱਟ ਇੰਨਾ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਵੀ ਤੁਸੀਂ ਹਿਸਟਰੀ ਨਾਲ ਪਲੇ ਨਾ ਕਰੋ, ਉਹਨੂੰ ਰੋਂਗ ਪੋਰਟਰੇ ਨਾ ਕਰੋ। ਔਰ ਦਲਜੀਤ ਦੋਸਾਂਝ ਜਿਹੜਾ ਰਾਗੀਆਂ ਦੇ ਕੁਲ ਚੋਂ ਕਿਹੜਾ ਉਹ ਸੋਢੀ ਕੇ ਕੌਣ ਹੈ, ਇਹਦਾ ਮਾਮਾ ਹੈ, ਖੁਦ ਕੀਰਤਨ ਕਰਦਾ ਰਿਹਾ ਕਿ ਮੇਰੀ ਬਚਪਨ ਦੀਆਂ ਫੋਟੋਆਂ ਆਪਣੇ ਸ਼ੋ ਵੀ ਤੁਹਾਨੂੰ ਨਹੀਂ ਨਜ਼ਰ ਆਉਂਦਾ ਵੀ ਨਵੰਬਰ ਦਾ ਮਹੀਨਾ ਜਾਂ ਉਸ ਅਮਿਤਾਭ ਬੱਚਨ ਉਹਦੇ ਬਾਰੇ ਇਹ ਤਾਂ ਨਹੀਂ ਹੈ ਵੀ ਜਿਹੜਾ ਬੰਦਾ ਸੈਂਸਿਟਿਵ ਹੈ ਹਰ ਚੀਜ਼ ਤੋਂ, ਹਰ ਜਿਹੜਾ ਟਵੀਟ ਹੈ ਉਹਦੇ ਕਾਊਂਟਰ ਟਵੀਟ ਕਰਦਾ ਵੀ ਇਹਦਾ ਰੋਲ ਕੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਈਵਨ ਭਾਵੇਂ ਇੰਟੈਂਟ ਇਹ ਹੈ ਕਿ ਜੀ ਉਹਦੀ ਮਦਦ ਹੜ੍ਹ ਪੀੜਤਾਂ ਨੂੰ ਇਹਦੇ ਖਣੋਂ ਕੀ ਤੋੜਿਆ ਹੋਇਆ, ਸਿੱਖ ਕੌਮ ਦੇ ਕੋਲ ਕੋਈ ਕਮੀ ਤਾਂ ਨਹੀਂ ਹੈ ਰਿਸੋਰਸਿਸ ਦੀ। ਤੁਸੀਂ ਜਿਹੜਾ ਇੱਕ ਕਿਲਰ ਹੈ, ਇੱਕ ਜਿਹੜਾ
ਆਲਰੇਡੀ ਜੇ ਇਸ ਦਾ ਜਿਹੜਾ ਉਹ ਟਰੈਕ ਰੈਕਡ ਸਾਹਮਣੇ ਹੈ ਔਰ ਕਦੇ ਕੋਈ ਰਿਗਰੈਟ ਨਹੀਂ ਹੈ ਉਸ ਸਾਰੇ ਦਾ, ਤੁਸੀਂ ਉਹਨਾਂ ਨੂੰ ਜਿਹੜਾ ਜਾ ਕੇ ਵਡਿਆ ਰਹੇ ਹੋ। ਔਰ ਇਹ ਇਸ ਦੇ ਉੱਤੇ ਈਵਨ ਸਿੱਖਸ ਫਾਰ ਜਸਟਿਸ ਨੇ ਤਾਂ ਕਾਫੀ ਸਖਤ ਲਾਈਨ ਲਈ ਹੈ। ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਲਿਖਿਆ ਵੀ ਇਹਨੂੰ ਤਲਬ ਕਰੋ, ਕਿਉਂਕਿ ਆਲਰੇਡੀ ਨਵੰਬਰ 84 ਨੂੰ ਅਕਾਲ ਤਖਤ ਤੋਂ 15 ਜੁਲਾਈ 2010 ਦੇ ਵਿੱਚ ਨਸਲਕੁਸ਼ੀ ਐਲਾਨਿਆ ਗਿਆ ਸੀ ਔਰ ਇਸ ਬਾਰੇ ਜਿਹੜਾ ਉਹਨਾਂ ਨੇ ਕਿਹਾ ਵੀ ਇਹਨੂੰ ਤਲਬ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਨਹੀਂ ਜਿਹੜਾ ਉਹ ਡੇ ਟੂ ਡੇ ਇਸ ਕਿਸਮ ਦੇ ਜਿਹੜੀ ਡਿਬੇਟ 'ਚ ਜਾਣਾ ਚਾਹੁੰਦੇ, ਪਰ ਘੱਟੋ ਘੱਟ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਈ ਪੈਸਾ ਕਮਾਓ, ਜੀ ਭਰ ਕੇ ਕਮਾਓ, ਤੁਸੀਂ ਕਰ ਰਹੇ ਹੋ, ਲੁੱਟ ਰਹੇ ਹੋ ਗਾਣਿਆਂ ਦੇ ਨਾਂ ਥੱਲੇ, ਦੂਜਿਆਂ ਦੇ ਨਾਂ ਥੱਲੇ। ਹਾਲਾਂਕਿ ਕਈਆਂ ਨੇ ਇਹ ਵੀ ਕਿਹਾ, ਜਿਹੜਾ ਉੱਥੇ 25,000 ਆਸਟ੍ਰੇਲੀਆ 'ਚ ਸਿਡਨੀ ਗਿਆ ਕਿਰਪਾਨ ਨਹੀਂ ਜਾ ਕੇ, ਵੀ ਤੁਸੀਂ ਉੱਥੇ ਅੰਬ ਲੈਣ ਗਏ ਸੀ ਜੇ ਤੁਸੀਂ ਕਿਰਪਾਨ ਧਾਰੀ ਜਾਂ ਲੇਕਿਨ ਅਸੀਂ ਇਸ ਗੱਲ ਦੇ ਉੱਤੇ ਨਹੀਂ ਜਾਣਦੇ ਕਿ ਭਾਈ ਕੀ ਹੈ। ਗੱਲ ਤਾਂ ਇਹ ਹੈ ਕਿ ਵੀ ਜਿਹੜੀ ਕਿਰਪਾਨ ਦੇ ਲਈ ਫੌਜ ਤੋਂ ਲੈ ਕੇ, ਸਕੂਲਾਂ ਤੋਂ ਲੈ ਕੇ, ਜਹਾਜ਼ਾਂ 'ਚ ਟਰੈਵਲ ਕਰਨ ਤੱਕ ਦਾ ਹੱਕ ਲੈਣ ਦੇ ਲਈ ਕੌਮ ਸਟਰਗਲ ਕਰ ਰਹੀ ਹੈ ਕਿ 5 ਸਾਡੇ ਆਰਟੀਕਲਸ ਆਫ ਫੇਥ ਨੇ ਤੁਹਾਡੇ ਕੰਸਰਟ, ਕਿਉਂਕਿ ਜ਼ਾਹਰ ਹੈ ਜਿਹੜਾ ਵੀ ਮੈਨੇਜਰ ਨੇ ਕਿਸੇ ਨੇ ਇਹ ਸਾਰਾ ਮਨੀ ਮੇਕਿੰਗ ਹੀ ਨੇ ਸਾਰੇ ਸ਼ੋਅ ਉਹਨਾਂ ਦੇ ਨਾਲ ਕੀਤਾ। ਉਹਨਾਂ ਨੂੰ ਇਹ ਹੋਏ ਕਿ ਭਾਈ ਠੀਕ ਹੈ ਇਹ ਸਾਡੇ ਹੀ ਲੋਕਾਂ ਨੇ ਆਉਣਾ ਔਰ ਅੰਮ੍ਰਿਤਧਾਰੀ ਸਿੱਖ ਨੇ ਉਹਨਾਂ ਨੂੰ ਅਲਾਉ ਹੋਣਾ ਚਾਹੀਦਾ। ਤੇ ਜੇ ਤੁਹਾਡੇ ਕੰਸਰਟ 'ਚ ਤੁਸੀਂ ਕਿਰਪਾਨ ਤੇ ਪਾਬੰਦੀ ਲਵਾਉਂਦੇ ਹੋ ਤੇ ਅੰਦਾਜ਼ਾ ਲਾਓ ਫਿਰ ਬਾਕੀਆਂ ਦੇ ਲਈ ਤੁਸੀਂ ਪ੍ਰੈਸੀਡੈਂਟ ਸੈੱਟ ਕਰ ਰਹੇ ਹੋ। ਬਿਲਕੁਲ। ਪਲੱਸ ਤੁਸੀਂ ਜਾ ਕੇ ਅਮਿਤਾਭ ਬੱਚਨ ਦੇ ਪੈਰ ਫੜਦੇ ਹੋ ਉਸ ਮਰਡਰਰ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਬਾਕੀਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਲਟੀਮੇਟਲੀ ਤੁਹਾਡੀ ਹੋਂਦ ਤੁਹਾਡੀ ਆਪਣੀ ਧਰਤੀ ਨਾਲ ਹੈ, ਆਪਣੇ ਲੋਕਾਂ ਨਾਲ ਹੈ। ਉਹੀ ਜਿਹੜਾ ਉਹ ਗੀਤ ਗਾਣੇ ਗਾ ਕੇ ਤੁਸੀਂ ਜਿਹੜਾ ਉਹ ਕੋਠੀਆਂ ਬਣਾ ਰਹੇ ਹੋ, ਜੀ ਸਦਕੇ ਬਣਾਓ, ਪਰ ਸਿੱਖਾਂ ਦੇ ਜਜ਼ਬਾਤਾਂ ਨਾਲ ਨਾ ਖੇਡੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਵਿਊਅਰਸ ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਕੈਲੀਫੋਰਨੀਆ ਯੂਨਿਟ ਵੱਲੋਂ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 30 ਅਕਤੂਬਰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਨਵੰਬਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 2 ਨਵੰਬਰ ਨਗਰ ਕੀਰਤਨ ਵਾਲੇ ਦਿਨ ਵਿਸ਼ੇਸ਼ ਤੌਰ ਤੇ ਫਲੋਟ ਵੀ ਸਜਾਇਆ ਜਾਵੇਗਾ। ਤਾਂ 1 ਨਵੰਬਰ ਨੂੰ 11 ਤੋਂ 3:30 ਵਜੇ ਤੱਕ ਇਸ ਕਾਨਫਰੰਸ ਵਿੱਚ ਜ਼ਰੂਰ ਪਹੁੰਚੋ ਜੀ। ਦ ਰਿਫਿਊਜ਼ ਰੈਸਟੋਰੈਂਟ ਲੌਂਜ 1501 ਵਿਊਟ ਹਾਊਸ ਰੋਡ, ਯੂਬਾ ਸਿਟੀ 95993। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਟਰੱਕਿੰਗ ਇੰਡਸਟਰੀ ਵਿਚਲੇ ਜਿਹੜੇ ਸਿੱਖ ਚਿਹਰਿਆਂ ਦੀ ਐਕਸੀਡੈਂਟ ਅਤੇ ਚੋਰੀ ਚਕਾਰੀ ਦੇ ਇਲਜ਼ਾਮ ਨਸਲਵਾਦੀਆਂ ਅਤੇ ਹਿੰਦੂਤਵੀਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਮੌਕਾ ਜਿਹੜੇ ਉਹ ਦੇ ਰਹੇ ਨੇ। ਔਰ ਇਸ ਸੰਬੰਧੀ ਅਮਰੀਕਾ ਦੀ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੇ ਇੱਕ ਟਵੀਟ ਕੀਤਾ ਹੈ ਔਰ ਜਿਸ ਰਾਹੀਂ ਉਹਨਾਂ ਨੇ ਮਿਹਨਤਕਸ਼ ਕੀਤੀ ਸਿੱਖਾਂ ਨੂੰ ਹਰਾਸ ਕਰਨ ਦਾ ਜਾਂ ਇਹਨਾਂ ਖਿਲਾਫ ਨਫ਼ਰਤ ਫੈਲਾਉਣ ਦੇ ਸਖਤ ਜਿਹੜਾ ਨੋਟਿਸ ਆ ਉਹ ਲਿਆ ਹੈ। ਹਾਲਾਂਕਿ ਉਹਨਾਂ ਨੂੰ ਇਸ ਲਿਖਤ ਲਈ ਜਿਹੜਾ ਟ੍ਰੋਲ ਕੀਤਾ ਗਿਆ ਹੈ ਔਰ ਅਸੀਂ ਇਸ ਭੜਕਾਊ ਮਾਹੌਲ ਵਿੱਚ ਬੀਬੀ ਹਰਮੀਤ ਕੌਰ ਢਿੱਲੋਂ ਜੀ ਦੇ ਇਸ ਸਟੈਂਡ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਮੈਂ ਮੈਸੇਜ ਦੇਖ ਰਿਹਾ ਸੀ, ਸਾਡੇ ਵੀਰ ਸੁਖਵਿੰਦਰ ਸਿੰਘ ਧਾਲੀਵਾਲ ਜੀ ਨੇ ਲਿਖਿਆ ਹੈ ਹਾਂਜੀ, ਵੀ ਕਹਿੰਦੇ ਇੱਕ ਦਿਨ ਪਹਿਲਾਂ ਵੀ ਦੱਸ ਦਿਆ ਜਿਹੜਾ ਤੁਸੀਂ ਡੇ ਮਿਸ ਕਰਨਾ ਹੋਏ ਇੱਕ ਦਿਨ ਪਹਿਲਾਂ ਅਨਾਉਂਸ ਕਰ ਦਿਆ ਕਰੋ। ਸਾਡਾ ਰਾਈਟ ਦੇਖੋ, ਵੀ ਹੁੰਦਾ ਜਦੋਂ ਤਾਂ ਅਸੀਂ ਟਰੈਵਲ ਕਰਨਾ ਹੁੰਦਾ ਹੈ ਜਾਂ ਆਲਰੇਡੀ ਪਲੈਨਡ ਹੁੰਦਾ ਹੈ, ਉਦੋਂ ਇੱਕ ਵੱਖਰੀ ਕਹਾਣੀ ਹੁੰਦੀ ਹੈ। ਅੱਛਾ ਤੇ ਅਸੀਂ ਹੁਣ ਦੱਸਦੇ ਹੀ ਹੈ ਕਿ ਕੱਲ ਸਾਡੀ ਸਾਰੀ ਟੀਮ TV84 ਦੀ ਫਲਾਈ ਕਰਕੇ ਕੈਲੀਫੋਰਨੀਆ ਜਾ ਰਹੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਯੂਬਾ ਸਿਟੀ, ਜਿਹੜਾ ਸਭ ਤੋਂ ਵੱਡਾ ਇਕੱਠ ਹੈ ਸਿੱਖਾਂ ਦਾ, ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਕਵਰ ਕਰਦੇ ਹਾਂ ਉਹ ਸਾਰਿਆਂ ਨੂੰ। ਔਰ ਪਰਸੋਂ ਫਰਾਈਡੇ, ਸੈਚਰਡੇ, ਸੰਡੇ ਤੁਹਾਨੂੰ ਅਸੀਂ ਜਿਹੜਾ ਹੈ ਉਹ ਲਾਈਵ ਪ੍ਰੋਗਰਾਮ ਉੱਥੋਂ ਦਿਖਾਵਾਂਗੇ, ਜਿਹੜੇ ਅੰਦਰ ਦੇ ਦੀਵਾਨ ਹਾਲ 'ਚ ਚੱਲਦਾ ਕੀਰਤਨ ਸਮਾਗਮ ਵੀ, ਔਰ ਇਸੇ ਤਰ੍ਹਾਂ ਫਿਰ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ, ਸ਼ਾਮ ਦਾ ਫਿਰ ਪੰਥਕ ਦੀਵਾਨ ਹੁੰਦਾ ਹੈ, ਤੇ ਐਤਵਾਰ ਜਿਹੜੀ ਪੈਰੇਡ ਹੈ 5-6 ਘੰਟੇ ਉਹ ਲਾਈਵ ਹੋਏਗਾ ਸਾਡੀ। ਇਹ ਅਸੀਂ ਦੱਸਦੇ ਹੀ ਹੈ। ਬਾਕੀ ਹੈ ਵੀ ਕਈ ਵਾਰ ਮੌਕੇ ਦੇ ਉੱਤੇ ਕੁਛ ਐਸਾ ਰੀਜ਼ਨ ਹੁੰਦਾ ਜਿਹਦੇ ਕਰਕੇ ਸ਼ੋਅ ਮਿਸ ਹੋ ਜਾਂਦਾ ਹੈ, ਚੰਗਾ ਨਹੀਂ ਲੱਗਦਾ ਮੈਨੂੰ ਵੀ, ਲੇਕਿਨ ਕਈ ਵਾਰ ਕਈ ਕੁਛ ਸਾਈਮਲਟੇਨੀਅਸਲੀ ਚੱਲ ਰਿਹਾ ਹੁੰਦਾ। ਬੀਬੀ ਹਰਮੀਤ ਕੌਰ ਢਿੱਲੋਂ, ਅਸੀਂ ਸਮਝਦੇ ਹਾਂ ਕਿ ਵੀ ਜਿਹੜੀਆਂ ਜਦੋਂ ਟਰੰਪ ਨੇ ਪੋਸਟਿੰਗਸ ਕੀਤੀਆਂ ਅੱਡ-ਅੱਡ ਉੱਚ ਅਹੁਦਿਆਂ ਦੇ ਲਈ, ਜਦੋਂ ਕਾਸ਼ ਪਟੇਲ ਨੂੰ FBI ਦਾ ਬਣਾਇਆ ਭਾਰਤ ਦੇ ਵਿੱਚ ਜਸ਼ਨ, ਦੇਖੋ ਸਾਡਾ ਪਟੇਲ ਗੁਜਰਾਤੀ ਇਸ ਅਹੁਦੇ ਤੇ ਪਹੁੰਚ ਗਿਆ। ਇਸੇ ਤਰ੍ਹਾਂ ਦੂਸਰਾ ਜਦੋਂ ਉਸ ਨੂੰ ਬੀਬੀ ਨੂੰ 17 ਇੰਟੈਲੀਜੈਂਸ ਏਜੰਸੀਆਂ ਦਾ ਹੈੱਡ ਲਾਇਆ, ਜਿਹੜੀ ਉਸ ਉੱਥੋਂ ਹਵਾਈ ਤੋਂ ਕਨਵਰਟ ਬੀਬੀ ਹੈ ਇਹਨਾਂ ਦੀ, ਨਾਗਪੁਰ ਦੀ ਖਾਸ ਚਹੇਤੀ, ਉਦੋਂ ਵੀ ਉਸ ਨੂੰ ਜਿਹੜਾ ਬੜਾ ਵਡਿਆਇਆ ਗਿਆ ਕਿ ਭਾਈ ਦੇਖੋ ਹੁਣ ਤਾਂ RSS ਦੀਆਂ ਨੀਤੀਆਂ ਚੱਲਣਗੀਆਂ। ਉਦੋਂ ਤਾਂ ਅਜੇ ਉਹਨਾਂ ਨੂੰ ਪਤਾ ਨਹੀਂ ਸੀ, ਅਜੇ ਤਾਂ ਅਬ ਕੀ ਬਾਰ ਟਰੰਪ ਸਰਕਾਰ ਵਾਲਾ ਪਾਰਟੀ ਚੱਲ ਰਿਹਾ ਸੀ, ਔਰ ਇਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਵੀ ਟਰੰਪ ਦੀ ਇਹ ਟਰਮ ਪਹਿਲਾਂ ਵਾਲੀ ਗੱਲ ਨਹੀਂ ਹੈ, ਹੁਣ ਅਸੀਂ ਉਹ ਨਹੀਂ ਰਹੇ, ਹੁਣ ਬਦਲ ਗਿਆ ਕੰਮ। ਤੇ ਜਦੋਂ ਹਰਮੀਤ ਢਿੱਲੋਂ ਜਿਹੜੀ ਜਿਨ੍ਹਾਂ ਦੀ ਲਾਅ ਫਰਮ ਨੇ ਟਰੰਪ ਨੂੰ ਡਿਫੈਂਡ ਵੀ ਕੀਤਾ ਹੋਇਆ ਸੀ ਕੇਸ ਦੇ ਵਿੱਚ, ਉਹਨਾਂ ਨੂੰ ਅਸਿਸਟੈਂਟ ਅਟਰਨੀ ਜਨਰਲ ਲਾਇਆ ਗਿਆ ਸਿਵਲ ਰਾਈਟਸ ਡਿਵੀਜ਼ਨ ਦਾ, ਤੇ ਭਾਰਤ ਦੇ ਵਿੱਚ ਬਹੁਤ ਨੈਗੇਸ਼ਨ ਉਹਨਾਂ ਦੇ ਖਿਲਾਫ ਕਿ ਜੀ ਦੇਖੋ ਕਿਸਾਨ ਮੋਰਚੇ ਵੇਲੇ ਆ ਟਵੀਟ ਕੀਤਾ, ਹਰਦੀਪ ਸਿੰਘ ਨਿੱਜਰ ਦੇ ਮਰਡਰ ਵੇਲੇ ਕੀਤਾ, ਇਹ ਖਾਲਿਸਤਾਨੀ ਬੀਬੀ, ਖਾਲਿਸਤਾਨੀਆਂ ਦਾ ਕਬਜ਼ਾ, ਖਾਲਿਸਤਾਨੀਆਂ ਦਾ ਕੰਟਰੋਲ, ਇਹ ਸਾਰਾ ਜਿਹੜਾ ਪ੍ਰੋਪੇਗੈਂਡਾ ਹੋਇਆ। ਅਸੀਂ ਸਮਝਦੇ ਹਾਂ ਵੀ ਹਾਲਾਂ ਸਾਡੇ ਈਵਨ ਆਪਣੇ ਕੁਛ ਜਿਹੜੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਹਰਮੀਤ ਢਿੱਲੋਂ ਟੂ ਰਾਈਟ ਵਿੰਗਰ ਹੈ, ਔਰ ਉਹਨਾਂ ਨੂੰ ਵੀ ਲੱਗਾ ਕਿ ਜੀ ਇਸ ਮੁੱਦੇ, ਲੇਕਿਨ ਇਹ ਬੀਬੀ ਨੇ ਹੀ 2-3 ਲਗਾਤਾਰ ਜਿਹੜੀਆਂ ਰਿਪਬਲਿਕਨ ਕਾਨਫਰੰਸਿਸ ਹੁੰਦੀਆਂ ਨੇ ਐਨੂਅਲ ਉਹਨਾਂ ਦਾ, ਉਹਦੇ 'ਚ ਅਰਦਾਸ ਕੀਤੀ ਸੀ, ਸਿੱਖ ਅਰਦਾਸ, ਔਰ ਟਰੰਪ ਦੀ ਫੇਵਰੇਟ ਸੀ ਜਿਹੜੀ ਹੈ ਐਜ਼ ਏ ਲਾਇਰ ਵੀ, ਉਹਨੇ ਆਪਣੇ ਬਹੁਤ ਕਾਮਯਾਬੀ ਨਾਲ ਕੇਸ ਲੜੇ ਹੋਏ ਸੀਗੇ। ਸੋ ਨਤੀਜੇ ਵਜੋਂ ਬੀਬੀ ਨੂੰ ਜਿਹੜਾ ਅਸਿਸਟੈਂਟ ਅਟਰਨੀ ਜਨਰਲ ਸਿਵਲ ਰਾਈਟਸ ਦਾ, ਔਰ ਜਿਹੜੀ ਉਹਦੀ ਕਨਫਰਮੇਸ਼ਨ ਹੀਅਰਿੰਗ ਵੀ ਸੀ ਉਹ ਵੀ ਬੜੀ ਦਿਲਚਸਪ ਸੀ, ਕਿਵੇਂ ਉਹਨਾਂ ਦਾ ਆਪਣਾ ਪਰਿਵਾਰ ਮੈਜੋਰਟੀ ਸਿੱਖੀ ਸਰੂਪ ਸਾਰੇ ਬੈਠੇ ਨੇ, ਔਰ ਕਰੋੜਾਂ ਲੋਕਾਂ ਨੇ ਉਸ ਸਾਰੇ ਨੂੰ ਦੇਖਿਆ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਦਾ ਚਲੋ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਲੌਬੀ ਹੈ, ਉਹ ਤਾਂ ਕਿਸੇ ਨੂੰ ਵੀ ਮਾਫ ਨਹੀਂ ਕਰਦੇ ਹੈ। ਈਵਨ ਕਾਸ਼ ਪਟੇਲ ਜਿਹਨੇ ਦੀਵਾਲੀ ਦੇ ਮੌਕੇ ਦੇ ਉੱਤੇ ਸ਼ੁਭ ਕਾਮਨਾਵਾਂ ਵਾਲਾ ਮੈਸੇਜ ਦਿੱਤਾ, ਤੇ ਉਹਦਾ ਵੀ ਕੰਮ ਜਿਹੜਾ ਹੈ ਉਹ ਪੂਰਾ ਟ੍ਰੋਲਿੰਗ ਦੇ ਨਾਲ ਜਾਂ ਦੂਜਾ, ਕਿਉਂਕਿ ਉਹ ਇੱਕ ਨਫ਼ਰਤ ਦਾ ਮਾਹੌਲ ਫੈਲਿਆ ਹੋਇਆ ਸੀ। ਪਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਵੀ ਹਰਜਿੰਦਰ ਸਿੰਘ ਫਲੋਰੀਡਾ ਦੇ ਵਿੱਚ ਐਕਸੀਡੈਂਟ ਜਿਹਦੇ ਰਾਹੀਂ ਹੋਇਆ, ਫਿਰ ਇੱਕ ਘਟਨਾ ਹੋਰ ਜਿਹੜੀ ਜਸ਼ਨਦੀਪ ਸਿੰਘ ਦੇ ਹਵਾਲੇ ਨਾਲ ਪਿਛਲੇ ਦਿਨਾਂ 'ਚ ਹੋਈ, ਇੱਕ ਹੋਰ ਸਕੈਂਡਲ ਜਿਹਦੇ 'ਚ ਕਿ 12-13 ਉਹ ਜਿਹੜੇ ਇੱਕ ਈਸਟ ਕੋਸਟ ਤੋਂ ਇੱਧਰ ਚੱਲਣ ਵਾਲੇ ਟਰੱਕਾਂ 'ਚੋਂ ਦੂਜੇ ਤੀਜੇ ਮਾਲ ਕੱਢ ਕੇ ਜਾਂ ਦੂਜੇ ਖੱਬੇ ਸੱਜੇ ਕਰਦੇ ਸੀ, ਪੂਰੀ ਗੈਂਗ ਜਿਹਨੂੰ ਉਹਨਾਂ ਨੇ ਸਿੰਘ ਗੈਂਗ ਕਹਿ ਕੇ, ਇਨਵੈਸਟੀਗੇਸ਼ਨ 2-3 ਸਾਲ ਪੁਰਾਣਾ ਕੇਸ ਸੀ, ਉਹ ਪੂਰੇ ਸਾਰੇ ਚੁੱਕੇ। ਈਵਨ ਅੱਜ ਵੀ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ ਟਰਲਕ ਦੇ ਕਿਤੇ ਜਿਹੜਾ ਉਹ ਚੋਰੀ ਦਾ ਸਮਾਨ ਬਰਾਮਦ ਹੋਇਆ, ਜਿਹੜਾ ਐਮਾਜ਼ੋਨ ਨੂੰ ਜਾਂਦੀਆਂ ਸੀ ਤੇ ਉੱਥੇ ਕੱਢਦੇ ਸੀ, ਉਹ ਵੀ ਦੋਨੋਂ ਸਿੰਘ ਨਾਮ ਵਾਲੇ ਨੇ। ਹੁਣ ਇਹ ਜਦੋਂ ਤੁਸੀਂ ਸਾਰੀਆਂ ਇੱਕ ਪਾਸੇ, ਕਿਉਂਕਿ ਟਰੱਕਿੰਗ ਦੇ ਨਾਲ ਹੀ ਸੰਬੰਧਿਤ ਦੇ ਘਟਨਾਵਾਂ ਨੇ, ਫਿਰ ਸ਼ੁਰੂ ਹੋ ਗਿਆ ਕਿ ਜੀ ਕੱਚਿਆਂ ਨੂੰ ਦੇ ਦਿੱਤਾ, ਪੱਕਿਆਂ ਨੂੰ ਦੇ ਦਿੱਤਾ, ਲਾਇਸੈਂਸ ਕਿੱਥੋਂ ਬਣਿਆ, ਇਮੀਗ੍ਰੇਸ਼ਨ ਹੀ ਨਹੀਂ ਹੈ, 21 ਸਾਲਾਂ ਦਾ
ਮੁੰਡਾ ਜਸ਼ਨਦੀਪ ਇਹ ਤਾਂ 21 ਸਾਲਾਂ ਦਾ ਤਾਂ ਮਸੀਂ ਲਾਇਸੈਂਸ ਮਿਲਦਾ ਹੈ, ਅਨਐਕਸਪੀਰੀਅੰਸਡ ਨਸ਼ੇ 'ਚ ਸੀ। ਉਹਨੇ ਹਾਲਾਂ ਕੋਰਟ ਦੇ ਵਿੱਚ ਕਿਹਾ ਵੀ ਮੈਂ ਤਾਂ ਅੰਮ੍ਰਿਤਧਾਰੀ ਹਾਂ, ਮੈਂ ਤਾਂ ਨਸ਼ਾ ਕਰਦਾ ਨਹੀਂ, ਪਰ ਜਿਹੜੀ ਖਬਰ ਨਿਕਲ ਗਈ ਨੇ। ਹੁਣ ਉਸ ਸਾਰੇ ਦੀ ਆੜ 'ਚ ਇੱਕ ਪਾਸੇ ਤਾਂ ਇੰਡੀਅਨ ਸਿਸਟਮ ਵਾਲੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਸਿੱਖਾਂ ਦੀ ਤਾਕਤ ਅਮਰੀਕਾ ਦੇ ਪੋਲੀਟੀਕਲ ਸਿਸਟਮ 'ਚ ਜਾਂ ਸਾਡੇ ਗੁਰਦੁਆਰਿਆਂ ਦੀ ਤਾਕਤ ਉਹ ਬਹੁਤ ਚੁੱਭਦੀ ਹੈ। ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ, ਉਹ ਸਟਲ ਤਰੀਕੇ ਨਾਲ ਕਰਦੇ ਨੇ। ਇੱਕ ਸਾਡਾ ਆਪਣਾ ਤਬਕਾ ਜਿਹੜੇ ਹਰ ਕੋਈ ਅੱਜ ਕੱਲ੍ਹ ਕਮੈਂਟੇਟਰ ਵੀ ਬਣਿਆ ਹੋਇਆ ਹੈ ਅਤੇ TRP ਲੈਣ ਦੇ ਲਈ ਯੂਟਿਊਬਾਂ ਦੇ ਉੱਤੇ ਬਣਾ ਕੇ ਉੱਤੇ ਜਿਹੜਾ ਉਹ ਭੜਕਾਊ ਜਿਹਾ ਟਾਈਟਲ ਲਾ ਕੇ ਹੁਣ ਟਰੰਪ ਸਾਰੇ ਟਰੱਕਾਂ ਵਾਲਿਆਂ ਨੂੰ ਕੱਢ ਦੂ, ਕੀ ਕੱਢ ਦੂ, ਇਵੇਂ ਦੇ ਲਾ ਕੇ ਲੱਗੇ ਹੋਏ ਨੇ ਸਾਰੇ। ਉਹ ਆਪਣਿਆਂ ਨੂੰ ਹੀ ਭੰਨਣ ਤੇ ਲੱਗੇ ਹੋਏ ਨੇ। ਔਰ ਦੂਸਰਾ ਜਿਹੜਾ ਵਾਈਟ ਮੈਨ ਸੁਪਰਾਮੈਸਿਸਟ ਹੈ, ਉਹਨਾਂ ਨੂੰ ਲੱਗਦਾ ਵੀ ਇਹ ਸਾਰੇ ਬਾਹਰ ਕੱਢੋ, ਇਹਨਾਂ ਨੇ ਗੰਦ ਪਾਇਆ। ਹਾਲਾਂਕਿ ਅਸੀਂ ਇਹ ਦੱਸਿਆ ਸੀਗਾ, ਡਾਕਟਰ ਜਸਬੀਰ ਸਿੰਘ ਕੰਗ ਨੇ ਸਾਨੂੰ ਡਿਟੇਲ ਭੇਜੀ ਸੀ, ਉਹਨਾਂ ਦੀ ਵੈਬਸਾਈਟ ਤੋਂ ਵੀ ਕਿੰਨੇ ਜਿਹੜੇ ਨੇ ਉਹ ਐਕਸੀਡੈਂਟ ਹੁੰਦੇ ਨੇ, ਕਿੰਨੇ ਉਹਦੇ 'ਚ ਅਸੀਂ ਤਾਂ ਮਾਈਕਰੋਸਕੋਪ ਪਰ ਕਿਉਂਕਿ ਸਾਡੀ ਵਿਜ਼ਿਬਿਲਟੀ ਹੈ, ਨਾਲ ਸਿੰਘ ਹੈ ਦੂਜਾ, ਔਰ ਇੱਕ ਕਲਾਸ ਬੈਠੀ ਹੈ ਜਿਹਨੇ ਉਹਨੂੰ ਚੁੱਕਣਾ। ਸੋ ਬੀਬੀ ਹਰਮੀਤ ਢਿੱਲੋਂ ਨੇ ਜਿਹੜਾ ਇੱਕ ਬਹੁਤ ਚੰਗਾ ਕੰਮ ਕੀਤਾ, ਮੈਂ ਸਮਝਦਾ ਹਾਂ ਕਿ ਵੀ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਟਵੀਟ ਕੀਤਾ। ਉਹਦੇ 'ਚ ਉਹਨਾਂ ਨੇ ਪੂਰੇ ਅਮਰੀਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੀ ਜਿਨ੍ਹਾਂ ਦੇ ਡਰਾਈਵਰਾਂ ਨੇ, ਜਿਨ੍ਹਾਂ 2 ਡਰਾਈਵਰਾਂ ਨੇ ਭਿਆਨਕ ਦੁਰਘਟਨਾਵਾਂ ਕੀਤੀਆਂ ਨੇ, ਉਹਨਾਂ ਨਾਲ ਅਮਰੀਕੀ ਕਾਨੂੰਨਾਂ ਅਨੁਸਾਰ ਅਦਾਲਤਾਂ 'ਚ ਨਿਪਟਿਆ ਜਾਏਗਾ। ਲਾਅ ਵਿਲ ਟੇਕ ਇਟਸ ਓਨ ਕੋਰਸ। ਪਰ ਉਹਨਾਂ ਕਥਿਤ ਦੋਸ਼ੀਆਂ ਦੀ ਆੜ 'ਚ ਲੱਖਾਂ ਹੋਰ ਅਮਰੀਕੀ ਕਾਨੂੰਨ ਮੰਨਣ ਵਾਲੇ ਸਖਤ ਮਿਹਨਤੀ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨਾ, ਵਿਤਕਰਾ ਕਰਨਾ, ਹਿੰਸਾ ਦੀਆਂ ਧਮਕੀਆਂ ਦੇਣੀਆਂ ਤੇ ਨਫ਼ਰਤੀ ਵਿਹਾਰ, ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਹੋ ਜਿਹਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸੋ ਬੜਾ ਬੋਲਡ ਸਟੈਂਸ ਉਹਨਾਂ ਨੇ ਕਿਹਾ ਕਿ ਵੀ ਮੈਨੀ ਆਫ ਯੂ ਹੈਵ ਪ੍ਰੋਬੈਬਲੀ ਸੀਨ ਦਾ ਨਿਊਜ਼ ਇਨ ਦਾ ਲਾਸਟ ਫਿਊ ਮੰਥਸ ਆਫ 2 illegal aliens causing horrific tragedies on American roadways while behind the wheel of large commercial trucks। ਕਿ 2 ਘਟਨਾਵਾਂ ਜਿਹੜੇ ਵੱਡੇ ਟਰੱਕ ਚਲਾਉਣ ਵਾਲੇ ਨੇ ਉਹਦੀਆਂ ਜਿਹੜੀਆਂ horrific ਭਿਆਨਕ ਜਿਹੜੀਆਂ ਨੇ ਟ੍ਰੈਜਡੀਜ਼ ਦੁਖਾਂਤ ਹੋਏ ਨੇ। These individuals obtained commercial driver's licenses in California due to the state's absurd coddling of illegal aliens, putting all drivers and their occupants on the roads at risk. There are thousands of these instances. ਹੁਣ ਕੈਲੀਫੋਰਨੀਆ ਦੀ ਜਿਹੜੀ ਸਟੇਟ ਹੈ ਡੈਮੋਕ੍ਰੈਟ ਹੈ, ਰਿਪਬਲਿਕਨਸ ਉਸ ਨੂੰ ਵੀ ਭੰਨਦੇ ਨੇ, ਗਵਰਨਰ ਨੂੰ ਵੀ ਤੁਹਾਡੇ ਬੜੇ ਲਿਬਰਲ ਲਾਅ ਜਾਂ ਦੂਜੇ ਬਣਾਏ ਨੇ। ਹੁਣ ਹਾਲਾਂਕਿ ਇੱਕ ਲਾਅ ਸ਼ਾਇਦ ਇਹਨਾਂ ਦਿਨਾਂ 'ਚ ਪਾਸ ਕੀਤਾ ਉਹਨਾਂ ਨੇ ਕਿ ਜੇ ਤੁਸੀਂ ਕੋਈ ਜਿਹੜਾ ਉਹ ਕੀਤਾ ਗੈਰ ਕਾਨੂੰਨੀ ਕੰਮ ਜਿਹਦੇ ਥੱਲੇ ਤੁਹਾਨੂੰ ਸਜ਼ਾ ਹੋਈ, ਤੁਸੀਂ ਬਾਹਰ ਆ ਗਏ 4 ਸਾਲ ਬਾਅਦ, ਜੇ ਤੁਸੀਂ 4 ਸਾਲ ਅਗਲੇ ਕੋਈ ਹੋਰ ਕਿਸੇ ਕੇਸ 'ਚ ਨਹੀਂ ਫਸਦੇ ਤੇ 4 ਸਾਲ ਬਾਅਦ ਉਹ ਤੁਹਾਡੇ ਰਿਕਾਰਡ 'ਚੋਂ ਐਕਸਪੰਜ ਹੋ ਜਾਏਗਾ, ਨਿਕਲ ਜਾਏਗਾ। ਕਿਉਂਕਿ ਹੁਣ ਜਿਹਨਾਂ ਨੂੰ ਡਿਪੋਰਟ ਕਰ ਰਹੇ ਨੇ ਉਹਨਾਂ ਨੂੰ ਤਾਂ ਕੋਈ ਟ੍ਰੈਫਿਕ ਟਿਕਟ ਮਿਲੀ ਹੋਏ ਉਹਦੇ ਤੇ ਹੀ ਫੜਿਆ ਹੁੰਦਾ। ਇਸ ਕਿਸਮ ਦਾ ਮਾਹੌਲ ਬਣਾਇਆ ਹੋਇਆ। ਸੋ ਹੁਣ ਕੈਲੀਫੋਰਨੀਆ ਜਿਹੜਾ ਰਿਲੇਟਿਵਲੀ ਲਿਬਰਲ ਹੈ, ਕਿਉਂਕਿ ਵੈਸੇ ਵੀ ਬਹੁਤ ਵੱਡੀ ਗਿਣਤੀ 'ਚ ਉੱਥੇ ਮੈਕਸੀਕੋ ਦੇ ਲੋਕ ਨੇ, ਦੂਜੇ ਨੇ ਕਿਸੇ ਵੇਲੇ ਕੈਲੀਫੋਰਨੀਆ ਔਰ ਟੈਕਸਾਸ ਔਰ ਨਿਊ ਮੈਕਸੀਕੋ ਔਰ ਕੋਲੋਰਾਡੋ ਇਹ ਮੈਕਸੀਕੋ ਦਾ ਹਿੱਸਾ ਹੀ ਸੀਗੇ। ਸੋ ਇਸ ਲਈ ਰਿਪਬਲਿਕਨ ਹੁਣ ਜਿਹੜਾ ਗਵਰਨਰ ਹੈ ਕੈਲੀਫੋਰਨੀਆ ਦਾ, ਉਹ ਮੋਸਟ ਲਾਈਕਲੀ ਪ੍ਰੈਜ਼ੀਡੈਂਟ ਰੇਸ ਲਈ ਰਨ ਵੀ ਕਰ ਸਕਦਾ ਹੈ। ਸੋ ਹਰਮੀਤ ਢਿੱਲੋਂ ਨੇ ਵੀ ਆਪਣੀ ਪਾਰਟੀ ਲਾਇਲਟੀ ਤਾਂ ਰੱਖਣੀ ਆ। ਉਹਨੇ ਤਾਂ ਪਹਿਲਾਂ ਕੈਲੀਫੋਰਨੀਆ ਦੇ ਕਾਨੂੰਨਾਂ ਨੂੰ ਭੰਨਿਆ ਕਿ ਵੀ ਇਹ ਇਵੇਂ ਹੀ ਜਿਹੜੇ ਨੇ ਉਹ ਅੱਗੇ ਜਿਹੜੇ ਨੇ ਉਹ ਲਾਇਸੈਂਸ ਔਰ ਦੂਜੇ ਦੇ ਦਿੰਦੇ ਨੇ। ਇਲੀਗਲ ਏਲੀਅਨਸ ਨੂੰ ਜਿਹੜਾ ਹੈ ਉਹ ਟਰੱਕ ਡਰਾਈਵਰਸ ਦੇ ਲਾਇਸੈਂਸ ਔਰ ਉਹਨਾਂ ਨੂੰ ਰੋਡਸ ਐਟ ਰਿਸਕ ਔਰ ਹਜ਼ਾਰਾਂ ਇਸ ਕਿਸਮ ਦੀਆਂ ਘਟਨਾਵਾਂ ਨੇ। ਦਿਸ ਸ਼ੁੱਡ ਨੈਵਰ ਹੈਵ ਹੈਪਨਡ ਐਜ਼ ਆਈ ਹੈਵ ਡਿਸਕਸਡ ਵਿਦ ਸੈਕਟਰੀ ਡਫੀ who is taking steps to end these risks, keeping everyone on our roads safer. We must ensure that American drivers can read and communicate in English for public safety. ਬਹੁਤ ਔਖਾ ਕਰ ਰਹੇ ਨੇ, ਬਹੁਤ ਸਾਰੇ ਕਈਆਂ ਨੂੰ ਰੋਕ ਕੇ ਐਫੀਸ਼ੀਐਂਸੀ ਟੈਸਟ ਦੇ ਥੱਲੇ ਹੀ ਜਿਹੜਾ ਅਰੈਸਟ ਕੀਤਾ ਹੁੰਦਾ ਹੈ। ਉਹ ਕਹਿੰਦੇ ਜੀ ਮੈਂ ਇਹ ਆਰਡਰ ਕਰਤੇ ਨੇ। Those responsible for these tragedies must be prosecuted to the fuller extent of the law। ਜਿਨ੍ਹਾਂ ਨੇ ਕੀਤਾ ਹੈ ਵਾਇਲੇਟ, ਉਹਨਾਂ ਨੂੰ ਕਾਨੂੰਨ ਆਪਣਾ ਰਸਤਾ ਅਖਤਿਆਰ ਕਰੇਗਾ। And the systems in place
that allowed these illegal aliens to enter our country and get behind the wheel of these dangerous machines must be completely overhauled. ਕਿ ਉਹ ਸਾਰੇ ਸਿਸਟਮ ਨੂੰ ਵੀ ਓਵਰਹਾਲ ਕਰਨ ਦੀ ਲੋੜ ਹੈ ਜਿਹਦੇ ਥੱਲੇ ਇਲੀਗਲ ਆ ਕੇ ਵੜਦੇ ਨੇ। ਅਨਫੋਰਚੂਨੇਟਲੀ ਹੁਣ ਇਹ ਜਿਹੜਾ ਉਹਨਾਂ ਨੇ ਮੈਜੋਰਿਟੀ ਜਿਵੇਂ ਸਿੱਖਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਜਾਂ ਟ੍ਰੋਲਿੰਗ ਕੀਤੀ ਜਾ ਰਹੀ, ਅਨਫੋਰਚੂਨੇਟਲੀ in the fog of outrage, some are using these tragedies as an opportunity to attack law-abiding Sikhs and Indian origin drivers simply because of who they are. ਕਿ ਇਹਨਾਂ ਘਟਨਾਵਾਂ ਦੀ ਆੜ ਦੇ ਵਿੱਚ ਕੁਝ ਜਿਹੜੇ ਨੇ ਮੌਕਾ ਪ੍ਰਸਤ ਉਹ ਕਾਨੂੰਨ ਮੰਨਣ ਵਾਲੇ ਸਿੱਖਾਂ ਨੂੰ ਔਰ ਖਾਸ ਕਰਕੇ ਜਿਹੜੇ ਭਾਰਤੀ ਮੂਲ ਦੇ ਡਰਾਈਵਰ ਨੇ ਕਿਉਂਕਿ ਉਹ ਸਿੱਖੀ ਸਰੂਪ 'ਚ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। Many of these law-abiding Sikhs and Indian origin Americans are hard-working and patriotic. Most were born here or immigrated here lawfully. ਇਹ ਦੋ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ। ਉਹਨੇ ਸਿੱਖ ਔਰ ਇੰਡੀਅਨ ਆਰਡਰ ਰੱਖੇ ਨੇ। Most of these law-abiding Sikhs and Indian origin Americans ਵੀ origin ਉੱਥੇ ਹੈ ਇੰਡੀਅਨਸ ਦਾ ਪਰ ਸਿੱਖ ਅਡਰੀ ਹੋਂਦਾ ਹੈ ਸਿੱਖਾਂ ਨੂੰ ਇੰਡੀਅਨ ਨਹੀਂ ਬਣਾਇਆ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਹਾਰਡ ਵਰਕਿੰਗ ਨੇ, ਅਮਰੀਕਾ ਦੇ ਵਫਾਦਾਰ ਨੇ ਔਰ ਬਹੁਤ ਸਾਰੇ ਉਹਨਾਂ 'ਚੋਂ ਇੱਥੇ ਹੀ ਪੈਦਾ ਹੋਏ ਨੇ ਜਾਂ ਕਾਨੂੰਨੀ ਤੌਰ ਦੇ ਉੱਤੇ ਇਮੀਗ੍ਰੇਟ ਹੋਏ ਨੇ। ਅੱਛਾ, ਦੇ ਆਰ ਆਵਰ ਨੇਬਰਸ, ਆਵਰ ਫਰੈਂਡਸ ਐਂਡ ਪ੍ਰੋਵਾਈਡ ਏ ਲੀਗਲ ਐਂਡ ਵਾਈਟਲ ਸਰਵਿਸ। ਉਹ ਸਾਡੇ ਗੁਆਂਢੀ ਨੇ, ਦੋਸਤ ਨੇ ਔਰ ਉਹ ਬੜੀਆਂ ਜ਼ਰੂਰੀ ਸੇਵਾਵਾਂ, ਕਾਨੂੰਨੀ ਔਰ ਅਹਿਮ ਸੇਵਾਵਾਂ ਨਿਭਾ ਰਹੇ ਨੇ। ਦੇ ਬਿਲੀਵ ਇਨ ਦਾ ਅਮਰੀਕਨ ਡ੍ਰੀਮ and the rule of law upon which that dream was built. ਉਹ ਅਮਰੀਕਨ ਸੁਪਨਾ ਔਰ ਜਿਹਦੇ ਥੱਲੇ ਇਹਨਾਂ ਮੁਲਕਾਂ 'ਚ ਆਏ ਉਸ ਦੇ ਉੱਤੇ ਉਹ ਮਿਹਨਤ ਕਰ ਰਹੇ ਨੇ। These Americans are not responsible for the actions of the two reckless men behind the wheels of those trucks and they must not shoulder the blame for the tragedies those men caused. ਕਿ ਵੀ ਇਹ ਜਿਹੜੇ ਬਾਕੀ ਸਿੱਖ ਨੇ ਤੁਸੀਂ ਉਹ ਦੋ ਬੰਦਿਆਂ ਦੇ ਗੈਰ ਜ਼ਿੰਮੇਦਾਰਾਨਾ ਜਿਹੜਾ ਪਹੁੰਚ ਆ ਉਹਨਾਂ ਲਈ ਉਹਨਾਂ ਨੂੰ ਜ਼ਿੰਮੇਵਾਰ ਨਾ ਦੱਸੋ ਔਰ ਉਹਨਾਂ ਨੂੰ ਜਿਹੜਾ ਉਹ ਬਦਨਾਮ ਨਾ ਕਰੋ। ਇਟ ਇਜ਼ ਇਲੀਗਲ ਅੰਡਰ ਫੈਡਰਲ ਲਾਅ ਟੂ ਡਿਸਕ੍ਰਿਮੀਨੇਟ ਅਗੇਂਸਟ ਇੰਡੀਵਿਜੂਅਲਸ ਔਰ ਅਟੈਕ ਔਰ ਵਾਇਲੈਂਟਲੀ ਥ੍ਰੈਟਨ them because of their race, color, religion or national origin. ਫਿਰ ਉਹਨਾਂ ਨੇ ਉਹ ਦਿੱਤਾ ਦਾ ਸਿਵਲ ਰਾਈਟਸ ਵਿਲ ਐਗਰੈਸਿਵਲੀ ਪ੍ਰੋਸੀਕਿਊਟ ਔਰ ਪਰਸਿਊ ਜਸਟਿਸ ਅਗੇਂਸਟ ਦੋਜ਼ ਐਂਗੇਜਡ ਇਨ ਸੱਚ ਡਿਸਕ੍ਰਿਮੀਨੇਸ਼ਨ। ਕਿ ਇਹ ਗੈਰ ਕਾਨੂੰਨੀ ਹੈ ਫੈਡਰਲ ਲਾਅ ਦੇ ਥੱਲੇ ਕਿ ਤੁਸੀਂ ਉਹਨਾਂ ਲੋਕਾਂ ਨੂੰ ਧਮਕੀਆਂ ਦਿਓ, ਉਹਨਾਂ ਦੇ ਅਗੇਂਸਟ ਕੋਈ ਵਾਇਲੈਂਟ ਐਕਟ ਕਰੋ ਜਾਂ ਉਹਨਾਂ ਨੂੰ ਵਾਇਲੈਂਟ ਧਮਕੀਆਂ ਦਿਓ ਉਹਨਾਂ ਦੇ ਨਸਲ, ਰੰਗ, ਮਜ਼ਹਬ ਜਾਂ ਨੈਸ਼ਨਲ ਓਰੀਜਨ ਕਰਕੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। Targeting other Americans because of their race or religion is anti-ethical to our values as a nation. Even ਸਾਡੀ ਮੁਲਕ ਦੇ ਤੌਰ ਤੇ ਜਿਹੜੀਆਂ ਵੈਲਿਊਜ਼ ਨੇ ਉਹਦੇ ਵੀ ਇਹ ਅਗੇਂਸਟ ਹੈ। I urge all of you, my fellow Americans, to act with reason. ਕਿ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਅਮਰੀਕਨ ਤੁਸੀਂ ਮੇਰੇ ਹੋ ਮੁਲਕ ਦੇ, ਮੈਂ ਤੁਹਾਨੂੰ ਇਹ ਕਹਿੰਦੇ ਕਿ ਭਾਈ ਰੀਜ਼ਨ ਲੌਜਿਕ ਨਾਲ ਗੱਲ ਕਰੋ। ਦੋਜ਼ ਰਿਸਪੋਂਸਿਬਲ ਫॉर ਦੋਜ਼ ਟ੍ਰੈਜਡੀਜ਼ ਮਸਟ ਪੇ ਫॉर देयर ਮਿਸਡੀਡਸ। ਜਿਨ੍ਹਾਂ ਨੇ ਟ੍ਰੈਜਡੀਜ਼ ਕੀਤੀਆਂ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਸੋ ਟੂ ਸ਼ੁੱਡ ਦਾ ਸਟੇਟ ਆਫ ਕੈਲੀਫੋਰਨੀਆ ਫॉर ਐਨੈਕਟਿੰਗ ਸੱਚ ਪੋਲਿਸੀਜ਼ ਕਿ ਕੈਲੀਫੋਰਨੀਆ ਸਟੇਟ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਬਟ ਇਨੋਸੈਂਟ and law-abiding citizens and workers of all background are entitled to the protection of federal law and we will protect them. ਪਰ ਜਿਹੜੇ ਬਾਕੀ ਇਨੋਸੈਂਟ ਕਾਨੂੰਨ ਮੰਨਣ ਵਾਲੇ ਸ਼ਹਿਰੀ ਨੇ, ਕਿਸੇ ਵੀ ਬੈਕਗਰਾਉਂਡ ਦੇ ਵਰਕਰ ਹੋਣ, ਉਹਨਾਂ ਨੂੰ ਫੈਡਰਲ ਲਾਅ ਪ੍ਰੋਟੈਕਟ ਕਰਦਾ ਹੈ ਔਰ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ। ਸੋ ਮੈਂ ਸਮਝਦਾ ਵੀ ਇਸ ਇੰਨੇ ਨਫ਼ਰਤ ਭਰੇ ਮਾਹੌਲ 'ਚ ਇਸ ਲੈਵਲ ਤੇ ਬੈਠੀ ਇਸ ਬੀਬੀ ਵੱਲੋਂ ਇਹ ਲੈਣਾ ਸਟੈਂਡ ਇਹ ਬਹੁਤ ਕਰੇਜ ਹੈ। ਕਿਉਂਕਿ ਮੈਂ ਦੇਖ ਰਿਹਾ ਸੀ ਕਿ ਜਦੋਂ ਇਹਦੀ ਟਵੀਟ ਆਈ ਇਹਨੂੰ ਵੀ ਪੂਰਾ ਟ੍ਰੋਲ ਕੀਤਾ ਹੋਇਆ ਸੀ ਦੂਜੇ ਸਾਰਿਆਂ ਨੂੰ। ਸੋ ਇਹ ਪਰ ਇਹ ਹੈ ਵੀ ਉਹ ਸਾਡੇ ਇੱਕ ਵੀਰ ਨੇ ਉਹ ਸ਼ੇਰ ਨਹੀਂ ਲਿਖਦੇ ਹੁੰਦੇ ਨੇ, ਸ਼ੇਰ ਨਹੀਂ ਹੈ, ਸ਼ੇਰ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਅਖੀਰਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਗਾਲੈਂਡ ਦੇ ਹਵਾਲੇ ਨਾਲ ਕਿ 91 ਸਾਲਾ ਨਾਗਾ ਲੀਡਰ ਮੋਈਵਾ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਨਾਲ ਨਾਗਾਲੈਂਡ ਦੀ ਸੋਵਰਨਟੀ ਤੇ ਕੋਈ ਜਿਹੜਾ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡਾ ਆਪਣਾ ਸੰਵਿਧਾਨ ਹੈ ਤੇ ਆਪਣਾ ਝੰਡਾ ਹੈ। ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਨਾਗਾ ਨਾਗਾ ਹੈ ਅਤੇ ਜਿਹੜੇ ਭਾਰਤੀ ਹੈ ਉਹ ਭਾਰਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਕਈ ਵਾਰ ਜਿਹੜੇ ਪਿਆਰ ਵਾਲੇ ਕੁਝ ਸੱਜਣ ਮਿਲਣਗੇ ਉਹ ਕਹਿਣਗੇ ਕਿ ਜੀ ਡਾਕਟਰ ਸਾਹਿਬ ਖਾਲਿਸਤਾਨ ਕਦੋਂ ਬਣਾ ਰਹੇ ਹੋ। ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਚਲੋ ਖਾਲਿਸਤਾਨ ਤਾਂ ਅਸੀਂ ਠੇਕੇ ਤੇ ਦੇ ਦਿੱਤਾ ਹੈ, ਉਹ ਤੇ ਮੋਦੀ ਐਂਡ ਕੰਪਨੀ ਨੇ ਹਿੰਦੂ ਤਵੀਆਂ ਨਹੀਂ ਬਣਾ ਦੇਣਾ, ਕਿਉਂਕਿ ਜਿਨ੍ਹਾਂ ਸਿੱਖਾਂ ਨੂੰ ਆਪਣੇ ਆਪ ਜਾਂ ਸਿੱਖ ਲੀਡਰਸ਼ਿਪ ਜਾਂ ਖਾਲਿਸਤਾਨ ਦੇ ਸ਼ਹੀਦਾਂ ਦੇ ਡੁੱਲੇ ਖੂਨ ਨੇ ਵੀ ਸਮਝ ਨਹੀਂ ਦਿੱਤੀ, ਉਹਨੂੰ ਕੁਝ ਹੜ੍ਹਾਂ ਨੇ ਬਣਾ ਦਿੱਤਾ ਹੈ। ਕੁਝ ਹਿੰਦੂ ਤਵੀਆਂ ਦੀ ਜਿਹੜੀ ਨਫ਼ਰਤ ਹੈ ਉਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਇਹ ਦੱਸਣ ਲਈ ਕਾਫੀ ਹੈ। ਹਾਲਾਂਕਿ ਇਹ ਇੱਕ ਪਾਰਟ ਵੀ ਹੁੰਦਾ। ਮੈਨੂੰ ਯਾਦ ਹੈ ਕਿ ਵੀ ਇੱਕ ਵਾਰ ਇੱਕ ਪਾਕਿਸਤਾਨੀ ਸੱਜਣ ਲਾਹੌਰ 'ਚ ਬਜ਼ੁਰਗ ਸੀਗੇ, ਉਹ ਕਹਿਣ ਲੱਗੇ ਕਿ ਜੀ ਜਦੋਂ ਕਾਇਦੇ ਆਜ਼ਮ ਨੇ ਪਾਕਿਸਤਾਨ ਦੀ ਗੱਲ ਕੀਤੀ ਵੀ ਅਸੀਂ ਤਾਂ ਹੱਕ 'ਚ ਹੀ ਨਹੀਂ ਸੀ। ਉਹ ਕਹਿੰਦਾ ਵੀ ਸਾਨੂੰ ਪਤਾ ਵੀ ਨਹੀਂ ਸੀ ਵੀ ਕੀ ਹੈ, ਅਸੀਂ ਸੀ ਵੀ ਲੋ ਆਪਣੀ ਪੁਰਖਿਆਂ ਦੀ ਇੱਥੇ ਰਹਿ ਰਹੇ ਹਾਂ, ਕੋਈ ਚਲੋ ਮਾੜਾ ਮੋਟਾ ਹਬੀ ਨਬੀ ਹੁੰਦੀ ਹੈ। ਪਰ ਕਹਿੰਦੇ ਵੀ ਜਦੋਂ ਇਹ ਲਾਹੌਰ 'ਚ ਬੈਠੇ, ਜਿਹੜੀ ਇਹਨਾਂ ਦੀ ਸਾਰੀ ਉਰਦੂ ਦੀਆਂ ਅਖਬਾਰਾਂ ਲਾਹੌਰ 'ਚੋਂ ਛਪਦੀਆਂ ਸੀ, ਪ੍ਰਤਾਪ, ਮਿਲਾਪ, ਹਿੰਦ ਸਮਾਚਾਰ, ਇਹ ਲਾਲੇ ਆਰੀਆ ਸਮਾਜ ਸੀ। ਕਹਿੰਦੇ ਜਦੋਂ ਇਹਨਾਂ ਨੇ ਪਾਕਿਸਤਾਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਇੰਨਾ ਕਰਦੇ ਚਲੇ ਗਏ, ਉਦੋਂ ਸਾਨੂੰ ਲੱਗਾ ਕਿ ਵੀ ਇਹ ਜਿਹੜੀ ਲਾਲਿਆਂ ਨੂੰ ਤਕਲੀਫ ਹੈ ਕੋਈ ਜ਼ਰੂਰ ਚੰਗੀ ਚੀਜ਼ ਹੀ ਹੋਏਗੀ, ਸਾਡੇ ਹੱਕ 'ਚ ਹੀ ਹੋਏਗੀ। ਕਹਿੰਦੇ ਉਹਨਾਂ ਦੇ ਵਿਰੋਧ ਨੇ ਕਹਿੰਦੇ ਜੀ ਸਾਨੂੰ ਪਾਕਿਸਤਾਨ ਦਾ ਹਮਾਇਤੀ ਬਣਾਇਆ, ਨਹੀਂ ਤਾਂ ਸਾਨੂੰ ਵੀ ਲੱਗਦਾ ਸੀ ਵੀ ਇਹ ਕੀ ਪੰਗਾ ਪਾਇਆ ਹੋਇਆ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇਸ ਕਿਸਮ ਦਾ ਪਾਰਟ ਹੈ, ਜਿਹੜੇ ਆਪ ਨਹੀਂ ਬਣਦੇ ਜਾਂ ਉਹਨਾਂ ਨੂੰ ਅਕਲ ਦੇ ਨਾਲ ਵੈਰ ਰੱਖਦੇ ਨੇ, ਉਹ ਹਿੰਦੂ ਬਣਾ ਰਹੇ ਨੇ, ਹਿੰਦੂ ਤੋਂ ਵੀ ਬਣਾ ਰਹੇ ਨੇ। ਪਰ ਮੈਂ ਇਹ ਦੇਖਦਾ ਵੀ ਜਿਹੜਾ ਐਕਟਿਵਿਸਟ ਹੁੰਦਾ ਹੈ ਜਾਂ ਜਿਹਨੇ ਇਸ ਰਸਤੇ ਨੂੰ ਚੁਣਿਆ ਆਜ਼ਾਦੀ ਦੇ ਨੂੰ, ਔਰ ਮੇਰਾ ਵੀ ਇਹ ਕਹਿਣਾ ਹੁੰਦਾ ਵੀ ਬਣੇਗਾ ਕਦੋਂ ਦੇਸ਼, ਕਾਲ, ਟਾਈਮ ਸਪੇਸ ਅਕਾਲ ਪੁਰਖ ਦੇ ਕੋਲ ਹੈ। ਹਾਲਾਤ ਨਜ਼ਰ ਆਉਂਦੇ ਨੇ ਪੋਜ਼ਿਟਿਵ ਨੇ, ਉਹਨਾਂ ਨੂੰ ਜੇ ਕੌਮ ਅਵੇਲ ਕਰੇ ਤੇ ਓਪਰਚੁਨਿਟੀ ਸਾਨੂੰ ਸਾਡੀ ਇੰਤਜ਼ਾਰ ਕਰ ਰਹੀ ਹੈ। ਪਰ ਇੱਕ ਗੱਲ ਸਰਟਨਲੀ ਇਹਨਾਂ 4 ਦਹਾਕਿਆਂ ਬਾਅਦ ਆਲਮੋਸਟ 40-45 ਸਾਲ ਜ਼ਿੰਦਗੀ ਦੇ ਜਿਹੜੇ ਇਸ ਸਫ਼ਰ ਦੇ ਅਸੀਂ ਤੁਰੇ, ਇੱਕ ਗੱਲ ਕਲੀਅਰ ਹੈ ਔਰ ਹਰ ਚੜ੍ਹਦੇ ਸੂਰਜ ਇਹ ਸਾਫ਼ ਹੋਈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਕੋਈ ਐਸਾ ਸੂਰਜ ਨਹੀਂ ਚੜ੍ਹਿਆ ਜਿਹਨੇ ਯਕੀਨ ਦਹਾਨੀ ਕਰਵਾਈ ਹੋਏ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਹੋਰ ਚੋਇਸ ਹੈ। ਸੋ ਬਾਕੀ ਅਕਾਲ ਪੁਰਖ ਦੀ ਖੇਡ ਹੈ, ਉਹਦੀ ਹੁਕਮ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੁੰਦਾ। ਬਿਲਕੁਲ। ਹੁਣ ਮੈਂ ਹਮੇਸ਼ਾ ਹੀ ਉਹਨਾਂ ਤੋਂ ਪ੍ਰੇਰਨਾ ਲੈਂਦਾ ਹੈ ਜਿਹੜੇ ਲੋਕ ਇਸ ਰਸਤੇ 'ਤੇ ਸਾਬਤ ਕਦਮਾਂ ਦੇ ਨਾਲ ਆਪੋ ਆਪਣੇ ਲੋਕਾਂ ਦੀ ਆਜ਼ਾਦੀ ਲਈ ਤੁਰੇ। ਔਰ 47 ਤੋਂ ਬਾਅਦ ਈਵਨ ਕਸ਼ਮੀਰੀਆਂ ਦੇ ਵੀ ਸਟਰਗਲ ਤੋਂ ਪਹਿਲਾਂ ਜਿਹੜੀ ਪਹਿਲੀ ਸਟਰਗਲ ਜਿਹੜੀ ਹਥਿਆਰਬੰਦ ਵੀ ਹੋਈ, ਉਹਨਾਂ ਨੇ ਇਹਨਾਂ ਦਾ ਨੱਕ 'ਚ ਵੀ ਦਮ ਕੀਤਾ, ਅੱਜ ਤੱਕ ਵੀ ਕੀਤਾ, ਉਹ ਸੀ ਨਾਗਿਆਂ ਦੀ ਮੂਵਮੈਂਟ, ਨਾਗਾਲੈਂਡ। ਇਹ ਭਾਵੇਂ ਇੱਕ ਸਟੇਜ ਦੇ ਉੱਤੇ ਸਾਰਾ ਨਾਰਥ ਈਸਟ ਦੀਆਂ ਜਿਹੜੀਆਂ ਅੱਜ 7 ਸਟੇਟਾਂ ਨੇ, ਇਹ ਬੰਗਾਲ ਦਾ ਵੀ ਹਿੱਸਾ ਸੀ, ਅਸਾਮ ਦੇ ਨਾਲ ਹੀ ਜੁੜਿਆ ਹੋਇਆ ਪਾਰਟ ਸੀ, ਅੰਗਰੇਜ਼ਾਂ ਦਾ ਟਰਾਈਬਲ ਬੈਲਟ ਦੇ ਵਿੱਚ, ਕਿਉਂਕਿ ਇਹ ਸਾਰੇ ਜਿਹੜੇ ਕਬੀਲੇ ਨੇ ਇਹ ਸੈਮਾਈ ਆਟੋਨੋਮਸ ਸੀ। ਅੰਗਰੇਜ਼ ਇਹਨਾਂ ਦੇ ਡੇ ਟੂ ਡੇ 'ਚ ਨਹੀਂ ਸੀ ਕਰਦੇ, ਉਹਨੀਆਂ ਮੇਕ ਸ਼ੋਰ ਕਰਦੇ ਸੀ। ਚੀਨ ਵੱਲੋਂ ਬਾਰਡਰ ਉਹਨਾਂ ਨੇ ਮੇਕ ਸ਼ੋਰ ਕੀਤਾ ਜਾਂ ਦੂਸਰੇ ਪਾਸਿਓਂ, ਬਾਕੀ ਕੋਈ ਉਹਨਾਂ ਦੀ ਦਖਲ ਅੰਦਾਜ਼ੀ ਨਹੀਂ ਸੀ, ਆਜ਼ਾਦੀ ਵਾਂਗ ਸੀ। ਜਦੋਂ ਉਹਨਾਂ ਨੇ ਮੁਲਕ ਡਿਵਾਈਡ ਕੀਤਾ, ਜ਼ਾਹਰ ਹੈ ਵੀ ਕੁਛ ਜਿਹੜੇ ਨੇ ਉਹ ਓਪਨ ਜਿਹਾ ਸਪੇਸ ਛੱਡਿਆ ਉਹਨਾਂ ਨੇ, ਕੁਛ ਜਿਹੜਾ ਉਹ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਸੀ ਬਾਉਂਡਰੀਜ਼ ਉਹ ਡਰਾ ਹੋਈਆਂ। ਔਰ ਉਹਦਾ ਨਤੀਜਾ ਉਧਰੋਂ ਬਰਮਾ ਪਹਿਲਾਂ ਆਜ਼ਾਦ ਕੀਤਾ ਅੰਗਰੇਜ਼ਾਂ ਨੇ, ਮਿਆਂਮਾਰ 'ਚ ਹੁਣ ਨਾਗਿਆਂ ਦੇ ਕੁਛ ਕਬੀਲੇ ਜਿਹੜੇ ਨੇ ਉਹ ਉੱਥੇ ਰਹਿ ਗਏ ਬਰਮਾ 'ਚ, ਜਿਹੜਾ ਅੱਜ ਮਿਆਂਮਾਰ ਹੈ। ਫਿਰ ਜਦੋਂ ਇੰਡੀਆ ਨੇ ਅੱਡ-ਅੱਡ ਸਟੇਟਾਂ ਬਣਾਈਆਂ, ਜਿਵੇਂ ਮਨੀਪੁਰ ਹੈ, ਅਰੁਣਾਚਲ ਹੈ, ਮਿਜ਼ੋਰਮ ਹੈ, ਦੂਜਾ ਇਹ, ਕਿਉਂਕਿ ਵੱਡੇ ਕਬੀਲੇ ਬਹੁਤ ਨੇ ਉੱਥੇ, ਸੈਂਕੜਿਆਂ 'ਚ ਨੇ, ਉਹਨਾਂ ਦੇ ਸੈਂਕੜਿਆਂ ਡਾਇਲੈਕਟ ਨੇ, ਪਰ ਵੱਡਾ ਕਬੀਲਾ ਨਾਗਿਆਂ ਦਾ। ਸੋ ਨਾਗਿਆਂ ਦੀ ਡਿਵੀਜ਼ਨ ਕੋਈ ਬਰਮਾ 'ਚ ਫਸ ਗਏ, ਹੁਣ ਮਨੀਪੁਰ 'ਚ ਆ ਗਏ, ਨਾਗਾਲੈਂਡ ਜਿਹੜਾ ਹੁਣ ਸੂਬਾ ਉਹਦੇ 'ਚ ਨੇ, ਮਿਜ਼ੋਰਮ 'ਚ ਨੇ, ਕੁਛ ਅਸਾਮ ਦੇ ਵੀ ਨਾਲ ਲੱਗਦੇ ਜ਼ਿਲ੍ਹੇ ਨੇ। ਹੁਣ ਜਿਹੜੀ ਨਾਗਾ ਸਟਰਗਲ ਸੀ, ਔਰ ਨਾਗੇ ਬੜੇ ਬਹਾਦਰ ਔਰ ਆਲਮੋਸਟ ਐਜੂਕੇਟਡ, ਹਾਈਲੀ ਐਜੂਕੇਟਡ, ਮੈਜੋਰਟੀ 90-95% ਕ੍ਰਿਸਚਨ, ਉਹਨਾਂ 'ਚ ਬਹੁਤ ਕੰਮ ਕੀਤਾ ਬੈਪਟਿਸਟ ਚਰਚ ਨੇ ਔਰ ਦੂਜਿਆਂ ਨੇ।
ਉਹਨਾਂ ਨੇ ਇਮੀਡੀਏਟਲੀ ਬਾਅਦ ਆਪਣੀ ਆਰਮਡ ਸਟਰਗਲ ਸ਼ੁਰੂ ਕਰਤੀ ਸੀ। ਉਹਨਾਂ ਨੇ ਕਿਹਾ ਵੀ ਅਸੀਂ ਇੰਡੀਅਨ ਨਹੀਂ ਹੈਗੇ। ਔਰ ਲੰਬਾ ਵਕਤ ਉਹਨਾਂ ਦਾ ਮਿਸਟਰ ਫੀਜ਼ੋ ਇੰਗਲੈਂਡ ਦੇ ਵਿੱਚ ਵੀ ਜਲਾਵਤਨ ਦੇ ਵਿੱਚ ਜਲਾਵਤਨੀ 'ਚ ਰਿਹਾ। ਔਰ ਫਿਰ ਉਹਨਾਂ ਦੀ ਸਟਰਗਲ ਉਸ ਲੈਵਲ ਤੱਕ 1990 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਆਪਣੀ ਪੀਕ 'ਤੇ ਸੀ, 89 'ਚ ਕਸ਼ਮੀਰ 'ਚ ਆਰਮਡ ਸਟਰਗਲ ਸ਼ੁਰੂ ਹੋਈ ਔਰ ਨਾਗਿਆਂ ਦੀ ਸਟਰਗਲ ਵੀ ਬਹੁਤ ਅੱਗੇ ਚਲੀ ਗਈ। ਉਦੋਂ ਇਹਨਾਂ ਨੇ 1997 ਦੇ ਵਿੱਚ ਜਿਹੜਾ ਉਹ ਇੰਡੀਅਨ ਗੌਰਮੈਂਟ ਨੇ ਨਾਗਿਆਂ ਨੂੰ ਆਫਰ, ਔਰ ਨਾਗਾ ਲੀਡਰਸ਼ਿਪ ਬਹੁਤ ਸਾਰੀ ਬਾਹਰ ਸੀ, ਕੋਈ ਥਾਈਲੈਂਡ 'ਚ ਬੈਠੇ ਸੀ, ਕੋਈ ਹੋਰ ਬੈਠੇ ਸੀ, ਉਹਨਾਂ ਦੇ ਨਾਲ ਟਰੂਸ ਸਮਝੌਤਾ ਕੀਤਾ ਕਿ ਵੀ ਅਸੀਂ ਗੱਲਬਾਤ ਕਰਦੇ ਹਾਂ। ਸੇਫ ਪੈਸੇਜ ਦਿੱਤਾ ਉਹਨਾਂ ਦੀ ਲੀਡਰਸ਼ਿਪ ਨੂੰ। ਔਰ ਜਿਹੜੀ ਉਹਨਾਂ ਦੀ ਮੇਨ ਗੱਲਬਾਤ ਵਾਲੀ ਧਿਰ ਸੀ ਉਹਨਾਂ ਦਾ NSCN ਹੈ, ਉਹ ਨਾਗਾਲੈਂਡ, ਇਹ ਉਹਨਾਂ ਦੀ ਪਾਰਟੀ ਦਾ ਨਾਂ। ਔਰ ਉਹਨਾਂ ਦਾ ਮੇਨ ਬੰਦਾ ਜਿਹੜਾ ਹੈ ਥੁਨੀਲਾਇੰਗ ਮੂਵੀਆ, ਅਸੀਂ ਮੂਵੀਆ ਹੀ ਜ਼ਿਆਦਾ ਕਹਿੰਦੇ ਹਾਂ ਕਿਉਂਕਿ ਫਸਟ ਨੇਮ ਪ੍ਰੋਨਾਊਂਸ ਕਰਨਾ ਔਖਾ ਲੱਗਦਾ ਹੈ। ਅੱਛਾ, ਇਹ ਕੌਨਸਟੈਂਟਲੀ ਜਿਹੜੇ ਨੇ ਇਹ ਇਨ ਟੱਚ ਰਹੇ, ਗੱਲਬਾਤ ਲਈ ਸੇਫ ਪੈਸੇਜ ਦਿੱਤਾ। ਕਿੰਨੀਆਂ ਹਕੂਮਤਾਂ 1990 ਦੇ ਵਿੱਚ ਸ਼ੁਰੂ ਹੋਇਆ ਸੀ, ਉਦੋਂ ਅਜੇ ਸ਼ਾਇਦ ਨਰਸਿਮਹਾ ਰਾਓ ਹੀ ਸੀ ਪ੍ਰਾਈਮ ਮਿਨਿਸਟਰ ਜਦੋਂ ਇਹਨਾਂ ਨਾਲ ਗੱਲਬਾਤ ਸ਼ੁਰੂ ਹੋਈ। ਫਿਰ ਕਿੰਨੇ ਪ੍ਰਾਈਮ ਮਿਨਿਸਟਰ ਬਦਲੇ, ਗੱਲਬਾਤ ਜਾਰੀ ਰਹਿੰਦੀ ਰਹੀ। ਔਰ ਇਹਨਾਂ ਦੇ ਨਾਲ ਫਿਰ ਫਾਈਨਲੀ ਨਰਿੰਦਰ ਮੋਦੀ, ਅਮਿਤ ਸ਼ਾਹ ਨੇ ਜਿਹੜਾ ਸਮਝੌਤਾ ਕੀਤਾ ਉਹ ਡਿਕਲੇਅਰ ਕੀਤਾ ਗਿਆ ਇਹਨਾਂ ਦਾ ਸੀ ਕਿ ਵੀ ਅਸੀਂ ਸੋਵਰਨ ਹੈ, ਆਪਣਾ ਕਨਸਟੀਟਿਊਸ਼ਨ ਵੀ ਰੱਖਾਂਗੇ, ਅਸੀਂ ਆਪਣਾ ਝੰਡਾ ਵੀ ਰੱਖਾਂਗੇ, ਤੁਹਾਡੇ ਨਾਲ ਅਸੀਂ ਕੋਈ ਹੋਰ ਅੰਡਰਸਟੈਂਡਿੰਗ ਪੈਦਾ ਕਰ ਲਾਂਗੇ, ਪਰ ਅਸੀਂ ਤੁਹਾਡੀ ਸਟੇਟ ਜਾਂ ਸੂਬਾ ਉਹਨਾਂ ਨੇ ਨਾਗਾਲਿਮ ਆਪਣੇ ਮੁਲਕ ਦਾ ਨਾਂ ਰੱਖਿਆ। ਉਹਦੇ 'ਚ ਮੌਜੂਦਾ ਨਾਗਾਲੈਂਡ, ਮਨੀਪੁਰ ਦੇ ਨਾਗਾ ਇਲਾਕੇ, ਦੂਜੇ ਤੀਜੇ, ਇਹ ਸਾਰੇ ਬਾਉਂਡਰੀ ਸ਼ਾਮਲ ਹੋਣਗੇ। ਹੁਣ ਇਹ ਜਿਹੜਾ ਇਹਨਾਂ ਨੇ 1997 'ਚ ਟਰੂਸ ਕੀਤਾ ਔਰ ਹੁਣ ਮੋਦੀ ਦੇ ਨਾਲ ਵੀ ਜਿਹੜੀ ਹੈ ਗੱਲਬਾਤ, ਜਿਹੜਾ ਐਗਰੀਮੈਂਟ ਡਿਕਲੇਅਰ ਕੀਤਾ, ਉਹਨੂੰ ਵੀ 10 ਸਾਲ ਤੋਂ ਜ਼ਿਆਦਾ ਹੋ ਗਏ ਨੇ, ਕਿਸੇ ਕੰਢੇ ਲੱਗ ਨਹੀਂ ਰਹੀ ਗੱਲ। ਹੁਣ ਇਹ ਜਿਹੜਾ ਲੀਡਰ ਮੂਵੀਆ ਮੇਨ ਗੱਲਬਾਤ ਤੋਰਨ ਵਾਲਾ ਸੀ, ਇਹਦੀ ਉਮਰ 91 ਸਾਲ ਦੀ ਹੈ। ਲੀਡਰ ਨਾਗਿਆਂ ਦਾ ਇਹਦਾ ਜਨਮ ਮਨੀਪੁਰ ਦੇ ਵਿੱਚ ਜਿਹੜਾ ਉਹ ਹੋਇਆ ਸੀ, ਉਖਰਲ ਡਿਸਟ੍ਰਿਕਟ ਹੈ। ਲਗਭਗ 60 ਸਾਲ ਬਾਅਦ, ਇਹ 30-31 ਸਾਲਾਂ ਦਾ ਸੀ ਜਦੋਂ ਇਹਨੇ ਆਪਣਾ ਪਿੰਡ ਛੱਡਿਆ। ਹੁਣ ਉਹ ਆਪਣੇ ਮਨੀਪੁਰ ਆਇਆ, ਜਿਹਦੇ 'ਚ ਉਹਨੂੰ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਰੈੱਡ ਕਾਰਪੇਟ ਵੈਲਕਮ, ਆਪਣੇ ਟ੍ਰੈਡੀਸ਼ਨਲ ਨਾਗਿਆਂ ਦੇ ਪਹਿਰਾਵੇ, ਜਿਵੇਂ ਤੀਰ ਫੜਿਆ ਹੈ, ਉਹਨਾਂ ਦੇ ਹੈੱਡ ਗੇਅਰ ਜਿਵੇਂ ਦਾ ਹੁੰਦਾ ਹੈ ਜਾਂ ਦੂਜਾ। ਔਰ ਮੈਨੂੰ ਜਿਹੜੀ ਗੱਲ ਮੋਟੀਵੇਟ ਕੀਤੀ ਕਿ ਵੀ ਉਹੀ ਸੁਰ ਜਿਹੜੇ ਮੂਵੀਆ ਨੇ ਜੋ ਗੱਲਾਂ ਕਹੀਆਂ, ਹੁਣ ਉਹਨੂੰ ਇੱਕ ਹਫ਼ਤਾ ਉੱਥੇ ਰਿਹਾ, ਆਪਣੇ ਲੋਕਾਂ ਨੇ ਉਹਨੂੰ ਬਹੁਤ ਪਿਆਰ ਦਿੱਤਾ। ਹੁਣ ਵਾਪਸ ਉਹ ਕੋਹਿਮਾ ਨਾਗਾਲੈਂਡ ਜਾ ਰਿਹਾ। ਉਹਦੇ ਜੋ ਉਹਨੇ ਕਿਹਾ, ਔਰ ਇਹਨਾਂ ਦੇ ਇੰਡੀਅਨ ਮੀਡੀਆ ਨੇ ਹੈਡਲਾਈਨ ਲਾਈ ਹੈ, ਫਰਮ ਔਨ ਨਾਗਾ ਪੋਲੀਟੀਕਲ ਡਿਮਾਂਡ ਸੇ ਮੂਵੀਆ, ਵੀ ਅਸੀਂ ਉੱਥੇ ਹੀ ਖੜੇ ਹਾਂ ਆਪਣੀਆਂ ਡਿਮਾਂਡਸ ਦੇ ਉੱਤੇ। ਇਫ ਯੂ ਡੋਂਟ ਕਮ ਟੂ ਅੰਡਰਸਟੈਂਡ ਅਸ, ਦੇਅਰ ਇਜ਼ ਨੋ ਪੁਆਇੰਟ ਇਨ ਆਵਰ ਗੋਇੰਗ ਟੂ ਯੂ, ਮਿਸਟਰ ਮੂਵੀਆ ਟੈਲਸ ਨਿਊ ਡੈਲੀ ਫਰੋਮ ਹਿਜ਼ ਬਰਥ ਪਲੇਸ ਸੋਮਡਲ ਇਨ ਮਨੀਪੁਰ। ਆਪਣੇ ਜਨਮ ਦੇ ਕਹਿੰਦੇ ਵੀ ਅਸੀਂ ਹੁਣ ਤੁਹਾਡੇ ਕੋਲ ਨਹੀਂ ਆਉਣਾ ਹੈ, ਜੇ ਤੁਹਾਨੂੰ ਸਾਡੀ ਕੋਈ ਕਦਰ ਨਹੀਂ ਹੈ ਜਾਂ ਤੁਸੀਂ ਕੀਤੇ ਕਾਲ ਨਿਭਾਉਣੇ ਨਹੀਂ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜਾ ਇਸ ਗੱਲ ਨੂੰ ਸਮਝ ਲਓ, ਗਵਰਨਮੈਂਟ ਆਫ ਇੰਡੀਆ ਸਟਾਰਟਡ ਗਿਵਿੰਗ ਅਲਟੀਮੇਟਮ, ਕਿ ਵੀ ਅਲਟੀਮੇਟਮ ਦੇ ਵੀ ਵਰ ਫੋਰਸਡ ਟੂ ਟੈਲ ਦੈਮ ਕਮ ਵਟ ਮੇ ਵੀ ਵਿਲ ਸਟੈਂਡ ਅਵਰ ਗਰਾਊਂਡ। ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਉੱਥੇ ਹੀ ਖੜੇ ਹਾਂ, ਜਿਹੜੀ ਸਾਡੀ ਧਰਤੀ ਹੈ, ਜਿਹੜੇ ਸਾਡੇ ਹੱਕ ਨੇ। ਵੀ ਨੋ ਹੂ ਦਾ ਇੰਡੀਅਨਸ ਆਰ ਐਂਡ ਦੇਅਰ ਹਿਸਟਰੀ, ਸਾਨੂੰ ਪਤਾ ਵੀ ਤੁਸੀਂ ਕੀ ਹੋ, ਤੁਹਾਡਾ ਇਤਿਹਾਸ ਕੀ ਹੈ, ਪਰ ਇਸ ਗੱਲ ਨੂੰ ਯਾਦ ਰੱਖੋ ਕਿ ਵੀ ਅਸੀਂ ਵੀ ਵਿਲ ਨਾਟ ਕਮ ਟਾਕਿੰਗ ਯੋਰ ਇੰਡੀਅਨ ਹਿਸਟਰੀ ਟੂ ਸਰੈਂਡਰ ਟੂ ਯੂ। ਅਸੀਂ ਕੋਈ ਤੁਹਾਡੇ ਕੋਲ ਆਤਮ ਸਮਰਪਣ ਕਰਨ ਨਹੀਂ ਆ ਰਹੇ ਜਾਂ ਕਦੇ ਵੀ ਨਹੀਂ ਆਵਾਂਗੇ ਕਿ ਤੁਸੀਂ ਸਮਝੋ ਵੀ ਅਸੀਂ ਤੁਹਾਡੇ। ਵੀ ਵਿਲ ਨੈਵਰ ਡੂ ਦੈਟ ਵੈਦਰ ਇਟ ਇਜ਼ ਟੂਡੇ ਔਰ ਟੂਮੋਰੋ, ਅੱਜ ਹੋਏ ਜਾਂ ਕੱਲ ਹੋਏ। ਨਾਗਾਜ਼ ਆਰ ਨਾਗਾਜ਼ ਐਂਡ ਇੰਡੀਅਨਸ ਆਰ ਇੰਡੀਅਨਸ। ਨਾਗੇ ਨਾਗੇ ਨੇ, ਇੰਡੀਅਨ ਇੰਡੀਅਨ ਨੇ। ਇਹ ਗੱਲ ਆਪਣਾ ਤੁਸੀਂ ਯਾਦ ਰੱਖੋ। ਇਫ ਯੂ ਡੋਂਟ ਕਮ ਟੂ ਅੰਡਰਸਟੈਂਡ ਅਸ ਐਂਡ ਐਪਰੀਸ਼ੀਏਟ, then there is no point for us going to you। ਤੁਹਾਡੇ ਨਾਲ ਗੱਲਬਾਤ ਨੂੰ ਜਾਰੀ ਰੱਖਣ ਦਾ ਹੁਣ ਕੋਈ ਮਕਸਦ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀ, ਜਿਹੜਾ ਟਰੂਸ 1997 'ਚ ਹੋਇਆ, ਫਿਰ ਨੈਗੋਸ਼ੀਏਸ਼ਨਸ ਹੋਈਆਂ, ਉਸ ਸਾਰੇ ਦੇ ਵਿੱਚ ਹਿਸਟੋਰੀਕਲ ਨੈਸ਼ਨਲ ਡਿਸੀਜਨ ਸੀ ਜਿਹੜਾ ਲਿਆ ਗਿਆ ਸੀ ਸੋਵਰਨ ਨਾਗਾਲਿਮ। ਅਸੀਂ ਸੋਵਰਨ ਨਾਗਾਲਿਮ ਤੋਂ ਘੱਟ ਕਿਸੇ ਗੱਲ 'ਤੇ ਸਮਝੌਤਾ ਨਹੀਂ ਕਰਦੇ। We have not surrendered the free existence and sovereignty of Nagalim, and we shall defend the sovereign national decision of Nagalim to the last। ਅਸੀਂ ਕੋਈ abandon ਨਹੀਂ ਕਰਦੇ ਆਪਣੀ sovereignty।
ਔਰ ਉਹਨੇ ਆਪਣੇ ਨਾਗਿਆਂ ਨੂੰ ਜਿਹੜੇ ਹਜ਼ਾਰਾਂ ਇਕੱਠੇ ਸੀ ਉਹਨਾਂ ਨੂੰ ਅਸ਼ੋਰ ਕੀਤਾ ਕਿ ਵੀ ਵੁੱਡ ਨਾਟ ਕੰਪਰੋਮਾਈਜ਼ ਔਨ ਦਾ ਟਵਿਨ ਇਸ਼ੂ ਆਫ ਨਾਗਾ ਨੈਸ਼ਨਲ ਫਲੈਗ ਐਂਡ ਯਜ਼ਾਬੋ ਜਿਹਨੂੰ ਇਹ ਕਹਿੰਦੇ ਨੇ ਔਰ ਨਾਗਾ ਨੈਸ਼ਨਲ ਕਨਸਟੀਟਿਊਸ਼ਨ ਵਾਈਲ ਵਰਕਿੰਗ ਆਊਟ ਐਨ ਅਰੇਂਜਮੈਂਟ ਆਫ ਕੋ ਐਗਜ਼ਿਸਟੈਂਸ ਵਿਦ ਇੰਡੀਆ। ਉਹਨੂੰ ਕੋ ਐਗਜ਼ਿਸਟੈਂਸ ਕਹਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਪੀਸਫੁਲੀ ਕੋ ਐਗਜ਼ਿਸਟ ਕਰਨਾ ਚਾਹੁੰਦੇ ਪਰ ਅਸੀਂ ਨਾਗੇ ਹਾਂ, ਇੰਡੀਅਨ ਨਹੀਂ ਹੈਗੇ, ਸਾਡਾ ਆਪਣਾ ਕਨਸਟੀਟਿਊਸ਼ਨ ਔਰ ਸਾਡਾ ਆਪਣਾ ਝੰਡਾ। ਇਹ ਹੈ ਬਿਲਕੁਲ ਜਿਹੜੀ ਡੈਡੀਕੇਟਿਡ ਲੀਡਰਸ਼ਿਪ ਹੁੰਦੀ। 91 ਸਾਲ ਦਾ ਸਾਰੀ ਉਮਰ ਲਾਈ ਹੈ, ਉੱਥੇ ਹੀ ਖੜਾ ਹੈ ਔਰ ਸੈਲੂਟ ਟੂ ਸੱਚ ਏ ਲੀਡਰ। ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਬੈਸਟ ਨਿਊ ਲੈਣ ਜਾ ਰਹੇ ਹਾਂ। ਮੁਹੰਮਦ ਯਾਕੂਬ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਵੈਲਕਮ ਕਹਿੰਦੇ ਨੇ ਔਰ ਕਹਿੰਦੇ ਤੁਸੀਂ ਕੱਲ ਕਿੱਥੇ ਸੀ, ਲਾਈਕ ਮਤਲਬ ਉਹਨਾਂ ਕਹਿੰਦਾ ਕਿ ਵਾਟ ਹੈਪਨ ਜਸਟਰਡੇ, ਤੁਸੀਂ ਸ਼ੋਅ ਨਹੀਂ ਕੀਤਾ, ਤੁਹਾਨੂੰ ਤਾਂ ਪਤਾ ਲੱਗ ਹੀ ਗਿਆ ਨਾ ਕਿਉਂ ਨਹੀਂ ਕੀਤਾ। ਗੁਰਵਿੰਦਰ ਮਾਨ ਜੀ ਵੀ ਔਰ ਅਮਰਜੀਤ ਸੈਣੀ ਜੀ ਵੀ, ਕਦੇ ਕਦੇ ਸਾਨੂੰ ਵੀ ਛੁੱਟੀ ਕਰ ਲੈਣ ਦਿਆ ਕਰੋ। ਹਾਂਜੀ, ਗੁਸਕੇ ਜੀ ਵੀ ਔਰ ਹਰਮਨ ਪਰਨੂ ਜੀ ਵੀ, ਖਾਲਸਾ ਦੇ ਪੰਜਾਬ ਜੀ ਔਰ ਯਾਕੂਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ दोबारा बमबारी शुरू हो चुकी है गजा पर, वेरी सैड। और जतिंदर सिंह जी भी, सुखजीवन बच्चू जी भी और इंद्रजीत सिंह सैनी जी भी, फिर सोनमाल जी भी, फिर जूजर जी भी और ये भी हाँ जी सानू गॉड ब्लैस कहते हैं और फतेह बुलाते हैं, कहते गुड हैल्थ एंड प्रॉस्पेरिटी और मेहरबानी शुक्रिया। हाँ जी। और फिर इसी तरह हरप्रीत सिंह जी भी और राजनप्रीत सिंह जी भी और फिर इसी तरह परमजीत सिंह समरा जी भी बड़ी प्यार नाल फतेह बुलाते हैं और राजविंदर कौर जी, शुक्रिया डॉक्टर साहब। हाँ जी। और इसी तरह सुखा सिंह जी भी और फिर इसी तरह सारे को सतनाम सिंह जी भी और बिक्रमजीत सिंह जी भी, मलकीत सिंह जी भी और फिर इसी तरह एक मिनट इन्हों का है मलकीत सिंह फिर अगैन कहते कि सरदार जी आपका एनालिसिस रियलिटी पर मबनी होता है। इन्हों का नहीं है मलकीत सिंह जिन्हों का ये है कासे ਜਿਹੜੇ ਨੇ ਪਾਕਿਸਤਾਨ ਤੋਂ ਸਾਨੂੰ ਦੇਖ ਰਹੇ ਨੇ। ਦੇਖੋ ਸੱਚ ਜਦੋਂ ਅਸੀਂ ਸੱਚੋ ਸੱਚ ਦਾ ਨਾਂ ਰੱਖਿਆ ਤਾਂ ਜ਼ਾਹਰ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸੱਚ ਤੇ ਆਧਾਰਿਤ ਗੱਲਬਾਤ ਹੋਏ, ਕੋਸ਼ਿਸ਼ ਹੁੰਦੀ ਹੈ। ਹੋ ਸਕਦਾ ਹੈ ਅਸੀਂ ਵੀ ਬਾਇਸ ਹੁੰਦੇ ਹੋਈਏ ਕਿਤੇ, ਲੇਕਿਨ ਫਿਰ ਵੀ ਅਸੀਂ ਸੱਚ ਤੇ ਹੀ ਖਲੋਣ ਦੀ ਕੋਸ਼ਿਸ਼ ਕਰਦੇ ਹਾਂ। और इसी तरह कुलदीप कौर जी, मंकी बॉय जी और जावेद बब्बर जी भी और फिर इसी तरह हाँ जी मोहम्मद याकूब जी भी और फिर इसी तरह ने साढ़े कोल फिर मलकीत सिंह जी भी और पाल सिंह जी भी और गुरप्रीत सिंह जी भी और फिर इसी तरह मोहम्मद याकूब जी कहते हैं कि डॉक्टर साहब डज सिखिज्म अलाउ म्यूजिक। हाँ क्यों नहीं, ਸਾਡੇ ਕੀਰਤਨ ਹੀ ਜਿਹੜਾ ਗੁਰਬਾਣੀ ਕੀਰਤਨ ਹੁੰਦਾ, ਲੇਕਿਨ ਇਹ ਕਹਿੰਦੇ ਸਾਡੇ ਪਰ ਮੁਸਲਮ ਵਿੱਚ ਨਹੀਂ ਅਲਾਉ ਹੈਗਾ। ਇਹਦੇ ਤੇ ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਇਹ ਹੈ ਕਿ ਵੀ ਜਿਹੜਾ ਸਾਰੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਤਾਂ ਰਾਗਾਂ 'ਚ ਹੈ। ਰਾਗਾਂ 'ਚ ਦੇਖੋ ਕਸੂਰ ਛੁਰੀ ਦਾ ਨਹੀਂ ਹੁੰਦਾ, ਉਹੀ ਛੁਰੀ ਜਾਂ ਚਾਕੂ ਜਾਂ ਜਿਹੜਾ ਸਰਜੀਕਲ ਇੰਸਟਰੂਮੈਂਟ ਸਰਜਨ ਦੇ ਹੱਥ 'ਚ ਹੁੰਦਾ ਹੈ ਉਹ ਕੈਂਸਰ ਕੱਢਦਾ ਉਹਦੇ 'ਚੋਂ, ਉਹੀ ਡਾਕੂ ਜਾਂ ਚੋਰ ਦੇ ਹੱਥ 'ਚ ਹੁੰਦਾ ਉਹ ਮਰਡਰ ਕਰਦਾ। ਸੋ ਗੁਰੂ ਸਾਹਿਬ ਨੇ ਸੰਗੀਤ ਨੂੰ ਪੋਜ਼ਿਟਿਵਲੀ ਰੱਬ ਨਾਲ ਜੋੜਨ ਦੇ ਲਈ ਰੱਖਿਆ ਔਰ ਇਹੀ ਸ਼ਾਇਦ ਸੂਫੀ ਇਸਲਾਮ, ਬੇਸ਼ੱਕ ਇਹਦੇ 'ਚ ਕੁਰਾਨ 'ਚ ਕੀ ਹੈ ਇਸ ਬਾਰੇ ਮੈਨੂੰ ਨਹੀਂ ਪਤਾ, ਲੇਕਿਨ ਹੁਣ ਜਿਹੜਾ ਸੂਫੀ ਇਸਲਾਮ ਜਿਹੜਾ ਫੈਲਿਆ ਹੈ ਜਾਂ ਜਿਸ ਦਾ ਆਧਾਰ ਸੂਫੀ ਕਵਾਲੀ ਜਾਂ ਦੂਸਰਾ ਪਾਰਟ ਹੈ ਔਰ ਉਹਦੇ 'ਚ ਈਵਨ ਜਦੋਂ ਨਾਤ ਗਾਈ ਜਾਂਦੀ ਹੈ ਨਬੀ ਮੁਹੰਮਦ ਦੀ ਤਾਰੀਫ ਦੇ ਵਿੱਚ, ਉਹਦੇ 'ਚ ਵੀ ਇੱਕ ਆਪਣਾ ਮਿਊਜ਼ਿਕ ਹੁੰਦਾ। ਹਾਂ ਜਿਸ ਲੈਵਲ ਦਾ ਜੋ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਕੋਠਾ ਕਲਚਰ ਜਾਂ ਤਵਾਇਫ ਕਲਚਰ ਸੀ ਉਹ ਨੋ ਹੈ। ਹਾਂਜੀ गुस्के जड़े कहते हैं अमिताभ बच्चन ने ये कहा था कि जो खून के छींटे हैं वो सिखों के दरवाजे तक घरों तक पहुंचा, खून का बदला खून। हाँ जी। और फिर इस तरह गुरलीन कौर जी भी, सतविंदर जी भी कहते पीपल विल बाय दलजीत शोज अ टिकट एट एनी प्राइस इफ दे नीड टू डोनेट देन दे कैंट अफोर्ड। और फिर इसी तरह ਇਹ ਵੀ ਇੱਕ ਆਪਣੇ ਕਿਸਮ ਦੀ ਲੋਕਾਂ ਦੀ ਵੀ ਡੀ ਜਨਰੇਸ਼ਨ ਦਿਖਾਉਂਦੀ ਹੈ ਨਾ। ਔਰ ਇਹ ਜਦੋਂ ਹੁਣ ਬਹੁਤ ਸਾਰੇ ਕਹਿੰਦੇ ਨੇ ਜੇ ਅਸੀਂ ਉਹੀ ਕੁਝ ਕਰਦੇ ਹਾਂ ਜੋ ਲੋਕ ਦੇਖਣਾ ਚਾਹੁੰਦੇ ਨੇ, ਅਸੀਂ ਉਹੀ ਕਰਦੇ ਹਾਂ ਜੋ ਲੋਕ ਸੁਣਨਾ ਚਾਹੁੰਦੇ ਨੇ, ਗਲਤ ਨਹੀਂ ਹੈ। ਇਹ ਓਵਰਆਲ ਸੁਸਾਇਟੀ ਦੀ ਡੀ ਜਨਰੇਸ਼ਨ ਵੀ ਦਿਖਾਉਂਦੀ ਹੈ ਕਿ ਭਾਈ ਤੁਹਾਨੂੰ ਕਿਸੇ ਹੋਰ ਕਾਜ਼ ਦੇ ਲਈ ਜਾਂ ਦੂਜੇ ਲਈ ਕੋਈ ਤਕਲੀਫ ਹੁੰਦੀ ਹੈ, $100 ਕੱਢਦੇ ਆ ਵੀ ਉੱਥੇ ਬਲੈਕ 'ਚ ਖਰੀਦ ਕੇ ਵੀ ਤੁਸੀਂ ਜਾਣਾ ਪਸੰਦ ਕਰਦੇ ਹੋ। ਔਰ ਮੁਹੰਮਦ ਯਾਕੂਬ ਜੀ ਕਹਿੰਦੇ ਜਿਹੜੇ ਯੂਟਿਊਬਰ ਬਾਰੇ ਤੁਸੀਂ ਸਹੀ ਬੋਲਦੇ ਆ,
और जी, जी। हाँ जी जसकीरत सिंह जी भी, और फिर इसी तरह घुसके जी भी, और फिर जूजर जी कहते हैं कि यू आर सिख ओनली इफ यू हैवंट फॉरगटन एंड फॉरगिव 1984 सीरियसली हाउ कैन दे आफ्टर 1984 इनफ नो अदर ऑप्शन straight away we want our country our Khalistan back। ਨਹੀਂ ਇਸੇ ਲਈ ਇਹਨਾਂ ਨੂੰ ਜਿਹੜੇ ਕਲਾਕਾਰ ਜਿਨ੍ਹਾਂ ਦੋਨਾਂ ਦਾ ਜ਼ਿਕਰ ਕੀਤਾ ਹੈ ਇਹਨਾਂ ਨੂੰ ਬ੍ਰੈਕਟ ਦੇ ਵਿੱਚ ਹੀ ਸਿੱਖ ਕਿਹਾ ਮੈਂ ਕਿ ਲੁੱਕ ਲਾਈਕ ਸਿੱਖ ਪੱਗ ਬੰਨ੍ਹ ਕੇ। ਬਿਲਕੁਲ ਬਾਕੀ ਤਾਂ ਸਿੱਖੀ ਵੈਲਿਊਜ਼ ਈਵਨ ਇਹਨਾਂ ਨੇ ਤਾਂ ਉਹ ਜਦੋਂ ਮਰਜ਼ੀ ਉਹਨੂੰ ਕੰਪਰੋਮਾਈਜ਼ ਕਰਦੇ ਨੇ, ਉਹ ਤਾਂ ਮਨੀ ਮੇਕਿੰਗ ਜ਼ਿਆਦਾ ਹੈ। जाकब जी कहते हैं कि जी जी बिल्कुल चिकन नेक की 7 स्टेट का जो इंडिया से बिल्कुल कोई भी ताल्लुक नहीं है और ना ही वो हिंदू हैं। ISI तरह कश्मीर और पंजाब का भी इंडिया से कोई ताल्लुक नहीं है। और बिल्कुल ठीक। हाँ जी बड़ी जी, और फिर इसी तरह घुसके जी कहते सो जीनियस डॉक्टर साहब एंड हिज टीम हार्ड वर्कर ऑल आर। और नासिर चौधरी ਤੁਹਾਡੀ जी भी। ਨਿਵਾਜ਼ਿਸ਼ ਹੈ, ਅਸੀਂ ਤਾਂ ਤਾਲਿਬੇ ਇਲਮ ਹੈ, ਬਸ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। और इसी तरह नासिर चौधरी कहते रणवीर सिंह जी अच्छा ਤੁਹਾਡਾ ਮੈਂ ਕਿਹਾ ਕਹਿੰਦੇ ਨੇ ਤੁਸੀਂ ਹਾਂਜੀ, ਖਾਲਿਸਤਾਨ ਹਾਂਜੀ। ਵਿਰੋਧੀ ਨਹੀਂ ਨਹੀਂ ਗੁਰੂ, ਇਹ ਰਣਵੀਰ ਸਿੰਘ ਵਰਗੇ ਵੀ ਇਹਨਾਂ ਵਿਚਾਰਿਆਂ ਦੇ ਵੀ ਰੋਟੀ ਰੋਜ਼ੀ ਇਹਦੇ ਚ ਚੱਲਦੀ ਹੈ। ਚੌਧਰੀ Okay ਸਾਹਿਬ ਜੀ। ਇਹਨਾਂ ਦਾ ਗੁੱਸਾ ਨਾ ਕਰੋ, ਇਹ ਵਿਚਾਰੇ ਆਪਣੀ ਬ੍ਰੈਡ ਬਟਰ ਦੇ ਲਈ ਇਹਨਾਂ ਨੂੰ ਇਹ ਕੁਝ ਕਹਿਣਾ ਪੈਂਦਾ ਹੈ। और बस राजी भी सब का बहुत बहुत शुक्रिया। सो इस अपने व्यूअर्स को लेने इजाजत। व्यूअर्स साडे प्रोग्राम का समय इत्थे मुकदा। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਰਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।